जी का खालसा वाहिगुरू जी की फतेह। टीवी 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਟੀਵੀ 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਨਾਲ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਆ ਟੋਰਾਂਟੋ ਤੋਂ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਅਸੀਂ 11 ਅਪ੍ਰੈਲ 2025 ਤੇ ਨਾਨਕਸ਼ਾਹੀ ਸੰਮਤ 557 ਦਾ ਜਿਹੜਾ ਹੈ 29 ਚੇਤ ਦਾ ਦਿਨ ਬਣਦਾ ਹੈ, ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਬੀਤੀ ਕੱਲ ਜਾਂ ਬੀਤੇ 24 ਘੰਟੇ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਹੈਗੀਆਂ ਨੇ, ਅਸੀਂ ਸਿੱਖ ਨਜ਼ਰੀਏ ਤੋਂ ਜਿਵੇਂ ਡੇਲੀ ਬੇਸਿਸ ਦੇ ਉੱਤੇ ਡਾਕਟਰ ਅਮਰਜੀਤ ਸਿੰਘ ਹੋਰੀ ਡਿਸਕਸ ਕਰਦੇ ਆ, ਜਿਹੜੇ ਟੌਪਿਕਸ ਹੁੰਦੇ ਆ ਜਾਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਹੁੰਦੀਆਂ ਨੇ, ਅਸੀਂ ਅੱਜ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪਹਿਲਾ ਟੌਪਿਕ ਜੇ ਅਸੀਂ ਮਿਥਣਾ ਹੋਵੇ, ਜਿਹੜੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਟ੍ਰੇਡ ਵਾਰਫੇਅਰ ਚੱਲ ਰਹੀ ਹੈ, ਟ੍ਰੇਡ ਟੈਰਿਫਸ ਨੂੰ ਲੈ ਕੇ, ਖਾਸ ਤੌਰ ਤੇ ਜਦੋਂ ਤੋਂ ਪ੍ਰਧਾਨ ਟਰੰਪ ਅਮਰੀਕਾ ਦੇ ਪ੍ਰਧਾਨ ਬਣੇ ਆ ਉਦੋਂ ਤੋਂ ਬਾਅਦ ਜਿਵੇਂ ਇਹਨਾਂ ਨੇ ਟੈਰਿਫਸ ਦੇ ਨਾਲ ਦੁਨੀਆ ਜਿਹੜੀ ਹੈ ਇਹ ਕਹਿ ਲਓ ਕਿ ਡਰਾਈ ਹੋਈ ਹੈ, ਉਸ ਦੇ ਮੁਤਲਕ ਬਹੁਤ ਅਹਿਮ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਹਾਲਾਂਕਿ ਬੀਤੀ ਕੱਲ ਥੋੜਾ ਜਿਹਾ ਉਹਦੇ ਚ ਇਹਨਾਂ ਨੇ ਰਿਲੈਕਸ ਕੀਤਾ ਕਿ ਬਹੁਤ ਮੁਲਕਾਂ ਦੇ ਉੱਤੇ, ਆਲਮੋਸਟ ਸਾਰੇ ਮੁਲਕਾਂ ਦੇ ਉੱਤੇ ਹੀ ਜਿਹੜੀ ਰਿਲੈਕਸੇਸ਼ਨ ਹੈ ਉਹ ਜਿਹੜੀ ਟੈਰਿਫਸ ਦੀ ਇੰਪਲੀਮੈਂਟੇਸ਼ਨ ਹੈ ਉਹ 3 ਮਹੀਨੇ ਅਗਾਂਹ ਪਾ ਦਿੱਤੀ ਹੈ। ਤੇ ਚਾਈਨਾ ਦੇ ਨਾਲ ਜਿਹੜਾ ਹੈ ਉਹ ਅਸਲ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ। ਤੇ ਚੀਨ ਵਾਲਿਆਂ ਵੱਲੋਂ ਵੀ, ਚੀਨ ਦੇ ਸ਼ੀ ਜਿਨਪਿੰਗ ਹੋਣ ਜਾਂ ਉਹਨਾਂ ਦੀ ਜਿਹੜੀ ਮਿਨਿਸਟਰੀ ਹੈਗੀ ਐਕਸਟਰਨਲ ਅਫੇਅਰਸ ਦੀ, ਜਾਂ ਉਹਨਾਂ ਦਾ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਉਸੇ ਲੈ ਦੇ ਵਿੱਚ, ਜਿਸ ਲੈ ਦੇ ਵਿੱਚ ਟਰੰਪ ਸਾਹਿਬ ਉਹ ਕਰ ਰਹੇ ਆ, ਉਸੇ ਲੈ ਦੇ ਵਿੱਚ ਉਹ ਜਵਾਬ ਦੇ ਰਹੇ ਆ ਕਿ ਨਹੀਂ, ਅਸੀਂ ਬੈਕ ਡਾਊਨ ਨਹੀਂ ਕਰਨਾ ਤੇ ਅਸੀਂ ਇਹਦਾ ਜਿਹੜਾ ਜਵਾਬ ਹੈ ਉਹ ਜਿਉਂ ਦਾ ਤਿਉਂ ਨਹਿਲੇ ਦੇ ਉੱਤੇ ਦਹਿਲਾ ਸੁੱਟਾਂਗੇ। ਸੋ ਉਸੇ ਦੇ ਚੱਲਦਿਆਂ ਚੀਨ ਨੇ ਅੱਜ 125% ਦੀ ਜਿਹੜਾ ਟੈਰਿਫ ਹੈ ਉਹ ਅਮਰੀਕੀ ਇੰਪੋਰਟਸ ਦੇ ਉੱਤੇ ਲਾ ਦਿੱਤਾ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਤੋਂ ਬਾਅਦ ਵੀ ਜੇ ਅਮਰੀਕਾ ਹੋਰ ਟੈਰਿਫਸ ਅੱਗੇ ਵਧਾਉਂਦਾ ਤੇ ਉਹ ਕਾਈਂਡ ਆਫ ਜੋਕ ਹੋਊਗਾ, ਮਤਲਬ ਇੱਕ ਲਿਮਿਟ ਹੁੰਦੀ ਹੈ ਜਿੱਥੇ ਤੱਕ ਤੁਸੀਂ ਲਾ ਸਕਦੇ ਹੋ, ਤੋਂ ਬਾਅਦ ਤਾਂ ਟ੍ਰੇਡ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਜਾਂ ਬਿਲਕੁਲ ਠੱਪ ਹੋ ਜਾਂਦੀ ਹੈ। ਸੋ ਇਹਦੇ ਕਈ ਪਹਿਲੂ ਹੈਗੇ ਨੇ ਜਿਹੜੇ ਸਮਝਣ ਵਾਲੇ ਨੇ ਜਾਂ ਦੇਖਣ ਵਾਲੇ ਨੇ ਵੀ ਐਗਜ਼ੈਕਟਲੀ ਚੱਲ ਕੀ ਰਿਹਾ ਪਹਿਲਾਂ, ਤੇ ਥੋੜਾ ਜਿਹਾ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਨੀਤੀ ਹੈਗੀ ਹੈ ਉਹਦੇ ਵੱਲ ਵੀ ਦੇਖੀਏ ਵੀ ਇਹਨਾਂ ਨੇ ਜਿਹੜੇ ਇਹ ਟੈਰਿਫ ਵਾਰ ਸ਼ੁਰੂ ਕੀਤੀ ਹੈ ਇਹਦੇ ਚੋਂ ਇਹ ਕੱਢਣਾ ਕੀ ਚਾਹੁੰਦੇ ਨੇ। ਜਿਸ ਹਿਸਾਬ ਨਾਲ ਹੁਣ ਥੋੜੀ ਜਿਹੀ ਰਿਲੈਕਸੇਸ਼ਨ ਦਿੱਤੀ ਹੈ 3 ਮਹੀਨਿਆਂ ਦੀ, ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਹ 3 ਮਹੀਨਿਆਂ ਦੇ ਵਿੱਚ ਹੁਣ ਜਿਹੜੀਆਂ ਨੈਗੋਸੀਏਸ਼ਨਸ ਨੇ ਉਹ ਚੱਲਣਗੀਆਂ ਸਾਰੇ ਮੁਲਕਾਂ ਦੇ ਨਾਲ, ਭਾਵੇਂ ਉਹ ਨਾਫਟਾ, ਆਪਣਾ ਕੈਨੇਡਾ ਤੇ ਮੈਕਸੀਕੋ ਦੀ ਗੱਲ ਹੋਵੇ, ਯੂਰਪੀਅਨ ਨੇਸ਼ਨਸ ਹੋਣ ਜਾਂ ਇੰਡੀਆ ਹੋਵੇ, ਬਾਕੀ ਨੇਸ਼ਨਸ ਹੋਣ, ਉਹਨਾਂ ਦੇ ਨਾਲ ਨੈਗੋਸ਼ੀਏਸ਼ਨਸ ਚੱਲਣਗੀਆਂ। ਪਰ ਚਾਈਨਾ ਦੇ ਪ੍ਰਤੀ ਜਿਹੜੀ ਨੀਤੀ ਹੈ ਉਹ ਥੋੜੀ ਜਿਹੀ ਇੱਕ ਡਿਫਰੈਂਟ ਕਿਸਮ ਦੀ ਨਜ਼ਰ ਆ ਰਹੀ ਹੈ, ਜਿੱਥੇ ਨੈਗੋਸ਼ੀਏਸ਼ਨਸ ਦੀ ਥਾਂ ਤੇ ਉਹ ਇਹੀ ਹੈ ਵੀ ਉਹਨਾਂ ਤੇ ਅਸੀਂ ਲਾ ਕੇ ਰੱਖਣੀਆਂ ਨੇ ਟੈਰਿਫਸ, ਜਾਂ ਉਹਨਾਂ ਦੇ ਨਾਲ ਜਿਹੜਾ ਟ੍ਰੇਡ ਹੈ ਉਹ ਕਾਈਂਡ ਆਫ ਪ੍ਰਭਾਵਿਤ ਹੋਊਗਾ। ਹੁਣ ਉਹਦਾ ਚਾਈਨਾ ਤੇ ਕੀ ਇੰਪੈਕਟ ਪੈਂਦਾ ਜਾਂ ਓਵਰਆਲ ਕੀ ਹੁੰਦਾ, ਉਧਰ ਜਾਣ ਤੋਂ ਪਹਿਲਾਂ ਥੋੜਾ ਜਿਹਾ ਇਹ ਸਮਝੀਏ ਵੀ ਇਸ ਵਕਤ ਜੋ ਚੱਲ ਰਿਹਾ ਜਾਂ ਜਿਹੜੀਆਂ ਅੱਜ ਦੀਆਂ ਲੇਟੈਸਟ ਡਿਵੈਲਪਮੈਂਟਸ ਨੇ ਉਹਦੇ ਤੋਂ ਅਸੀਂ ਕੀ ਸਮਝ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਾਂ ਅਮਰੀਕਾ ਦੀ ਨੀਤੀ ਕੀ ਨਜ਼ਰ ਆਉਂਦੀ ਆ। ਬਿਲਕੁਲ ਅਮਰਵੀਰ ਸਿੰਘ ਜੀ, ਇਸ ਟਾਈਮ ਸਾਰੀ ਦੁਨੀਆ ਜਿਹੜੀ ਆ ਉਸ ਦੀ ਆਰਥਿਕਤਾ ਜਿਹੜੀ ਆ ਉਹ ਕਾਫੀ, ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਭੁਚਾਲ ਉਹਦੇ ਚ ਆਇਆ ਹੋਇਆ। ਸਟੋਕ ਮਾਰਕੀਟ ਵੀ ਅਸੀਂ ਦੇਖਦੇ ਹਾਂ ਕਿ ਕਦੇ ਦਿਨ ਦੇ ਵਿੱਚ ਉਛਾਲ ਲੈਂਦੀ ਆ ਤੇ ਕਦੇ ਜਿਹੜੀ ਆ ਬਿਲਕੁਲ ਜਿਵੇਂ ਮੁੱਦੇ ਮੂੰਹ ਡਿੱਗਣ ਵਾਲੀ ਗੱਲ ਹੁੰਦੀ ਆ, ਉਹ ਸਾਰੀ ਦੁਨੀਆ ਦੇ ਵਿੱਚ ਇਸ ਟਾਈਮ ਸਟੋਕ ਮਾਰਕੀਟਸ ਦਾ ਹਾਲ ਆ। ਇਹ ਸਾਰੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਡੋਨਾਲਡ ਟਰੰਪ ਨੇ ਜਿਹੜੀ ਪਾਲਿਸੀ ਜਿਹੜੀ ਇਖਤਿਆਰ ਕੀਤੀ ਆ ਟੈਰਿਫਸ ਦੀ, ਜਿਹਦੇ ਵਿੱਚ ਡੋਨਾਲਡ ਟਰੰਪ ਨੇ ਜਿਹੜਾ ਆਈਡੀਆ ਫਲੋਟ ਕੀਤਾ ਆ ਉਹ ਇਹ ਕੀਤਾ ਕਿ ਯੂਐਸ ਦੀ ਜਿਹੜਾ ਫ੍ਰੀ ਟ੍ਰੇਡ ਆ ਯੂਐਸ ਦਾ, ਉਹਨੂੰ ਦੁਨੀਆ ਦੇ ਸਾਰੇ ਮੁਲਕਾਂ ਨੇ ਐਕਸਪਲੋਇਟ ਕੀਤਾ ਪਿਛਲੇ ਸਮੇਂ 'ਚ। ਤੇ ਯੂਐਸ ਦਾ ਜਿਹੜਾ ਟ੍ਰੇਡ ਰੂਟ ਆ ਉਹ ਓਪਨ ਆ, ਪਰ ਜਦੋਂ ਯੂਐਸ ਤੋਂ ਸਮਾਨ ਕਿਸੇ ਪਾਸੇ ਜਾਂਦਾ ਆ ਤਾਂ ਇਹ ਸਾਰੇ ਮੁਲਕ ਜਿਹੜੇ ਆ ਉਹਦੇ ਤੇ ਟੈਰਿਫ ਲਾਉਂਦੇ ਆ, ਉਹਦੇ ਤੇ ਕੰਡੀਸ਼ਨਸ ਲਾਉਂਦੇ ਆ, ਜਿਸ ਕਰਕੇ ਸਾਰੀ ਦੁਨੀਆ ਦੇ ਮੁਲਕ ਆਪਣਾ ਸਮਾਨ ਯੂਐਸ ਦੀ ਮਾਰਕੀਟ 'ਚ ਵੇਚ ਰਹੇ ਆ।
ਪਰ ਯੂਐਸ ਦਾ ਸਮਾਨ ਇਹਨਾਂ ਮੁਲਕਾਂ ਦੀ ਮਾਰਕੀਟ 'ਚ ਕੰਪੀਟ ਨਹੀਂ ਕਰ ਪਾ ਰਿਹਾ। ਤੇ ਜਿਹਦੇ ਚੱਲਦਿਆਂ ਫਿਰ ਉਹਨਾਂ ਦਾ ਕਹਿਣਾ ਸੀ ਕਿ ਅਮਰੀਕਾ ਦੇ ਵਿੱਚ ਇਸ ਸਾਰੇ ਦੇ ਪ੍ਰਭਾਵ ਕਾਰਨ ਨੌਕਰੀਆਂ ਵੱਡੇ ਪੱਧਰ ਤੇ ਗਈਆਂ, ਇੰਡਸਟਰੀ ਇੱਥੋਂ ਮੂਵ ਹੋਈ ਆ ਬਾਹਰਲੇ ਮੁਲਕਾਂ 'ਚ, ਤੇ ਜਿਹਦੇ ਚੱਲਦਿਆਂ ਉਹਨਾਂ ਨੇ ਅਮਰੀਕਾ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਜਿਹੜੀ ਲਾਈਨ ਆ ਉਹਦੇ ਥੱਲੇ ਕਿ ਅਮਰੀਕਨ ਇੰਡਸਟਰੀ ਨੂੰ ਮੁੜ ਕੇ ਰਿਵਾਈਵ ਕਰਨਾ, ਜੋਬਸ ਨੂੰ ਲੈ ਕੇ ਆਉਣਾ ਅਮਰੀਕਾ 'ਚ, ਮਤਲਬ ਇਹ ਸਾਰਾ ਆਧਾਰ ਬਣਾਇਆ। ਪਰ ਇਹ ਸਾਰੇ ਦੇ ਪਿੱਛੇ ਜਿਹੜੀ ਹੁਣ ਜਿਵੇਂ ਤੁਸੀਂ ਕਿਹਾ ਕਿ ਕੱਲ ਜਿਵੇਂ ਉਹਨਾਂ ਨੇ 90 ਦਿਨਾਂ ਦਾ ਜਿਹੜਾ ਪੋਜ਼ ਆ ਉਹ ਬਾਕੀ ਸਾਰੇ ਮੁਲਕਾਂ ਤੇ ਲਾਤਾ, ਪਰ ਚਾਈਨਾ ਦੇ ਉੱਤੇ ਜਿਹੜਾ ਆ ਕੰਟੀਨਿਊਸਲੀ ਉਹਨਾਂ ਨੇ ਜਿਹੜੇ ਟੈਰਿਫ ਆ ਉਹ ਇਨਕਰੀਜ਼ ਕਰ ਰਹੇ ਆ। ਇਸ ਟਾਈਮ ਜਿਵੇਂ ਅੱਜ ਹੁਣ ਚਾਈਨਾ ਨੇ ਜਿਹੜੇ ਕਾਊਂਟਰ ਟੈਰਿਫ ਲਾਏ ਆ, ਜਿਹਦੇ ਨਾਲ ਚਾਈਨਾ ਦੇ ਟੋਟਲ ਟੈਰਿਫ ਜਿਹੜੇ 125% ਹੋ ਗਿਆ ਯੂਐਸ ਦੇ ਪ੍ਰੋਡਕਟਸ ਦੇ ਉੱਤੇ, ਜਿਹੜਾ ਯੂਐਸ ਦੇ ਟੈਰਿਫ ਨੇ ਉਹ 145% 145% ਜਿਹੜੇ ਆ ਉਹ ਪਹੁੰਚ ਗਏ ਹੋਏ ਆ। ਤੇ ਇਸ ਤੋਂ ਬਾਅਦ ਚਾਈਨਾ ਦਾ ਜਿਹੜਾ ਰਿਐਕਸ਼ਨ ਆ ਉਹ ਇਹ ਆ ਕਿ ਜੇ ਯੂਐਸ ਹੁਣ ਵੀ ਅੱਗੇ ਟੈਰਿਫ ਵਧਾਉਣ ਦੀ ਜਿਹੜੀ ਗੱਲ ਕਰ ਰਿਹਾ ਵੀ ਚਾਈਨਾ ਇਸ ਤਰੀਕੇ ਨਾਲ ਕਹਿ ਰਿਹਾ ਵੀ ਜੋ ਯੂਐਸ ਨੇ ਕਰਨਾ ਸੀ ਉਹ ਕਰ ਲਿਆ, ਇਹ ਤੋਂ ਬਾਅਦ ਉਹ ਕੁਝ ਨਹੀਂ ਕਰ ਸਕਦਾ, ਤੇ ਜੇ ਉਹ ਕੁਝ ਕਰਦਾ ਵੀ ਹੈ ਤਾਂ ਉਹਦਾ ਕੋਈ ਇਫੈਕਟ ਕੋਈ ਅਸਰ ਨਹੀਂ। ਉਹ ਇੱਕ ਤਰ੍ਹਾਂ ਦੀ ਇਟਸ ਲਾਈਕ ਮਤਲਬ ਕਾਮੇਡੀ ਐਕਟ, ਤੇ ਮਤਲਬ ਇਹ ਅਪਰੋਚ ਚਾਈਨਾ ਲੈ ਰਿਹਾ, ਜਿਹਦੇ ਚ ਹੁਣ ਜੇ ਅਸੀਂ ਗੱਲ ਨੂੰ ਮਤਲਬ ਬਾਕੀ ਸਾਰੇ ਮੁਲਕਾਂ ਤੋਂ ਇੱਕ ਵਾਰ ਸਾਈਡ ਕਰਕੇ ਤੇ ਜਿਹੜੀ ਪਿਛਲੇ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਦਹਾਕਾ ਹੋ ਚੱਲਿਆ ਇੱਕ ਤਰ੍ਹਾਂ ਦੀ ਕੋਲਡ ਵਾਰ ਦੇ ਰੂਪ ਚ ਟ੍ਰੇਡ ਵਾਰ ਨੂੰ ਦੁਨੀਆ ਦੇਖ ਰਹੀ ਸੀ ਕਿ ਜਿਹੜੀ ਅਮਰੀਕਾ ਤੇ ਚਾਈਨਾ ਦੇ ਦਰਮਿਆਨ ਮੱਗ ਰਹੀ ਸੀ, ਤਾਂ ਉਹ ਇਸ ਟਾਈਮ ਆਪਣੇ ਸਿਖਰਲੇ ਪੜਾਅ ਤੇ ਪਹੁੰਚ ਚੁੱਕੀ ਆ। ਤੇ ਇਹ ਟ੍ਰੇਡ ਵਾਰ ਜਿਹੜੀ ਆ ਇਹ ਹੁਣ ਕਿਸੇ ਤਰ੍ਹਾਂ ਦੀ ਫਿਜ਼ੀਕਲ ਵਾਰ ਚ ਕਦੋਂ ਕਨਵਰਟ ਹੁੰਦੀ ਆ, ਇਸ ਦੇ ਉੱਤੇ ਸਾਰੀ ਦੁਨੀਆ ਦੀ ਜਿਹੜੀ ਨਿਗਾਹ ਆ ਉਹ ਵੀ ਨਾਲ ਹੀ ਬਣੀ ਹੋਈ ਆ, ਕਿਉਂਕਿ ਜਿਹੜੇ ਰਿਐਕਸ਼ਨਸ ਨੇ ਚਾਈਨਾ ਤੇ ਅਮਰੀਕਾ ਦੇ ਉਹ ਭਾਵੇਂ ਵਾਰ ਟ੍ਰੇਡ ਵਾਰ ਆ, ਪਰ ਉਹ ਰਿਐਕਸ਼ਨਸ ਉਸੇ ਤਰੀਕੇ ਦੇ ਆ ਕਿ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਡਾਇਲੋਗ ਨੇ ਉਹ ਇਸੇ ਤਰੀਕੇ ਦੇ ਆ ਵੀ ਜਿੱਥੇ ਤੁਸੀਂ ਇੱਕ ਫੁੱਲ ਫਲਾਈਟ ਜਿਹੜੀ ਵਾਰ ਆ ਉਹ ਕਿਸੇ ਨਾਲ ਲੜ ਰਹੇ ਹੁੰਦੇ ਹੋ। ਮੈਂ ਖਾਸ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਜਿਹੜਾ ਚਾਈਨਾ ਦਾ ਰਿਐਕਸ਼ਨ ਆ ਉਹ ਇਹ ਆ, ਜੇ ਅਸੀਂ ਉਹਦਾ ਮਤਲਬ ਉਹਨੂੰ ਐਨਾਲਾਈਜ਼ ਕਰੀਏ ਤਾਂ ਕਿ ਅਮਰੀਕਾ ਨੇ ਇਸ ਟੈਰਿਫ ਦੀ ਪਾਲਿਸੀ ਦੇ ਨਾਲ ਚਾਈਨਾ ਨੂੰ ਸਰੈਂਡਰ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਚਾਈਨਾ ਜਿਹੜਾ ਆ ਉਹ ਅਮਰੀਕਾ ਦੇ ਅੱਗੇ ਸਰੈਂਡਰ ਕਰੇ। ਡੋਨਾਲਡ ਟਰੰਪ ਇਸ ਅਪਰੋਚ ਦੇ ਨਾਲ ਆਪਣੀ ਜਿਹੜੀ ਛਵੀ ਆ ਅਮਰੀਕਾ ਦੇ ਵਿੱਚ ਉਹ ਮਤਲਬ ਉਹਨੂੰ ਹੋਰ ਪੋਪੂਲਰ ਕਰਨਾ ਚਾਹੁੰਦੇ ਸੀ ਕਿ ਦੇਖੋ ਮੈਂ ਚਾਈਨਾ ਨੂੰ ਸਰੈਂਡਰ ਕਰਵਾ ਲਿਆ। ਪਰ ਚਾਈਨਾ ਜਿਹੜਾ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਇਸ ਧਰਤੀ ਦੇ ਉੱਤੇ ਜਿਹੜੀ ਅਮਰੀਕਾ ਦੀ ਬੁਲਿੰਗ ਆ, ਇਹ ਚਾਈਨਾ ਦੀ ਸਟੇਟਮੈਂਟ ਆ, ਜਿਹੜੀ ਅਮਰੀਕਾ ਦੀ ਬੁਲਿੰਗ ਆ ਉਹਨੂੰ ਜੇ ਕੋਈ ਮੁਲਕ ਟੱਕਰ ਦੇ ਸਕਦਾ ਆ ਤਾਂ ਉਹ ਸਿਰਫ ਤੇ ਸਿਰਫ ਚਾਈਨਾ ਆ। ਤੇ ਚਾਈਨਾ ਇਹ ਕਹਿ ਰਿਹਾ ਕਿ ਅਸੀਂ ਇਸ ਸਾਰੇ ਅਟੈਕ ਦੇ ਵਿੱਚ ਜੋ ਟੈਰਿਫ ਵਾਰ ਸ਼ੁਰੂ ਹੋਈ ਆ ਇਹਦੇ ਵਿੱਚ ਜਿਹੜਾ ਰਿਸਪੌਂਸ ਅਸੀਂ ਦਿੱਤਾ ਆ ਤੇ ਇਹਦੇ ਨਾਲ ਅਸੀਂ ਇਹ ਦੁਨੀਆ ਨੂੰ ਪ੍ਰੂਵ ਕੀਤਾ ਹੈ ਕਿ ਜਿਹੜੀ ਅਮਰੀਕਨ ਬੋਲਿੰਗ ਆ ਅਸੀਂ ਉਹਨੂੰ ਟੱਕਰ ਦੇ ਸਕਦੇ ਆ ਤੇ ਅਸੀਂ ਉਹਨੂੰ ਦੇ ਰਹੇ ਆ। ਤੇ ਉਹ ਕਹਿ ਰਹੇ ਆ ਕਿ ਟਿਲ ਦਾ ਐਂਡ ਅਸੀਂ ਇਸ ਜਿਹੜੀ ਅਪਰੋਚ ਆ ਅਮਰੀਕਾ ਦੀ ਉਹਨੂੰ ਫਾਈਟ ਬੈਕ ਕਰਾਂਗੇ ਤੇ ਅਸੀਂ ਉਹਨਾਂ ਦੇ ਅੱਗੇ ਨਹੀਂ ਸਰੈਂਡਰ ਕਰਾਂਗੇ। ਤਾਂ ਬੇਸਿਕਲੀ ਜਿਹੜੀ ਅਪਰੋਚ, ਕਿਉਂਕਿ ਚਾਈਨਾ ਦੀ ਜਿਹੜੀ GDP ਆ ਉਹਦਾ 2% ਜਿਹੜਾ ਲਗਭਗ 2% ਜਿਹੜਾ US ਨੂੰ ਐਕਸਪੋਰਟ ਹੁੰਦਾ ਸੀ GDP ਦਾ, ਤੇ ਹੁਣ ਟੈਰਿਫ ਦੇ ਨਾਲ ਸਮਝ ਲਓ ਵੀ ਜੇ ਉਹ ਐਕਸਪੋਰਟ ਦੇ ਉੱਤੇ ਅਸਰ ਵੀ ਪੈਂਦਾ ਹੈ ਅਮਰਵੀਰ ਸਿੰਘ ਜੀ, ਤਾਂ ਵੀ ਮਤਲਬ ਚਾਈਨਾ ਦੀ GDP ਦੇ ਉੱਤੇ ਠੀਕ ਆ 2% ਇੱਕ ਬਹੁਤ ਵੱਡਾ ਅਮਾਊਂਟ ਆ ਜਿਹੜੀ ਚਾਈਨਾ ਦੀ GDP ਆ ਉਹਦਾ ਕੁੱਲ ਦਾ, ਪਰ ਫਿਰ ਵੀ ਚਾਈਨਾ ਜਿਹੜਾ ਆ ਉਹ ਮੇ ਵੀ ਇਸ ਚੀਜ਼ ਨੂੰ ਇਸ ਮਤਲਬ ਇਸ ਅਟੈਕ ਦੇ ਪ੍ਰਭਾਵਾਂ ਨੂੰ ਜਿਹੜਾ ਆ ਮਤਲਬ ਅਡੋਪਟ ਕਰਨ ਦੀ ਸਮਰੱਥਾ ਰੱਖਦਾ ਆ, ਆਪਣੇ ਅੰਦਰ ਉਹਦੇ ਅੰਦਰ ਸਮਰੱਥਾ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿਛਲੇ ਲਗਭਗ ਇੱਕ ਦਹਾਕੇ ਦੇ ਦੌਰਾਨ ਭਾਵੇਂ ਸਿਲਕ ਰੂਟ ਦਾ ਨੂੰ ਦੁਬਾਰਾ ਰੀਬਿਲਡ ਕਰਨ ਦੀ ਗੱਲ ਹੋਵੇ, ਚਾਹੇ ਉਹ ਚਾਈਨਾ ਦੀ ਜਿਹੜੀ ਟ੍ਰੇਡ ਪਾਲਿਸੀ ਆ ਬਿਯੋਂਡ ਦਾ ਬਾਉਂਡਰੀਜ਼ ਆਫ ਚਾਈਨਾ, ਉਹ ਸਾਰੀ ਭਾਵੇਂ ਉਹ ਅਫਰੀਕਾ ਤੱਕ ਪਹੁੰਚ ਕੀਤੀ ਹੈ ਚਾਈਨਾ ਨੇ, ਭਾਵੇਂ ਉਹ ਹੋਰ ਯੂਰੋਪੀਅਨ ਕੰਟਰੀਜ਼ ਤੱਕ ਪਹੁੰਚ ਕੀਤੀ ਆ, ਤਾਂ ਚਾਈਨਾ ਨੇ ਆਪਣੀ ਜਿਹੜੀ ਸਪਲਾਈ ਲਾਈਨ ਆ ਆਪਣੇ ਪ੍ਰੋਡਕਟਸ ਦੀ ਨੂੰ ਐਕਸਪੋਰਟ ਕਰਨ ਦੀ ਉਹਨੂੰ ਕਾਫੀ ਐਕਸਪੈਂਡ ਕੀਤਾ ਤੇ ਵਾਸਟ ਕੀਤਾ ਹੈ, ਜਿਹਦੇ ਨਾਲ ਅਸੀਂ ਇਹ ਸਮਝ ਰਹੇ ਹਾਂ ਕਿ ਜਿਹੜਾ ਚਾਈਨਾ ਆ ਉਹ ਇਸੇ ਕਾਰਨ
ਅਮਰੀਕਾ ਦਾ ਜਿਹੜਾ ਇਹ ਅਟੈਕ ਸੀ ਜਾਂ ਅਮਰੀਕਾ ਨੇ ਜਿਸ ਤਰੀਕੇ ਦਾ ਇਹ ਫੈਸਲਾ ਚਾਈਨਾ ਦੇ ਉੱਤੇ ਲਿਆ ਆ ਵੀ ਉਹ ਉਸ ਦਾ ਉਹਨਾਂ ਪ੍ਰਭਾਵ ਜਿਹੜਾ ਆ ਉਹ ਸ਼ੋ ਨਹੀਂ ਹੋਣ ਦੇ ਰਿਹਾ। ਤਾਂ ਇਹਦੇ 'ਚ ਹੁਣ ਜਿਹੜੀ ਅੱਜ CNN ਦੀ ਖਬਰ ਆ, ਉਹ CNN ਜਿਹੜਾ ਆ ਉਹ ਇਹ ਗੱਲ ਕਹਿ ਰਹੇ ਆ ਕਿ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੀ ਅਪਰੋਚ ਇਹ ਆ ਕਿ ਇਸ ਟਾਈਮ ਕੁੰਡੀ ਇੱਥੇ ਅੜੀ ਆ ਕਿ ਪਹਿਲਾਂ ਕੌਣ ਕਾਲ ਕਰਦਾ ਜੀ। ਡੋਨਲਡ ਟਰੰਪ ਇਹ ਚਾਹ ਰਹੇ ਆ ਕਿ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਨੂੰ ਨੈਗੋਸ਼ੀਏਸ਼ਨਸ ਵਾਸਤੇ ਕਾਲ ਕਰਨ। ਹਾਲਾਂਕਿ ਡੋਨਲਡ ਟਰੰਪ ਰੈਡੀ ਨੇ ਨੈਗੋਸ਼ੀਏਸ਼ਨਸ ਵਾਸਤੇ, ਤੇ ਉਹਨਾਂ ਦਾ ਉਹ ਵੀ ਇਸ ਗੱਲ ਨੂੰ ਸਮਝਦੇ ਆ ਕਿ ਇਹ ਜਿਹੜਾ ਜਿਸ ਤਰੀਕੇ ਦੇ ਟੈਰਿਫਸ ਲਾਏ ਜਾ ਰਹੇ ਆ, ਜਿਵੇਂ ਪਰਸੈਂਟੇਜ ਵਧਾਈ ਜਾ ਰਹੀ ਆ, ਇਹ ਪ੍ਰੈਕਟੀਕਲ ਨਹੀਂ ਆ। ਮਤਲਬ ਉਹਦੇ ਨਾਲ ਕਿਉਂਕਿ US ਦਾ ਜਿਹੜਾ ਕੰਜ਼ਿਊਮਰ ਆ ਉਹ ਬਹੁਤ ਜ਼ਿਆਦਾ ਡਿਪੈਂਡੈਂਟ ਆ ਚਾਈਨਾ ਦੇ ਉੱਤੇ। ਉਹਦੀ ਡਿਪੈਂਡੈਂਸੀ ਤੁਸੀਂ ਮਤਲਬ ਪਿਛਲੇ 2-3 ਦਿਨ ਪਹਿਲਾਂ ਚਾਈਨਾ ਨੇ ਇੱਕ ਵੀਡੀਓ ਰਿਲੀਜ਼ ਕਰਕੇ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਅਮਰੀਕਨ ਇੰਡਸਟਰੀ ਪ੍ਰੋਡਕਸ਼ਨ ਕਪੈਸਿਟੀ ਦੀ, ਜਿਹਦੇ 'ਚ ਉਹਨਾਂ ਨੇ ਕੀਤਾ ਕਿ ਜਿਹੜੇ ਅਮਰੀਕਨਸ ਨੇ ਉਹਨਾਂ ਨੇ ਸ਼ੋਅ ਕੀਤਾ ਕਿ ਲਾਈਕ ਵੀ ਉਹ ਲੇਜ਼ੀ ਹੋ ਗਏ ਹੋਏ ਆ, ਤੇ ਉਹ ਚਾਹੇ ਉਹ ਮਾਸ ਪ੍ਰੋਡਕਸ਼ਨ ਵਾਸਤੇ ਤੁਸੀਂ ਕੱਪੜਾ ਸਿਉਣ ਦੀ ਗੱਲ ਹੋਵੇ, ਚੀਜ਼ਾਂ ਨੂੰ ਸਿਉਣ ਦੀ ਗੱਲ ਹੋਵੇ, ਇਸ ਤਰ੍ਹਾਂ ਉਹਨਾਂ ਨੇ ਡਿਜੀਟਲਾਈਜ਼ ਕੀਤਾ ਕਿ ਅਮਰੀਕਨਸ ਜਿਹੜੇ ਆ ਉਹ ਇਹ ਪ੍ਰੋਡਕਸ਼ਨ ਕਰ ਹੀ ਨਹੀਂ ਸਕਦੇ ਇਸ ਪੱਧਰ ਦੀ ਜਿਸ ਪੱਧਰ ਦੀ ਚਾਈਨਾ ਪ੍ਰੋਡਕਸ਼ਨ ਕਰ ਰਿਹਾ ਹੈ ਜੀ। ਚਾਈਨਾ ਨੇ ਕਿਉਂਕਿ ਜਿਹੜੇ ਪ੍ਰਾਈਸਿਸ ਨੇ ਉਹ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਡਿਮਾਂਡ ਐਂਡ ਸਪਲਾਈ ਦਾ ਫੈਕਟਰ ਸੀ, ਤਾਂ ਚਾਈਨਾ ਨੇ ਇੰਨੀ ਕਿ ਜ਼ਿਆਦਾ ਦੁਨੀਆ ਦੇ ਵਿੱਚ ਪ੍ਰੋਡਕਟਸ ਦੀ ਪ੍ਰੋਡਕਸ਼ਨ ਕੀਤੀ ਤੇ ਜਿਹਦੇ ਨਾਲ ਡਿਮਾਂਡ ਐਂਡ ਸਪਲਾਈ ਨੂੰ ਇਸ ਪੱਧਰ ਤੇ ਲਿਆਤਾ ਕਿ ਜਿਹੜਾ ਪ੍ਰੋਡਕਟਸ ਦਾ ਪ੍ਰਾਈਸ ਸੀ ਉਹ ਬਹੁਤ ਜ਼ਿਆਦਾ ਘਟ ਗਿਆ। ਤੇ ਜੇ ਉਹੀ ਚੀਜ਼ਾਂ ਅਮਰੀਕਾ ਦੇ ਵਿੱਚ ਪ੍ਰੋਡਿਊਸ ਹੋਣਗੀਆਂ ਜਿਹੜੀਆਂ ਅਜੇ ਚਾਈਨਾ ਤੋਂ ਆ ਰਹੀਆਂ ਨੇ, ਤਾਂ ਉਹਨਾਂ ਦੇ ਪ੍ਰਾਈਸਿਸ ਜਿਹੜੇ ਆ ਉਹ ਕੰਪੈਰੀਟਿਵਲੀ ਬੜੇ ਹਾਈ ਹੋਣਗੇ, ਤੇ ਉਹ ਜਿਹੜਾ ਅਮਰੀਕਨ ਕੰਜ਼ਿਊਮਰ ਆ ਉਹਦੇ ਤੇ ਮਤਲਬ ਉਹਦੀ ਸਾਈਕੋਲੋਜੀ ਤੇ ਵੀ ਤੇ ਉਹਦੀ ਜੇਬ ਤੇ ਵੀ ਜਿਹੜਾ ਆ ਉਹਦਾ ਵੱਡਾ ਅਸਰ ਦੇਖ ਸਕਦਾ। ਤੇ ਇਹ ਸਾਰੇ ਦੇ ਚੱਲਦਿਆਂ ਚਾਈਨਾ ਇਹਨਾਂ ਗੱਲਾਂ ਨੂੰ ਸ਼ਾਇਦ ਉਹ ਸਮਝਦਾ ਹੈ, ਉਹ ਅਮਰੀਕਨ ਸੁਸਾਇਟੀ ਨੂੰ ਵੀ ਡੀਪਲੀ ਮਤਲਬ ਉਹਦੀ ਸਟੱਡੀ ਉਹਨੇ ਕੀਤੀ ਹੋਈ ਹੈ, ਜਿਹਦੇ ਚੱਲਦਿਆਂ ਉਹ ਕਾਫੀ ਜ਼ਿਆਦਾ ਟਾਈਮ ਲੈ ਰਹੇ ਆ। ਤੇ ਡੋਨਲਡ ਟਰੰਪ ਹੁਣ ਕਿੰਨਾ ਕੁ ਹੋਰ ਸਮਾਂ ਜਿਹੜਾ ਆ ਆਪਣੀ ਇਸ ਅਪਰੋਚ ਨੂੰ ਕਾਇਮ ਰੱਖਦੇ ਆ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜੇ ਚਾਈਨਾ ਬਿਲਕੁਲ ਨਹੀਂ ਝੁਕਦਾ ਆ ਤੇ ਅਲਟੀਮੇਟਲੀ ਜਿਹੜੀ ਇਹ ਸਾਰੀ ਟਸਲ ਆ, ਹੁਣ ਉਹ ਟਸਲ ਦੇ ਵਿੱਚੋਂ ਕੋਈ ਇੱਕ ਝੁਕਦਾ ਜਾਂ ਨਹੀਂ ਝੁਕਦਾ ਉਹਦੇ ਤੇ ਗੱਲ ਡਿਪੈਂਡ ਕਰਦੀ ਹੈ। ਜੇ ਦੋਨਾਂ ਚੋਂ ਕੋਈ ਨਹੀਂ ਝੁਕਦਾ ਤੇ ਜਿਹੜੀ ਇਹ ਟਸਲ ਆ ਇਹ ਵੱਧਦੀ ਜਾਣੀ ਆ, ਤੇ ਇਹਦਾ ਫਿਰ ਅੰਤ ਕਿੱਥੇ ਹੋਣਾ ਆ ਕਿਉਂਕਿ ਇਸ ਟਾਈਮ ਜਦੋਂ ਈਗੋਸ ਤੇ ਗੱਲ ਆ ਜਾਏ ਲੀਡਰਸ ਦੀ, ਤੇ ਫਿਰ ਉਹ ਜਿਹੜੀ ਈਗੋ ਆ ਤੇ ਉਹ ਕਈ ਵਾਰ ਜਿਹੜੇ ਲੀਡਰਸ ਹੁੰਦੇ ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਆ, ਫਿਰ ਉਹ ਇਹੋ ਜਿਹੇ ਡਿਸੀਜਨ ਲੈ ਲੈਂਦੇ ਆ ਕਿ ਜਿਹੜੇ ਡਿਸੀਜਨ ਸਾਰੀ ਦੁਨੀਆ ਦੇ ਨੂੰ ਅਸਰਅੰਦਾਜ਼ ਕਰ ਸਕਦੇ ਆ ਜੀ। ਤੇ ਇਸ ਟਾਈਮ ਮਤਲਬ ਅਮਰੀਕਾ ਤੇ ਚਾਈਨਾ ਦੀ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਟੈਰਿਫ ਵਾਰ ਆ ਉਹਦੀ ਇਹ ਸਥਿਤੀ ਆ, ਬੜੀ ਵੋਲੇਟਾਈਲ ਸਥਿਤੀ ਆ। ਉਹਦੇ 'ਚ ਮੇਨ ਫੈਕਟਰ ਇਹੀ ਆ ਕਿ ਕੀ ਸ਼ੀ ਜਿਨਪਿੰਗ ਨੈਗੋਸ਼ੀਏਸ਼ਨਸ ਵਾਸਤੇ ਪਹਿਲਾਂ ਕਾਲ ਕਰਦੇ ਆ ਡੋਨਲਡ ਟਰੰਪ ਨੂੰ ਜਾਂ ਨਹੀਂ ਕਰਦੇ, ਤੇ ਡੋਨਲਡ ਟਰੰਪ ਕਿੰਨੀ ਕੁ ਦੇਰ ਹੋਰ ਜਿਹੜੀ ਆ ਇਸ ਚੀਜ਼ ਦੀ ਵੇਟ ਕਰ ਸਕਦੇ ਆ। ਤੇ ਅਮਰੀਕਾ ਦੀ ਜਿਹੜੀ ਸਟੇਟ ਆ ਐਡਮਿਨਿਸਟ੍ਰੇਸ਼ਨ ਆ ਇਸ ਟਾਈਮ, ਕਿਉਂਕਿ ਬਿਲਕੁਲ ਨਵਾਂ ਐਡਮਿਨਿਸਟ੍ਰੇਸ਼ਨ ਆ, ਟੋਟਲੀ ਚੇਂਜ ਕੀਤਾ ਅਮਰੀਕਨ ਸਿਸਟਮ ਨੂੰ ਇਸ ਐਡਮਿਨਿਸਟ੍ਰੇਸ਼ਨ ਨੇ, ਤੇ ਉਹ ਕਿੰਨਾ ਕੁ ਜ਼ਿਆਦਾ ਸਬਰ ਦੇ ਨਾਲ ਸਹਿਜਤਾ ਦੇ ਨਾਲ ਜਿਹੜੀ ਇਹ ਇੱਕ ਤਰ੍ਹਾਂ ਦੀ ਟ੍ਰੇਡ ਵਾਰ ਆ ਇਹਨੂੰ ਅੱਗੇ ਤੋਰਦੇ ਆ। ਕਿਉਂਕਿ ਜੇ ਅਮਰੀਕਾ ਝੁਕਦਾ ਆ ਤਾਂ ਇਹ ਅਮਰੀਕਾ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਵਾਲੀ ਗੱਲ ਹੋਣੀ ਆ ਜੇ ਅਮਰੀਕਾ ਚਾਈਨਾ ਨੂੰ ਇਸ ਵਾਰ ਨਹੀਂ ਝੁਕਾ ਸਕਿਆ ਆਪਣੇ ਸਾਹਮਣੇ, ਕਿਉਂਕਿ ਇਹ ਆਲ ਆਊਟ ਅਟੈਕ ਆ। ਤੇ ਜੇ ਚਾਈਨਾ ਨਹੀਂ ਝੁਕਦਾ ਤੇ ਅਮਰੀਕਾ ਦਾ ਰਿਸਪੌਂਸ ਕਿਹੋ ਜਿਹਾ ਆਉਂਦਾ ਆ, ਇਹ ਵੀ ਗੱਲ ਜਿਹੜੀ ਆ ਇਹ ਦੁਨੀਆ ਦੇ ਭਵਿੱਖ ਨੂੰ ਕਾਫੀ ਵੱਡੇ ਪੱਧਰ ਤੇ ਇਫੈਕਟ ਕਰ ਸਕਦੀ ਆ ਜੀ। ਉਹਦੇ ਵਿੱਚ ਹੁਣ ਇਹ ਤਾਂ ਦੋਵਾਂ ਦੀ ਗੱਲ ਸੀ ਅਮਰਵੀਰ ਸਿੰਘ ਜੀ, ਉਸ ਦੇ ਨਾਲ ਜਿਹੜਾ ਇੱਕ ਹੋਰ ਫੈਕਟਰ ਆ ਕਿ ਇਹ ਸਾਰੀ ਸਿਚੁਏਸ਼ਨ ਤੋਂ ਬਾਅਦ ਜਾਂ ਜਿਹੜੀ ਇਹ ਪੋਲਿਸੀ ਆ ਅਮਰੀਕਾ ਦੀ, ਉਸ ਤੋਂ ਬਾਅਦ ਚਾਹੇ ਯੂਰੋਪੀਅਨ ਯੂਨੀਅਨ, ਚਾਹੇ ਉਹ ਅਫਰੀਕਨ ਕੰਟੀਨੈਂਟ ਆ, ਚਾਹੇ ਉਹ ਏਸ਼ੀਆ ਆ, ਹਰ ਥਾਂ ਉੱਤੇ ਜਿਹੜਾ ਅਮਰੀਕਾ ਮਤਲਬ ਅਮਰੀਕਾ ਦਾ ਜਿਹੜਾ ਪ੍ਰਭਾਵ ਸੀ ਇਹਨਾਂ ਸਾਰੇ ਮੁਲਕਾਂ ਦੇ ਉੱਤੇ, ਉਹਦੇ ਵਿੱਚ ਅਸੀਂ ਕਹਿ ਸਕਦੇ ਕਿ ਸੰਨ ਲਾਉਣ ਦਾ ਇੱਕ ਵੱਡਾ ਮੌਕਾ ਚਾਈਨਾ ਨੂੰ ਮਿਲਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਅੱਜ ਸਪੇਨ ਦੇ ਜਿਹੜੇ ਆਈ ਥਿੰਕ ਪ੍ਰਾਈਮ ਮਿਨਿਸਟਰ ਨੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਪੈਡਰੋ ਸਾਂਕੇਜ਼, ਉਹ ਬੀਜ਼ਿੰਗ ਗਏ ਹੋਏ ਆ ਜੀ। ਉਸ ਦੌਰਾਨ ਸ਼ੀ ਜਿਨਪਿੰਗ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹਨਾਂ ਨਾਲ ਮੁਲਾਕਾਤ ਵੇਲੇ,
ਉਹਨਾਂ ਨੇ ਕਿਹਾ ਕਿ ਚਾਈਨਾ ਐਂਡ ਦਾ ਯੂਰੋਪੀਅਨ ਯੂਨੀਅਨ ਸ਼ੁੱਡ ਜੁਆਇੰਟਲੀ ਰੈਸਿਸਟ ਦਾ ਯੂਨੀਲੇਟਰਲ ਬੁਲਿੰਗ ਪ੍ਰੈਕਟਿਸਿਸ ਆਫ ਦਾ ਟਰੰਪ ਐਡਮਿਨਿਸਟ੍ਰੇਸ਼ਨ। ਜੀ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਸੀ ਸਪੇਨ ਦੇ, ਉਹਨਾਂ ਨੇ ਕਿਹਾ ਕਿ ਇਨ ਟਰਨ ਹੀ ਸੈਡ ਦੈਟ China's trade tensions with the US should not impede its cooperation with Europe। ਵੀ ਜਿਹੜੇ ਚਾਈਨਾ ਦੇ ਮਤਲਬ US ਦੇ ਨਾਲ ਜਿਹੜੀ ਟ੍ਰੇਡ ਟੈਂਸ਼ਨਸ ਨੇ ਉਹਨਾਂ ਦਾ ਅਸਰ ਯੂਰਪ ਦੇ ਨਾਲ ਜਿਹੜਾ ਕੋਆਪਰੇਸ਼ਨ ਹੈ ਚਾਈਨਾ ਦਾ ਉਹਦੇ ਤੇ ਨਹੀਂ ਪੈਣਾ ਚਾਹੀਦਾ ਜੀ। ਤੇ ਕਾਫੀ ਕੁਛ ਜਿਹੜਾ ਆ ਚੱਲ ਰਿਹਾ, ਜਿਵੇਂ ਯੂਰੋਪੀਅਨ ਯੂਨੀਅਨ ਜਿਹੜੀ ਆ ਉਹਦੇ ਅੰਦਰ ਇਹ ਗੱਲ ਚੱਲ ਰਹੀ ਹੈ ਕਿ ਜਿਹੜੀਆਂ ਚਾਈਨੀਜ਼ ਕਾਰਸ ਨੇ, ਖਾਸ ਤੌਰ ਤੇ ਇਲੈਕਟ੍ਰੀਕਲ ਵਹੀਕਲਸ ਨੇ, ਉਹਨਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਹਟਾਉਣ ਦੀ ਗੱਲ ਚੱਲ ਰਹੀ ਹੈ ਯੂਰੋਪੀਅਨ ਯੂਨੀਅਨ ਦੇ ਖਿੱਤੇ ਦੇ ਵਿੱਚ, ਜਿਹਦੇ ਨਾਲ ਉਹ ਵੱਡੀ ਮਾਰਕੀਟ ਚਾਈਨਾ ਦੇ ਲਈ ਓਪਨ ਹੋ ਸਕਦੀ ਆ। ਕਿਉਂਕਿ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਦੀ ਜਿਹੜੀ ਪੋਲਿਸੀ ਆ ਉਹਦੇ ਨਾਲ ਅਮਰੀਕਾ ਦਾ ਬਿਲਕੁਲ ਸਭ ਤੋਂ ਸਟਰੋਂਗ ਅਲਾਈ ਕੈਨੇਡਾ ਸੀ, ਤੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਵੀ ਹਾਲਾਤ ਇਹ ਚੱਲ ਰਹੇ ਆ ਕਿ ਚਾਹੇ ਉਹ ਅਮਰੀਕਾ ਦੀ ਸ਼ਰਾਬ ਹੋਵੇ, ਚਾਹੇ ਅਮਰੀਕਾ ਦੇ ਹੋਰ ਪ੍ਰੋਡਕਟ ਹੋਣ, ਉਹ ਕੈਨੇਡਾ ਦੇ ਵਿੱਚੋਂ ਕੱਢੇ ਜਾ ਰਹੇ ਆ। ਮਤਲਬ ਹਾਲਾਤ ਇੱਥੋਂ ਤੱਕ ਨੇ ਕਿ ਕੈਨੇਡੀਅਨ ਲੋਕ ਜਿਹੜੇ ਅਮਰੀਕਨ ਟੂਰਿਜ਼ਮ ਇੰਡਸਟਰੀ ਦਾ ਇੱਕ ਵੱਡਾ ਪਾਰਟ ਸੀ, ਵੱਡਾ ਹਿੱਸਾ ਸੀ, ਅਮਰੀਕਾ ਘੁੰਮਣ ਜਾਂਦੇ ਸੀ, ਉਹ ਜਿਹੜੇ ਟ੍ਰਿਪਸ ਨੇ ਉਹ ਕੈਂਸਲ ਹੋ ਰਹੇ ਆ। ਕੈਨੇਡੀਅਨਸ ਨੇ ਅਮਰੀਕਾ ਜਾਣਾ ਬੰਦ ਕਰਤਾ ਆ। ਤੇ ਨਾਲ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਜਿਹੜਾ ਟ੍ਰੇਡ ਮਤਲਬ ਖੁੱਲਾ ਸੀ ਤੇ ਉਹਦੇ 'ਚ ਵੀ ਕਾਫੀ ਜ਼ਿਆਦਾ ਫੈਸਲੇ, ਜਿਵੇਂ ਅੱਜ ਅੰਟਾਰੀਓ ਦੇ ਵਿੱਚ ਇੱਕ ਵੱਡੀ ਅਮਰੀਕਨ ਕਾਰ ਕੰਪਨੀ ਹੈ ਜਿਹੜੀ ਉਹਨੇ ਆਪਣੀ ਪ੍ਰੋਡਕਸ਼ਨ ਲਾਈਨ ਜਿਹੜੀ ਆ ਬੰਦ ਕਰਤੀ ਆ। ਤੇ ਇਸ ਤਰੀਕੇ ਦੇ ਜਿਹੜੇ ਫੈਸਲੇ ਆ ਜਿਹੜੇ ਅਮਰੀਕਾ ਦੇ ਸਟਰੋਂਗ ਅਲਾਈ ਸੀ ਉਹਨਾਂ ਦੇ ਦਰਮਿਆਨ ਵੀ ਹੋ ਰਹੇ ਆ। ਤੇ ਯੂਰੋਪੀਅਨ ਯੂਨੀਅਨ ਦੇ ਵਿੱਚ ਆਲਰੇਡੀ ਜਿਹੜਾ ਅਸੀਂ ਦੇਖਦੇ ਹਾਂ ਕਿ ਇੱਕ ਐਂਟੀ ਅਮਰੀਕਾ ਜਿਹੜਾ ਥੋਟ ਆ ਉਹ ਬੈਠਾ ਆ, ਤੇ ਚਾਈਨਾ ਆਲਰੇਡੀ ਕਾਫੀ ਇਨਰੋਡਸ ਬਿਲਡ ਕਰ ਚੁੱਕਿਆ ਆ। ਤੇ ਉਹਦੇ ਨਾਲ ਮਤਲਬ ਜਿਹੜੇ ਅਮਰੀਕਾ ਦੀ ਜਿਹੜੀ ਇਹ ਸਾਰੀ ਪੋਲਿਸੀ ਆ ਜਾਂ ਲਾਈਨ ਹੈ ਟੈਰਿਫ ਲਾਉਣ ਦੀ, ਜੇ ਅਮਰੀਕਾ ਇਹਨੂੰ ਸਹੀ ਤਰੀਕੇ ਦੇ ਨਾਲ ਨੈਗੋਸ਼ੀਏਸ਼ਨਸ ਨੂੰ ਸਿਰੇ ਨਹੀਂ ਚੜਾਉਂਦਾ ਤਾਂ ਮੈਨੂੰ ਲੱਗਦਾ ਕਿ ਚਾਈਨਾ ਜਿਹੜਾ ਆ ਉਹ ਜ਼ਰੂਰ ਮਤਲਬ ਕਾਫੀ ਮਤਲਬ ਸਟਰੋਂਗ ਪੋਜੀਸ਼ਨ 'ਚ ਆ ਸਕਦਾ ਹੈ। ਤੇ ਇਸ ਲਈ ਜਿਹੜਾ ਅਸੀਂ ਇਹ ਮਤਲਬ ਸਾਡੀ ਤਾਂ ਇਹੀ ਆਸ ਉਮੀਦ ਆ ਕਿ ਜਿਹੜਾ ਇਹ, ਕਿਉਂਕਿ ਜਿਹੜੀ ਟ੍ਰੇਡ ਦੀ ਵਾਰ ਆ ਇਸ ਟਾਈਮ, ਚਾਹੇ ਉਹ ਅਫਰੀਕਨ ਕੰਟੀਨੈਂਟ ਹੋਵੇ, ਚਾਹੇ ਉਹ ਗਾਜ਼ਾ ਵਰਗੀਆਂ ਜਿਹੜੀਆਂ ਕਨਫਲਿਕਟ ਦੇ ਅੰਦਰ ਜਿਹੜੇ ਖਿੱਤੇ ਆ ਉਹ ਹੋਣ, ਚਾਹੇ ਉਹ ਹੋਰ ਮੁਲਕ ਜਿੱਥੇ ਲੋਕਾਂ ਦੇ ਕੋਲ ਜਿਹੜੀਆਂ ਬੇਸਿਕ ਮਤਲਬ ਨਸੈਸਿਟੀਜ਼ ਹੁੰਦੀਆਂ ਨੇ ਵੀ ਰੋਟੀ, ਕੱਪੜਾ, ਮਕਾਨ, ਉਹ ਵੀ ਨਹੀਂ ਆ, ਤਾਂ ਉਹ ਦੁਨੀਆ ਦੀ ਵੱਡੀ ਪੋਪੂਲੇਸ਼ਨ ਇਹੋ ਜਿਹੀ ਆ ਇਸ ਟਾਈਮ ਜਿਹੜੀ ਹਜੇ ਵੀ ਇਹਨਾਂ ਚੀਜ਼ਾਂ ਦੀ ਉਡੀਕ ਕਰ ਰਹੀ ਆ। ਤਾਂ ਉਹਨਾਂ ਤੱਕ ਇਹਨਾਂ ਚੀਜ਼ਾਂ ਦੀ ਜਿਹੜੀ ਰਸਾਈ ਆ ਉਹਦੇ ਤੇ ਬਹੁਤ ਵੱਡਾ ਅਸਰ ਪੈਣਾ, ਖਾਸ ਤੌਰ ਤੇ ਗਰੀਬ ਤਬਕੇ ਤੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਸਭ ਤੋਂ ਵੱਡਾ ਫੰਡ ਪ੍ਰੋਵਾਈਡਰ ਸੀ, ਜਿਹੜੀਆਂ ਸਾਰੇ ਵਰਲਡ ਇੰਸਟੀਚਿਊਟ ਸੀ, ਚਾਹੇ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਸੀ, ਚਾਹੇ ਉਹ ਫੂਡ ਦੇ ਇੰਸਟੀਚਿਊਟ ਹੋਰ ਸੀ, ਤੇ ਉਹਨਾਂ ਸਾਰਿਆਂ ਦੇ ਵਿੱਚ ਅਮਰੀਕਾ ਵੀ ਪਿੱਛੇ ਪੈਰ ਖਿੱਚ ਰਿਹਾ ਹੈ। ਤਾਂ ਸਾਰੇ ਜਿਹੜੀ ਟ੍ਰੇਡ ਵਾਰ ਚੱਲ ਰਹੀ ਆ, ਇਹ ਜੇ ਲੰਮਾ ਸਮਾਂ ਚੱਲਦੀ ਆ ਤਾਂ ਇਹਦਾ ਉਸ ਆਬਾਦੀ ਤੇ ਬਹੁਤ ਵੱਡਾ ਅਸਰ ਪੈਣਾ, ਜਿਹਦੇ 'ਚ ਬਹੁਤ ਬੱਚੇ ਜਿਹੜੇ ਜ਼ਰੂਰੀ ਭੋਜਨ ਤੋਂ ਬਿਨਾਂ ਉਹ ਤੜਫਣਗੇ, ਮਤਲਬ ਸਾਫ਼ ਪਾਣੀ ਲਈ ਲੋਕ ਤੜਫਣਗੇ, ਦਵਾਈਆਂ ਲਈ ਲੋਕ ਤੜਫਣਗੇ। ਤਾਂ ਇਹ ਜਿਹੜੀ ਸਿਚੁਏਸ਼ਨ ਹੈ, ਇਸ ਕਰਕੇ ਇਹ ਕੋਈ ਮਨੁੱਖਤਾ ਦੇ ਵਾਸਤੇ ਕੋਈ ਅਸੀਂ ਕਹਿ ਸਕਦੇ ਹਾਂ ਕਿ ਚੰਗੀ ਗੱਲ ਨਹੀਂ ਹੈ, ਪਰ ਇਹ ਇੱਕ ਹੁਣ ਰਿਐਲਿਟੀ ਆ। ਤੇ ਇਹ ਕਿੱਧਰ ਮਤਲਬ ਜਾਂਦੀ ਆ ਇਹਦੇ ਉੱਤੇ ਮਤਲਬ ਹਜੇ ਅਸੀਂ ਐਨਾਲਿਸਿਸ ਕਰ ਸਕਦੇ, ਪਰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਬੇਸਿਕਲੀ ਹੁਣ ਇਹ ਗੱਲ ਸਿਰਫ 2 ਲੀਡਰਸ ਦੀ ਈਗੋ ਦੇ ਉੱਤੇ ਆ ਕਿ ਪਹਿਲਾ ਕਾਲ ਕੌਣ ਕਰਦਾ, ਸ਼ੀ ਜਿਨਪਿੰਗ ਕਰਦਾ ਜਾਂ ਡੋਨਲਡ ਟਰੰਪ ਕਰਦਾ। ਜੀ ਨਹੀਂ, ਇਹ ਬਿਲਕੁਲ ਦੇਖਣ ਵਾਲੀ ਗੱਲ ਹੈ। ਤੇ ਸਿਚੁਏਸ਼ਨ ਵੀ ਜਿਹੜੀ ਹੈ, ਜਿਵੇਂ ਤੁਸੀਂ ਕਿਹਾ ਵੀ ਕੋਈ ਇੱਕ ਸ਼ੇਕੀ ਗਰਾਊਂਡ ਦੇ ਉੱਤੇ ਖੜੀ ਹੈ, ਕੋਈ ਧਰਾਤਲ ਜਿਹੜੀ ਹੈ ਥੱਲੇ, ਉਹ ਵੀ ਧਰਤੀ ਵੀ ਜਿਹੜੀ ਹੈ ਹਿੱਲ ਰਹੀ ਹੈ। ਇਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ ਕਿਉਂਕਿ ਅਮਰੀਕਾ ਨੇ ਜਾਂ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਕਿਸਮ ਦੀ ਪੁਸ਼ ਦਿੱਤੀ ਹੈ ਇਸ ਸਾਰੀ ਟੈਰਿਫ ਵਾਰ ਨੂੰ, ਉਹ ਬਹੁਤ ਵੱਡੀ ਪੁਸ਼ ਦਿੱਤੀ ਹੈ ਤੇ ਉਹ ਉਸ ਲੈਵਲ ਤੱਕ ਚਲੀ ਗਈ ਹੈ ਜਿਹਨੂੰ ਅਸੀਂ ਦੇਖਦੇ ਹਾਂ ਵੀ ਜਿਹੜੀ ਅਮਰੀਕਾ ਦੀ ਇਕਨੋਮੀ ਵੀ ਹੈ ਜਾਂ ਅਮਰੀਕਾ ਦਾ ਜਿਹੜਾ ਡਾਲਰ ਹੈ, ਅਮਰੀਕਾ ਦੀ ਸਰਦਾਰੀ ਹੈ, ਉਹਦੇ 'ਚ ਉਹਨੂੰ ਬਰਕਰਾਰ ਰੱਖਣ ਦੇ ਲਈ ਜਾਂ ਜਿਹੜਾ ਉਹਦਾ ਥੱਲੇ ਇੱਕ ਬੇਸ ਹੈ ਉਹ ਹੈਗੇ ਨੇ ਟ੍ਰੈਜਰੀ ਬੌਂਡਸ,
ਅਮਰੀਕਾ ਦੇ ਜਿਹੜੇ ਬੌਂਡ ਜਿਹੜੇ ਮੁਲਕਾਂ ਨੇ ਟ੍ਰਿਲੀਅਨਸ ਆਫ ਡਾਲਰਸ ਦੇ ਵਿੱਚ ਖਰੀਦੇ ਹੋਏ ਨੇ। ਤੇ ਜਿਸ ਕਿਸਮ ਦੀ ਸਿਚੁਏਸ਼ਨ ਹੁਣ ਬਣ ਗਈ ਹੈ, ਹੁਣ ਗੱਲ ਉੱਥੇ ਆ ਗਈ ਹੈ ਵੀ ਗੱਲ ਇਕੱਲੇ ਟ੍ਰੇਡ ਤੱਕ, ਟੈਰਿਫਸ ਤੱਕ ਨਾ ਰਹਿ ਕੇ ਗੱਲ ਹੁਣ ਬੌਂਡਸ ਤੱਕ ਜਾ ਰਹੀ ਹੈ ਵੀ ਇਹਦੇ ਤੋਂ ਬਾਅਦ ਹੁਣ ਲੋਕਾਂ ਨੇ ਜਾਂ ਮੁਲਕਾਂ ਨੇ ਅਮਰੀਕਾ ਦੇ ਜਿਹੜੇ ਬੌਂਡ ਹੈਗੇ ਆ ਉਹ ਵੇਚਣੇ ਸ਼ੁਰੂ ਕਰ ਦੇਣੇ ਆ। ਸੋ ਉਹਦਾ ਇੰਪੈਕਟ ਨਹੀਂ ਅਮਰੀਕਾ ਕੋਲੋਂ ਝੱਲਿਆ ਜਾਣਾ ਹੈਗਾ। ਉਹ ਇੱਕ ਫੈਕਟਰ ਹੈ ਜਿਹੜਾ ਇੱਕ ਅਹਿਮ ਫੈਕਟਰ ਹੈ ਇਸ ਸਾਰੇ ਪਾਰਟ ਦੇ ਵਿੱਚ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਸਟਾਕ ਮਾਰਕੀਟਸ ਦੇ ਡਿੱਗਣ ਤੋਂ ਜਾਂ ਟੈਰਿਫਸ ਲਾਉਣ ਤੋਂ ਜਾਂ ਉਹਦੇ ਤੋਂ ਵੀ ਬਿਯੋਂਡ ਜਾਂਦਾ, ਉਹਦੇ ਤੋਂ ਵੀ ਵੱਡਾ ਜਾਂਦਾ। ਉਹਦੇ ਤੇ ਸਾਰੀ ਅਮਰੀਕਾ ਦੀ ਸਰਦਾਰੀ ਜਿਹੜੀ ਸਰਪੰਚੀ ਅਮਰੀਕਾ ਨੇ ਕੀਤੀ ਹੈ ਦੁਨੀਆ ਭਰ ਦੇ ਵਿੱਚ ਉਹ ਖੜੀ ਹੋਈ ਹੈ। ਤੁਸੀਂ ਇਸ ਹਿਸਾਬ ਨਾਲ ਉਹਨੂੰ ਦੇਖ ਸਕਦੇ ਹੋ। ਸੋ ਉਹ ਇੱਕ ਵੱਡਾ ਫੈਕਟਰ ਹੈ। ਬਿਲਕੁਲ ਠੀਕ ਤੁਸੀਂ ਜ਼ਿਕਰ ਕੀਤਾ। ਤੇ ਜਾਂਦੇ ਜਾਂਦੇ ਮੈਂ ਜ਼ਰੂਰ ਚਾਹੂੰਗਾ ਵੀ ਜਿੱਥੇ ਅਸੀਂ ਅਮਰੀਕਾ ਤੇ ਚਾਈਨਾ ਦੇ ਆਪਸੀ ਇਸ ਸਾਰੇ ਪਾਰਟ ਦੀ ਗੱਲ ਕੀਤੀ ਹੈ, ਉੱਥੇ ਬਾਕੀ ਮੁਲਕਾਂ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਹੈਗੀ ਹੈ, ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਇਸ ਵਕਤ ਅਮਰੀਕਾ ਦੀ ਨੀਤੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਬਾਕੀਆਂ ਨਾਲ ਨੈਗੋਸ਼ੀਏਸ਼ਨ ਕਰਕੇ ਉਹਨੂੰ 3 ਮਹੀਨਿਆਂ ਦੇ ਵਿੱਚ ਨਿਬੇੜ ਲੈਣਗੇ? ਉਹ ਯੂਰਪੀਅਨ ਮੁਲਕ ਹੋਣ, ਭਾਰਤ ਹੋਵੇ ਜਾਂ ਬਾਕੀ ਜਿਹੜੇ ਮੁਲਕ ਹੈਗੇ ਆ ਉਹਨਾਂ ਦੇ ਨਾਲ, ਜਿਵੇਂ ਉਹਨਾਂ ਨੇ ਬੀਤੇ 2 ਦਿਨ ਪਹਿਲਾਂ ਈਵਨ ਇੱਥੋਂ ਤੱਕ ਵੀ ਬਿਆਨ ਦਿੱਤਾ ਕਿ ਭਾਈ ਕਾਹਲੇ ਨੇ ਸਾਰੇ ਮੁਲਕ ਜਾਂ ਸਾਰੇ ਮੁਲਕ ਦੇ ਜਿਹੜੇ ਆਗੂ ਅਮਰੀਕਾ ਦੇ ਨਾਲ ਡੀਲ ਕਰਨ ਦੇ ਲਈ, ਉਹ ਤੇ ਮੇਰੇ ਤਰਲੇ ਕਰ ਰਹੇ ਆ। ਇਸ ਲੈਵਲ ਦਾ ਵੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆ। ਸੋ ਗੱਲ ਉੱਥੇ ਆ ਕੇ ਨਿਬੜ ਜਾਊਗੀ ਬਾਕੀ ਮੁਲਕਾਂ ਦੇ ਨਾਲ ਜਿਹੜਾ ਇਹ ਟ੍ਰੇਡ ਤੇ ਟੈਰਿਫ ਵਾਰ ਦਾ ਜਿਹੜਾ ਇੱਕ ਪਾਰਟ ਹੈਗਾ ਇਹ ਇਕੱਲੇ ਚਾਈਨਾ ਦੇ ਉੱਤੇ ਹੀ ਫੋਕਸ ਰਹੂਗਾ ਜਾਂ ਬਾਕੀਆਂ ਦੇ ਨਾਲ ਕਿਵੇਂ ਦੀ ਨਜ਼ਰ ਆ ਰਹੀ ਹੈ ਸਿਚੁਏਸ਼ਨ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਸ ਟਾਈਮ ਜਿਹੜੀ ਮਤਲਬ ਨੈਗੋਸ਼ੀਏਸ਼ਨਸ ਦੀ ਗੱਲ ਆ, ਖਾਸ ਤੌਰ ਤੇ ਸਭ ਤੋਂ ਪਹਿਲਾਂ ਮੈਂ ਇੰਡੀਆ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਜਿਹੜਾ ਇਸ ਪੋਸਟ ਤੋਂ ਬਾਅਦ ਜਿਹੜਾ ਇੰਡੀਆ ਦਾ ਮਿਨਿਸਟਰ ਆ ਪੀਯੂਸ਼ ਗੋਇਲ, ਜਿਹੜਾ ਆਈ ਥਿੰਕ ਟ੍ਰੇਡ ਮਿਨਿਸਟਰ ਆ, ਸਾਰੇ ਟ੍ਰੇਡਸ ਦਾ ਮਹਿਕਮਾ ਦੇਖਦਾ ਆ, ਤੇ ਕਮਰਸ ਮਿਨਿਸਟਰ ਆ, ਉਹਦੀ ਸਟੇਟਮੈਂਟ ਆਈ ਆ ਕਿ ਅਸੀਂ ਨੈਗੋਸ਼ੀਏਸ਼ਨਸ ਜਿਹੜੀਆਂ ਆ ਉਹ ਕਰ ਰਹੇ ਆ ਅਮਰੀਕਾ ਦੇ ਨਾਲ। ਪਰ ਉਹਨੇ ਕਿਹਾ ਕਿ ਕੋਈ ਵੀ ਜਿਹੜੀ ਡੀਲ ਆ ਉਹ ਗਨ ਪੁਆਇੰਟ ਦੇ ਉੱਤੇ ਅਸੈਪਟ ਨਹੀਂ ਕੀਤੀ ਜਾਊਗੀ ਜੀ। ਉਹਦੀ ਜਿਹੜੀ ਬੇਸਿਕਲੀ ਸ਼ਬਦਾਵਲੀ ਆ ਤੇ ਉਹ ਇਹ ਆ ਕਿ ਜੇ ਮਤਲਬ ਸਾਡੇ ਨਾਲ ਜਿਹੜੀ ਕੋਈ ਵੀ ਡੀਲ ਆ ਉਹ ਗੱਲਬਾਤ ਉਹਦੇ ਬਾਰੇ ਚੱਲ ਰਹੀ ਆ ਤੇ ਜਿਹੜਾ ਇੰਡੀਆ ਤੇ US ਦਾ ਜਿਹੜਾ ਟ੍ਰੇਡ ਆ ਉਹਨੂੰ 500 ਬਿਲੀਅਨ 2030 ਤੱਕ ਕਰਨ ਦਾ ਜਿਹੜਾ ਟਾਰਗੇਟ ਆ। ਪਰ ਉਹਨੇ ਕਿਹਾ ਵੀ ਕੋਈ ਵੀ ਨੈਗੋਸ਼ੀਏਸ਼ਨ ਜਿਹੜੀ ਆ ਉਹ ਗਨ ਪੁਆਇੰਟ ਦੇ ਉੱਤੇ ਜਾਂ ਅੰਡਰ ਪ੍ਰੈਸ਼ਰ ਜਿਹੜੀ ਆ ਉਹ ਇੰਡੀਆ ਐਕਸੈਪਟ ਨਹੀਂ ਕਰੂਗਾ। ਤੇ ਉਹਦੀ ਸਟੇਟਮੈਂਟ ਵੀ ਮੈਂ ਜ਼ਰੂਰ ਕੋਟ ਕਰਨੀ ਚਾਹੁੰਦਾ। ਉਹ ਪੀਯੂਸ਼ ਗੋਇਲ ਕਹਿੰਦਾ, I have said it many times before that we do not negotiate at the gun point. Time restrictions are good as they encourage us to talk swiftly, but until we are able to protect the interests of the country and people, it is never good to be hasty. ਮਤਲਬ ਉਹ ਬੇਸਿਕਲੀ ਜਿਹੜੀ ਉਹਦੀ ਸਟੇਟਮੈਂਟ ਆ ਉਹ ਇਹੀ ਇਸ਼ਾਰਾ ਕਰ ਰਹੀ ਹੈ ਕਿ ਇੰਡੀਆ ਕਾਫੀ ਅੰਡਰ ਪ੍ਰੈਸ਼ਰ ਆ ਅਮਰੀਕਾ ਤੋਂ ਤੇ ਇੰਡੀਆ ਜਿਹੜਾ ਆ ਉਹ ਰੈਜ਼ਿਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਪਰ ਉਹ ਕਿੰਨੀ ਕੁ ਦੇਰ ਕਰਦਾ ਆ ਇਹ ਹੁਣ ਦੇਖਣ ਵਾਲੀ ਗੱਲ ਹੋਣੀ ਆ, ਕਿਉਂਕਿ ਇੰਡੀਆ ਦੇ ਨਾਲ ਜਿਹੜਾ ਅਮਰੀਕਨ ਰਿਲੇਸ਼ਨ ਆ ਉਹ ਇਸ ਟਾਈਮ ਮਹਿਜ਼ ਇਕੱਲਾ ਟ੍ਰੇਡ ਦੇ ਉੱਤੇ ਨਹੀਂ ਖੜਾ ਹੋਇਆ। ਉਹ ਭਾਵੇਂ ਅਸੀਂ ਦੇਖ ਰਹੇ ਹਾਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਸ਼ੂ ਆ ਉਹ ਵੀ ਕਾਫੀ ਇੰਪੋਰਟੈਂਟ ਪਾਰਟ ਪਲੇ ਕਰ ਰਿਹਾ ਉਹਦੇ 'ਚ। ਤੇ ਨਾਲ ਹੀ ਜਿਹੜਾ ਉਸ ਖਿੱਤੇ ਦੇ ਵਿੱਚ ਜਿਹੜਾ ਇੰਡੀਆ ਦੀ ਜਿਹੜੀ ਮਤਲਬ ਤੁਸੀਂ ਕਹਿ ਸਕਦੇ ਕਿ ਜਿਹੜੀ ਵੈਲਿਊ ਆ ਅਮਰੀਕਨ ਇੰਟਰਸਟ ਦੇ ਲਈ, ਉਹ ਇੰਡੀਆ ਉਸ ਜਿਹੜੀ ਆਪਣੀ ਵੈਲਿਊ ਆ ਉਹਨੂੰ ਫੁਲਫਿਲ ਕਰ ਰਿਹਾ ਅਮਰੀਕਨ ਇੰਟਰਸਟ ਵਾਸਤੇ ਜਾਂ ਨਹੀਂ। ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਰੇ ਫੈਕਟਰਸ ਨੇ, ਇਹ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਜਾਂ ਅਮਰੀਕਾ ਇੰਡੀਆ ਤੋਂ ਕੀ ਚਾਹੁੰਦਾ ਆ ਉਹਦੇ 'ਚ ਕਾਫੀ ਵੱਡਾ ਰੋਲ ਪਲੇ ਕਰਨਗੀਆਂ। ਕਿਉਂਕਿ ਇੰਡੀਆ ਮਤਲਬ ਸਾਰੀ ਦੁਨੀਆ ਦੇ ਵਿੱਚ ਡੋਨਲਡ ਟਰੰਪ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਆਈ ਥਿੰਕ ਟੈਰਿਫ ਕਿਲਰ ਵਰਡ ਯੂਜ਼ ਕੀਤਾ ਸੀ ਡੋਨਲਡ ਟਰੰਪ ਨੇ। ਇੰਡੀਆ ਨੇ ਲੰਮੇ ਸਮੇਂ ਤੋਂ ਜਿਹੜਾ ਆ ਅਮਰੀਕਨ ਪ੍ਰੋਡਕਟਸ ਦੇ ਉੱਤੇ ਬਹੁਤ ਜ਼ਿਆਦਾ ਰੈਸਟ੍ਰਿਕਸ਼ਨਸ ਲਾਈਆਂ ਹੋਈਆਂ ਇੰਡੀਆ ਦੀ ਮਾਰਕੀਟ 'ਚ ਆਉਣ ਤੇ। ਤਾਂ ਉਹਦੇ ਪਿੱਛੇ ਕਾਰਨ ਜਿਹੜਾ ਇਨਸਾਈਡਰ ਮਤਲਬ ਸੋਰਸਿਸ ਨੇ ਉਹ ਇਹ ਦੱਸਦੇ ਆ ਕਿ ਕਿਉਂਕਿ ਇੰਡੀਆ ਨੇ ਆਪਣੀ ਮਾਰਕੀਟ ਓਪਨ ਕੀਤੀ ਜਦੋਂ 91 ਦੇ ਵਿੱਚ, ਤਾਂ ਉਹ ਮਾਰਕੀਟ ਓਪਨ ਕਰਨ ਵੇਲੇ ਵੀ ਇੰਡੀਆ ਉਸ ਤੋਂ ਬਾਅਦ ਵੀ ਜਿਹੜਾ ਇੰਡੀਆ ਉਹ ਲਗਾਤਾਰ ਜਿਹੜੇ ਰਸ਼ੀਅਨ ਥਿੰਕਰਸ ਨੇ ਜਾਂ ਰਸ਼ੀਅਨ
ਪੋਲਿਸੀ ਮੇਕਰਸ ਨੇ ਉਹਨਾਂ ਦੇ ਨਾਲ, ਉਹਨਾਂ ਦੇ ਪ੍ਰਭਾਵ ਹੇਠ ਹੀ ਇੰਡੀਆ ਨੇ ਸਾਰੀ ਜਿਹੜੀ ਆਪਣੀ ਪੋਲਿਸੀ ਆ ਉਹਨੂੰ ਕਿਸੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਬਿਲਡਅਪ ਕੀਤਾ, ਜਿਹਦੇ ਵਿੱਚ ਇਹ ਸੀ ਕਿ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਜਿਹੜਾ ਆ ਉਹਨੂੰ ਇੰਡੀਅਨ ਮਾਰਕੀਟ ਦੀ ਜਿਹੜੀ ਖੁੱਲ੍ਹ ਆ ਉਹ ਨਹੀਂ ਦਿੱਤੀ ਗਈ। ਤੇ ਹਾਲਾਂਕਿ ਅਮਰੀਕਾ ਨੇ ਭਾਵੇਂ ਉਹ ਚਾਈਨਾ ਦੇ ਹਵਾਲੇ ਨਾਲ ਗੱਲ ਹੋਵੇ, ਕਿਉਂਕਿ ਚਾਈਨਾ ਨੂੰ ਵੀ ਜਿਹੜਾ ਦੁਨੀਆ ਦੀ ਮਾਰਕੀਟ ਦੇ ਵਿੱਚ ਲਿਆਉਣ ਦਾ ਜਿਹੜਾ ਰਾਹ ਖੋਲ੍ਹਿਆ ਅਮਰੀਕਾ ਨੇ ਖੋਲ੍ਹਿਆ, ਤੇ ਇਸੇ ਤਰੀਕੇ ਦੇ ਨਾਲ ਇੰਡੀਆ ਜਿਹੜਾ ਆ ਇਹਨੂੰ ਵੀ, ਇਹਦੀ ਇਕੋਨਮੀ ਨੂੰ ਵੀ ਖੜਾ ਕਰਨ ਦੇ ਵਿੱਚ, ਬੂਸਟ ਕਰਨ ਦੇ ਵਿੱਚ ਅਮਰੀਕਾ ਨੇ ਹੀ ਬਹੁਤ ਵੱਡਾ ਰੋਲ ਪਲੇ ਕੀਤਾ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਚਾਈਨਾ ਤੇ ਇੰਡੀਆ ਇਹ ਦੋਵੇਂ ਹੀ ਅਮਰੀਕਾ ਨੂੰ ਦੇ ਲਈ ਖਤਰਾ ਬਣੇ ਹੋਏ ਆ। ਅਮਰੀਕਾ ਦੇ ਉੱਤੇ ਜਿਹੜੇ ਅਟੈਕਸ ਨੇ ਅਮਰੀਕਾ ਦੀ ਟੈਰੀਟਰੀ ਦੇ ਉੱਤੇ ਇਹ ਦੋਵੇਂ ਹੀ ਕਰ ਰਹੇ ਆ। ਤੇ ਮਤਲਬ ਇਹ ਜਿਹੜੀ ਸਥਿਤੀ ਇੰਡੀਆ ਦੇ ਹਵਾਲੇ ਨਾਲ, ਪਰ ਬਾਕੀ ਮੁਲਕਾਂ ਦੇ ਹਵਾਲੇ ਨਾਲ ਅਮਰਵੀਰ ਸਿੰਘ ਜੀ ਜੋ ਅਸੀਂ ਸਮਝ ਰਹੇ ਹਾਂ ਕਿ ਜੇ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਕਿ ਅਮਰੀਕਾ ਦੀ ਜਿਹੜੀ ਇਹ ਪੋਲਿਸੀ ਆ ਉਹਨੇ ਅਮਰੀਕਾ ਨੇ ਪਿਕ ਐਂਡ ਚੂਜ਼ ਨਹੀਂ ਕੀਤਾ ਕਿ ਕਿਸੇ ਇੱਕ ਮੁਲਕ ਨੂੰ, ਜਿਵੇਂ ਹੁਣ ਚਾਈਨਾ ਦੇ ਉੱਤੇ ਠੀਕ ਆ, ਚਾਈਨਾ ਦੇ ਉੱਤੇ ਉਹ ਬਾਕੀਆਂ ਦੇ ਉੱਤੇ ਪੋਜ਼ ਲਾਇਆ, ਚਾਈਨਾ ਦੇ ਉੱਤੇ ਉਹ ਲਗਾਤਾਰ ਪਰ ਟੈਰਿਫ ਲਾ ਰਹੇ ਆ ਜੀ। ਓਵਰਆਲ ਜਿਹੜੀ ਇਹ ਸਾਰੀ ਪੋਲਿਸੀ ਆ ਉਹ ਸਾਰੀ ਦੁਨੀਆ ਵਾਸਤੇ ਅਮਰੀਕਾ ਲੈ ਕੇ ਆਇਆ, ਡੋਨਾਲਡ ਟਰੰਪ ਲੈ ਕੇ ਆਏ। ਉਹਦੇ 'ਚ ਠੀਕ ਆ, ਮਤਲਬ ਉਹਨਾਂ ਦੀ ਕੋਈ ਇਹਦੇ ਪਿੱਛੇ ਇੱਕ ਸਮਝ ਹੋ ਸਕਦੀ ਆ, ਪਰ ਜਿੰਨੀ ਕੁ ਮੈਂ ਸਿਚੁਏਸ਼ਨ ਨੂੰ ਸਮਝ ਰਿਹਾ ਕਿ ਇਸ ਟਾਈਮ ਜਿੱਥੇ ਜੀਓਪੋਲੀਟੀਕਲ ਟੈਂਸ਼ਨਸ ਨੇ ਆਲ ਓਵਰ ਦੀ ਗਲੋਬ, ਪਿਛਲੇ ਜਿਹੜਾ ਸਾਰਾ US ਐਡਮਿਨਿਸਟ੍ਰੇਸ਼ਨ ਸੀ ਉਹਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਕਿ ਜਿਹੜੀ ਇਹ ਸਟਰਗਲ ਆ, ਇਹ ਸਟਰਗਲ ਕੋਈ ਕਿਸੇ ਇੱਕ ਟੈਰੀਟਰੀ ਦੀ ਨਹੀਂ, ਕਿਸੇ ਇੱਕ ਖਿੱਤੇ ਦੇ ਉੱਤੇ ਕਬਜ਼ੇ ਦੀ ਨਹੀਂ, ਇਹ ਸਟਰਗਲ ਵਰਲਡ ਆਰਡਰ ਚੇਂਜ ਕਰਨ ਦੀ ਆ। ਕਿ ਜਿਹੜਾ ਚਾਈਨਾ ਆ ਤੇ ਰਸ਼ੀਆ ਆ ਉਹ ਮਿਲ ਕੇ ਜਿਹੜਾ ਅਮਰੀਕਨ ਸੈਟਅਪ ਕੀਤਾ ਹੋਇਆ ਵਰਲਡ ਆਰਡਰ ਆ, ਡੈਮੋਕ੍ਰੇਸੀ ਬੇਸਡ, ਲਿਬਰਲ ਡੈਮੋਕ੍ਰੇਸੀ ਬੇਸਡ, ਓਪਨ ਮਾਰਕੀਟ ਬੇਸਡ, ਉਹਨੂੰ ਸਾਰੇ ਨੂੰ ਇਹ ਖਤਮ ਕਰਨਾ ਚਾਹੁੰਦੇ ਆ। ਤਾਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਡੋਨਾਲਡ ਟਰੰਪ ਦੀ ਪੋਲਿਸੀ ਆ ਉਹ ਬੇਸਿਕਲੀ ਜਿਹੜੀ ਚੀਜ਼ ਨੂੰ ਪਿਛਲਾ ਐਡਮਿਨਿਸਟ੍ਰੇਸ਼ਨ ਪ੍ਰੋਟੈਕਟ ਕਰਨ ਦੀ ਗੱਲ ਕਰ ਰਿਹਾ ਸੀ, ਤਾਂ ਡੋਨਾਲਡ ਟਰੰਪ ਦੀ ਇਹ ਪੋਲਿਸੀ ਸਾਰੀ ਆ ਉਸੇ ਅਟੈਕ ਨੂੰ, ਜਿਸ ਰੂਪ 'ਚ ਅਟੈਕ ਹੋ ਰਿਹਾ ਸੀ ਵੀ ਪ੍ਰੋਟੈਕਸ਼ਨਿਜ਼ਮ, ਫ੍ਰੀ ਮਾਰਕੀਟ ਨੂੰ ਬੰਦ ਕਰਨਾ, ਜਾਂ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਇਮੀਗ੍ਰੇਸ਼ਨ ਦੇ ਉੱਤੇ ਜਿਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਆ ਵੀ ਉਹ ਸਾਰੇ ਦੇ ਨਾਲ ਲਿਬਰਲ ਡੈਮੋਕ੍ਰੇਸੀ ਜਿਹੜੀ ਆ ਉਹਦੇ ਰਾਹ ਬੰਦ ਕਰਨੇ। ਤਾਂ ਇਹ ਸਾਰਾ ਕੁਝ ਜਿਹੜਾ ਆ ਜੋ ਪਿਛਲੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਸੀ ਅਟੈਕ ਹੋ ਰਹੇ ਨੇ, ਉਹ ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਪੋਲਿਸੀ ਵੀ ਉਹੀ ਸਾਰਾ ਕੁਝ ਕਰ ਰਹੀ ਹੈ। ਤਾਂ ਇਹ ਸਾਰੇ ਦੇ ਵਿੱਚ ਜਿਹੜੇ ਅਮਰੀਕਨ ਅਲਾਈਸ ਆ ਉਹਨਾਂ ਦੇ ਨਾਲ ਜਿਹੜੇ ਰਿਲੇਸ਼ਨਸ ਆ ਉਹ ਬਹੁਤ ਜ਼ਿਆਦਾ ਲੋ ਲੈਵਲ ਤੱਕ ਚਲੇ ਗਏ ਆ। ਕੈਨੇਡਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ, ਸਾਰੇ ਯੂਰੋਪੀਅਨ ਯੂਨੀਅਨ ਮੁਲਕਾਂ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ। ਮਤਲਬ ਨਾਟੋ ਵਰਗੇ ਜਿਹੜੇ ਇੰਸਟੀਚਿਊਟ ਸੀ ਉਹ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਟਰਸਟ ਆ ਅਮਰੀਕਾ ਤੋਂ ਦੇ ਉੱਤੇ ਨਹੀਂ ਰਿਹਾ, ਜਿਹੜੇ ਉਹਦੇ ਮੈਂਬਰਸ ਨੇ। ਅੱਜ ਸਾਰਾ ਯੂਰਪ ਜਿਹੜਾ ਆ ਇਸ ਗੱਲ ਦੇ ਉੱਤੇ ਆ ਗਿਆ ਕਿ ਸਾਨੂੰ ਆਪਣੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਆਪ ਚੁੱਕਣੀ ਪੈਣੀ ਹੈ, ਤੇ ਫਰਾਂਸ ਇੱਕ ਵੱਡੀ ਤਾਕਤ ਵਜੋਂ ਉਹਨਾਂ ਦੇ ਵਿੱਚ ਉੱਭਰ ਰਿਹਾ ਹੈ। ਤੇ ਮਤਲਬ ਇਹ ਸਾਰੇ ਦੇ ਵਿੱਚ ਇੱਕ ਗੱਲ ਜਿਹੜੀ ਸਮਝਣੀ ਆ ਉਹ ਬੜੀ ਔਖੀ ਹੋ ਰਹੀ ਆ ਕਿ ਅਮਰੀਕਨ ਇੰਟਰਸਟ ਦੀ ਡੋਨਾਲਡ ਟਰੰਪ ਐਡਮਿਨਿਸਟ੍ਰੇਸ਼ਨ ਗੱਲ ਕਰਦੇ ਆ, ਪਰ ਇਹ ਪੋਲਿਸੀ ਕਿਤੇ ਨਾ ਕਿਤੇ ਮਤਲਬ ਸਾਰੀ ਦੁਨੀਆ ਨੂੰ ਉਹਨਾਂ ਦੇ ਖਿਲਾਫ ਇੱਕ ਧਿਰ ਵਜੋਂ ਖੜਾ ਕਰ ਰਹੀ ਆ। ਮਤਲਬ ਅੱਜ ਚਾਈਨਾ ਜਿਹੜਾ ਆ ਇਸ ਚੀਜ਼ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਬੇਸਿਕਲੀ ਪੋਲਿਟਿਕਸ ਆ, ਚਾਈਨਾ ਨੇ ਉਸ ਚੀਜ਼ ਨੂੰ ਕਰਨਾ ਹੀ ਹੈ ਕਿ ਚਾਈਨਾ ਇਸ ਗੱਲ ਦੇ ਉੱਤੇ ਆ ਕੇ ਬਾਕੀ ਸਾਰੇ ਮੁਲਕਾਂ ਨੂੰ ਇਹ ਗੱਲ ਕਹਿ ਰਿਹਾ ਕਿ ਦੇਖੋ ਜਿਹੜੇ ਉਹਨੇ ਵਰਡ ਯੂਜ਼ ਕੀਤੇ ਆ, ਇਟਸ ਲਾਈਕ ਅ ਬੁਲਿੰਗ, ਕਿ ਅਮਰੀਕਾ ਜਿਹੜਾ ਆ ਬੁਲਿੰਗ ਕਰਦਾ ਆ। ਇਹੀ ਜਿਹੜਾ ਨੈਰੇਟਿਵ ਆ ਉਹ ਪਹਿਲਾਂ ਤੋਂ ਚਾਈਨਾ ਪੇਸ਼ ਕਰਦਾ ਆ ਰਿਹਾ ਕਿ ਜਿਹੜਾ ਅਮਰੀਕਾ ਆ ਉਹ ਇੱਕ ਐਜ਼ ਅ ਬੁਲੀ ਵਾਂਗ ਦੁਨੀਆ ਦੇ ਬਾਕੀ ਮੁਲਕਾਂ ਨੂੰ ਟਰੀਟ ਕਰਦਾ। ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇੰਡੀਅਨ ਫੋਰਨ ਮਿਨਿਸਟਰ ਐਸ ਜੈਸ਼ੰਕਰ ਆ ਉਹ ਵੀ ਇਸੇ ਸੇਮ ਲਾਈਨ ਦੇ ਉੱਤੇ ਅਮਰੀਕਾ ਦਾ ਕ੍ਰਿਟਿਸਿਜ਼ਮ ਪਿਛਲੇ ਕੋਈ ਸਾਲਾਂ ਤੋਂ ਲਗਾਤਾਰ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਟਫਾਰਮਸ ਤੇ ਕਰਦਾ ਰਿਹਾ ਜੀ। ਇਹ ਸਾਰੇ ਦੇ ਵਿੱਚੋਂ ਬ੍ਰਿਕਸ ਵਰਗਾ ਜਿਹੜਾ ਇੰਸਟੀਚਿਊਟ ਆ ਉਹਨੂੰ ਬਿਲਡ ਅਪ ਕੀਤਾ ਜਾ ਰਿਹਾ ਦੂਜੇ ਪਾਸੇ। ਤੇ ਡੋਨਾਲਡ ਟਰੰਪ ਦੀ ਸਾਰੀ ਪੋਲਿਸੀ ਮਤਲਬ ਕਿਤੇ ਨਾ ਕਿਤੇ ਜਿਹੜਾ ਅਮਰੀਕਨ ਪ੍ਰਭਾਵ ਸੀ ਦੁਨੀਆ ਦੇ ਉੱਤੇ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਡਿਲਿਊਟ ਕਰ ਰਹੀ ਆ, ਤੇ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਨੂੰ ਆਈਸੋਲੇਟ ਕਰ ਰਹੀ ਆ ਬਾਕੀ ਸਾਰੀ ਦੁਨੀਆ ਦੇ ਵਿੱਚੋਂ। ਤੇ ਇਹ ਉਦੋਂ ਹੋ ਰਿਹਾ ਜਦੋਂ ਅਸੀਂ ਜਾਣਦੇ ਕਿ ਚਾਈਨਾ ਨੇ ਬਹੁਤ ਜ਼ਿਆਦਾ ਪੈਸਾ ਆਪਣਾ ਇਨਵੈਸਟ ਕੀਤਾ ਹੋਇਆ ਆ ਪਿਛਲੇ ਕਈ ਸਾਲਾਂ ਤੋਂ ਦੁਨੀਆ ਦੇ ਵਿੱਚ ਇਨਰੋਡਸ ਬਿਲਡ ਕਰਨ ਦੇ ਲਈ, ਕਿ ਦੁਨੀਆ ਦੇ ਵਿੱਚ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਲਈ ਜੀ। ਜਿੱਥੇ ਮਤਲਬ ਉਸ ਕਲਾਵੇ ਨੂੰ ਜਾਂ ਚਾਈਨਾ ਦੀ ਉਸ ਅਪਰੋਚ ਨੂੰ ਜੇ ਕੋਈ ਰੋਕ ਰਿਹਾ ਸੀ ਤਾਂ ਉਹ ਰੋਕ ਰਿਹਾ ਸੀ ਅਮਰੀਕਨ ਪ੍ਰਭਾਵ।
ਤੇ ਜਦੋਂ ਹੁਣ ਅਮਰੀਕਾ ਆਪਣੇ ਪੈਰ ਪਿੱਛੇ ਖਿੱਚ ਰਿਹਾ ਆ ਸਾਰੇ ਦੁਨੀਆ ਦੇ ਮੁਲਕਾਂ 'ਚੋਂ, ਤਾਂ ਚਾਈਨਾ ਜਿਹੜਾ ਉਹਨਾਂ ਪੈਸਾ ਇਨਵੈਸਟ ਕੀਤਾ ਹੋਇਆ ਇਹਨਾਂ ਸਾਰੇ ਮੁਲਕਾਂ 'ਚੋਂ, ਮੇਬੀ ਹੁਣ ਵਰਕ ਮਤਲਬ ਉਹਦੀ ਜ਼ਿਆਦਾ ਕਪੈਸਿਟੀ ਹੋ ਜਾਣੀ ਆ ਵਰਕ ਕਰਨ ਦੀ ਇਸ ਸਿਚੁਏਸ਼ਨ ਦੇ ਵਿੱਚ। ਤੇ ਇਹ ਸਾਰੇ ਦੇ ਚੱਲਦਿਆਂ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਉਹ ਹੁਣ ਡੋਨਲਡ ਟਰੰਪ ਦੇ ਲਈ ਇੱਕ ਐਡਮਿਨਿਸਟ੍ਰੇਸ਼ਨ ਦੇ ਲਈ ਇੱਕ ਵੱਡਾ ਟੈਸਟ ਆ ਕਿ ਇਹ ਨੈਗੋਸ਼ੀਏਸ਼ਨਸ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨੂੰ ਅਮਰੀਕਾ ਦੇ ਲਈ ਹਾਸਲ ਕਰਨਾ ਪੈਣਾ ਆ, ਕਿਉਂਕਿ ਜਿਹੜੀ ਚੀਜ਼ ਉਹਨਾਂ ਨੇ ਕਹੀ ਹੈ ਕਿ ਮੈਂ ਅਮਰੀਕਾ ਦੇ ਵਿੱਚ ਦੁਬਾਰਾ ਇੰਡਸਟਰੀ ਲਿਆਉਣੀ ਚਾਹੁੰਦਾ ਜਿਹਦੇ ਨਾਲ ਵੱਧ ਜੋਬਸ ਹੋਣ, ਉਹ ਹੁਣ ਮਤਲਬ ਚੀਜ਼ਾਂ ਕਿਵੇਂ ਉਹਨਾਂ ਦੇ ਰਜੀਮ ਦੇ ਆਈ ਥਿੰਕ ਹੁਣ ਅਗਲੇ ਕੁਛ ਮਹੀਨੇ ਲੰਘ ਗਏ ਆ, 4 ਸਾਲਾਂ ਦਾ ਰਜੀਮ ਆ, ਤੇ ਉਹ 4 ਸਾਲਾਂ ਦੇ ਰਜੀਮ ਦੇ ਵਿੱਚ ਉਹ ਕਿਵੇਂ ਉਹਨੂੰ ਲੈ ਕੇ ਆਉਂਦੇ ਆ ਤੇ ਨੈਗੋਸ਼ੀਏਸ਼ਨਸ ਜਿਹੜੀਆਂ ਉਹ ਕਰ ਰਹੇ ਆ ਉਹਦੇ ਚੋਂ, ਕਿਉਂਕਿ ਕੰਟਰੀਜ਼ ਜਿਹੜੀਆਂ ਆ ਉਹਨਾਂ ਦੇ ਕੋਲ ਕੀ ਆ ਦੇਣ ਨੂੰ ਜ਼ਿਆਦਾ ਕੁਛ ਅਮਰੀਕਾ ਨੂੰ। ਅਮਰੀਕਾ ਆਲਰੇਡੀ ਇਸ ਟਾਈਮ ਦੁਨੀਆ ਦੀ ਸੁਪਰ ਪਾਵਰ ਆ ਜੇ ਤੁਸੀਂ ਡਾਲਰ ਦੀ ਗੱਲ ਕਰੋ, ਪਰ ਉਹ ਹੁਣ ਮਤਲਬ ਕੀ ਉਹਨਾਂ ਤੋਂ ਲੈ ਸਕਦੇ ਆ। ਅਫਰੀਕਾ ਵਰਗੀਆਂ ਜਿਹੜੇ ਕੁਝ ਗਰੀਬ ਮੁਲਕ ਨੇ ਉਹਨਾਂ ਤੋਂ ਅਮਰੀਕਾ ਕੀ ਲੈ ਸਕਦਾ, ਤਾਂ ਉਹ ਨੈਗੋਸ਼ੀਏਸ਼ਨਸ ਕਿਵੇਂ ਦੀਆਂ ਚੱਲਦੀਆਂ ਨੇ ਉਹਦੇ ਤੇ ਹੁਣ ਜ਼ਰੂਰ ਆਈ ਥਿੰਕ ਉਹ ਇੱਕ ਵੱਡਾ ਟੈਸਟ ਆ। ਮੈਨੂੰ ਜੋ ਮੇਰਾ ਐਨਾਲਿਸਿਸ ਆ ਕਿ ਕੱਢਣ ਪਾਉਣ ਨੂੰ ਉਹਨਾਂ ਨੈਗੋਸ਼ੀਏਸ਼ਨਸ ਚੋਂ ਅਮਰੀਕਾ ਦੇ ਲਈ ਕੁਛ ਜ਼ਿਆਦਾ ਨਹੀਂ ਹੋਣਾ ਆ ਉਹਨਾਂ ਮੁਲਕਾਂ ਤੋਂ, ਜ਼ਿਆਦਾਤਰ ਮੁਲਕਾਂ ਤੋਂ, ਤੇ ਵੀ ਉਹਦੇ ਚੋਂ ਪਰ ਹੁਣ ਉਹ ਕਿਵੇਂ ਉਹਨੂੰ ਮਤਲਬ ਡਿਫਾਈਨ ਕਿਵੇਂ ਕਰਦੇ ਆ ਟਰੰਪ ਐਡਮਿਨਿਸਟ੍ਰੇਸ਼ਨ। ਪਰ ਜਿਹੜੀ ਇੱਕ ਗੱਲ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ, ਕਿਉਂਕਿ ਐਲਨ ਮਸਕ ਬਾਰੇ ਇਹ ਗੱਲ ਸੀ ਕਿ ਉਹਦਾ ਕਾਫੀ ਪ੍ਰਭਾਵ ਆ, ਪਰ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਇਹ ਸਾਰੀ ਨਵੀਂ ਪੋਲਿਸੀ ਆ ਉਹਦਾ ਐਲਨ ਮਸਕ ਦੀ ਕੰਪਨੀ ਦੇ ਉੱਤੇ ਕਾਫੀ ਵੱਡਾ ਅਸਰ ਦਿਖ ਰਿਹਾ ਹੈ, ਟੈਸਲਾ ਦੇ ਉੱਤੇ। ਮਤਲਬ ਕੈਨੇਡਾ ਦੇ ਵਿੱਚ ਤਾਂ ਆਲਰੇਡੀ ਕਿੰਨਾ ਕੁਛ ਚੱਲ ਰਿਹਾ ਵੀ ਟੈਸਲਾ ਦਾ ਬਾਇਕਾਟ ਕਰੋ, ਪਰ ਟੈਸਲਾ ਦੀ ਕਾਫੀ ਵੱਡੀ ਮਾਰਕੀਟ ਸੀ ਕੈਨੇਡਾ ਦੇ ਵਿੱਚ। ਤੇ ਮਤਲਬ ਇਸ ਵੀ ਉਹ ਇੱਕ ਬਿਜ਼ਨਸਮੈਨ ਆ ਤੇ ਉਹਦਾ ਇਹ ਡਿਸੀਜਨ ਮੈਨੂੰ ਲੱਗਦਾ ਨਹੀਂ ਹੋ ਸਕਦਾ ਵੀ ਹੁਣ ਮਤਲਬ, ਕਿਉਂਕਿ ਕਿਹੜੇ ਸਲਾਹਕਾਰ ਨੇ ਜਿਹੜੇ ਡੋਨਲਡ ਟਰੰਪ ਦੇ ਇਹਨਾਂ ਡਿਸੀਜਨਸ ਨੂੰ ਪ੍ਰਭਾਵਿਤ ਕਰ ਰਹੇ ਆ। ਇਹ ਇੱਕ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਜਿਹੜੀਆਂ ਇਹ ਗੱਲਾਂ ਆ ਇਹ ਸਾਹਮਣੇ ਆਉਣ, ਮਤਲਬ ਉਦੋਂ ਤੱਕ ਅਸੀਂ ਅੰਦਾਜ਼ੇ ਲਾ ਸਕਦੇ ਹਾਂ, ਪਰ ਜਦੋਂ ਗੱਲਾਂ ਸਾਹਮਣੇ ਆਉਂਦੀਆਂ, ਕਿਉਂਕਿ ਜਦੋਂ ਚੀਜ਼ਾਂ ਵਾਪਰ ਜਾਂਦੀਆਂ ਆ 15-20 ਸਾਲਾਂ ਬਾਅਦ ਗੱਲਾਂ ਸਾਹਮਣੇ ਆਉਂਦੀਆਂ, ਫਿਰ ਕਹਾਣੀ ਪੂਰੀ ਤਰ੍ਹਾਂ ਸਮਝ ਆਉਂਦੀ ਹੁੰਦੀ ਆ ਕਿ ਕਿੱਥੋਂ ਕਿਹੜੀ ਚੀਜ਼ ਕਿਵੇਂ ਚੱਲ ਰਹੀ ਸੀ। ਜੀ ਬਿਲਕੁਲ, ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀ ਇਹ ਸਾਰੀ ਗੱਲ ਹੈ ਕਿਵੇਂ ਅਨਫੋਲਡ ਹੁੰਦੀ ਹੈ, ਤੇ ਉਮੀਦ ਤੇ ਅਰਦਾਸ ਇਹੀ ਹੈ ਵੀ ਇਹ ਫॉर द ਵਰਸਟ ਵਾਲੇ ਪਾਸੇ ਨੂੰ ਨਾ ਜਾਵੇ, ਉਨੀ ਗੱਲ ਨਾ ਵਧੇ ਕਿ ਜਿਹੜਾ ਆਮ ਲੋਕਾਂ ਦਾ, ਭਾਵੇਂ ਉਹ ਅਮਰੀਕਾ ਦੇ ਵਿੱਚ ਹੋਣ, ਇੱਥੇ ਵੀ ਹੁਣ ਜਦੋਂ ਅਸੀਂ ਅਮਰੀਕਾ ਕੈਨੇਡਾ 'ਚ ਦੇਖ ਰਹੇ ਹਾਂ ਪ੍ਰਾਈਸਿਸ, ਆਮ ਜਿਹੜੀਆਂ ਤੁਹਾਡੀਆਂ ਲੋੜ ਵਾਲੀਆਂ ਚੀਜ਼ਾਂ ਨੇ, ਗਰੋਸਰੀਜ਼ ਤੋਂ ਲੈ ਕੇ ਹਰ ਇੱਕ ਚੀਜ਼ ਦੀ ਜਿਹੜੀ ਪ੍ਰਾਈਸ ਹੈ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ। ਕਿਤੇ 20% ਤੋਂ 40% ਤੱਕ ਦਾ ਰਾਈਜ਼ ਇਸ ਵਕਤ ਦੇਖਿਆ ਜਾ ਰਿਹਾ ਹੈ। ਵੀ ਇਹ ਇਨਫਲੇਸ਼ਨ ਜਾਂ ਗੱਲ ਰਿਸੈਸ਼ਨ ਵੱਲ ਨੂੰ ਨਾ ਜਾਵੇ, ਅਮਰੀਕਾ ਦੇ ਵਿੱਚ ਵੀ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਬਾਹਰ ਵੀ, ਇਹੀ ਅਰਦਾਸ ਤੇ ਆਸ ਹੈਗੀ ਆ। ਹੁਣ ਨਾਲ ਸੁਖਵਿੰਦਰ ਸਿੰਘ ਜੀ, ਇਸੇ ਦੇ ਨਾਲ ਆਪਾਂ ਅਗਲੇ ਟੌਪਿਕ ਦੇ ਵੱਲ ਚੱਲਦੇ ਹਾਂ। ਜਦੋਂ ਗੱਲ ਕਰਦੇ ਹਾਂ ਅਸੀਂ ਜਿੱਥੇ ਟ੍ਰੇਡ ਦੀ ਤੇ ਟੈਰਿਫ ਦੀ ਗੱਲ ਕੀਤੀ ਹੈ, ਇਹਦਾ ਮਤਲਬ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ ਜਿਹੜੀ ਇੱਕ ਨੀਤੀ ਦੀ ਸ਼ਿਫਟ ਹੋਈ ਹੈ ਅਮਰੀਕਾ ਦੇ ਵਿੱਚ, ਉਹਦਾ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰਭਾਵ ਪੈ ਰਿਹਾ, ਦੁਨੀਆ ਭਰ ਦੇ ਵਿੱਚ ਵੀ ਪੈ ਰਿਹਾ ਤੇ ਵਿਦਨ US ਵੀ ਵੱਡਾ ਪ੍ਰਭਾਵ ਪੈ ਰਿਹਾ। ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਨੀਤੀ ਸੀਗੀ, ਉਹਨਾਂ ਨੇ ਕਾਫੀ ਸਖਤ ਸਟੈਂਡ ਰੱਖਿਆ ਤੇ ਆਉਂਦੇ ਸਾਰ ਜਿਵੇਂ ਉਹਨਾਂ ਨੇ ਅੰਦਰੂਨੀ ਜਦੋਂ ਅਸੀਂ ਦੇਖਦੇ ਹਾਂ ਜੱਜਸ ਨੂੰ ਬਦਲਣ ਤੋਂ ਲੈ ਕੇ ਇੱਕ ਪਾਲਿਸੀ ਸ਼ਿਫਟ ਕੀਤੀ ਹੈ ਤੇ ਇੱਕ ਰੋਕਣ ਦੀ ਲਾਈਨ ਅਸੀਂ ਹੁਣ ਨੰਬਰਾਂ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਉਹਦੇ 'ਚ ਵੱਡੇ ਲੈਵਲ ਦੇ ਉੱਤੇ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੀ ਨੀਤੀ ਅਸਰਦਾਰ ਵੀ ਹੁੰਦੀ ਨਜ਼ਰ ਆ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਇੱਕ ਅੱਜ ਅਸੀਂ ਜਦੋਂ ਭਾਰਤ ਦੇ ਹਵਾਲੇ ਨਾਲ ਜਾਂ ਸਾਡੇ ਭਾਈਚਾਰੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਸੀਂ ਸਿੱਖਾਂ ਪੰਜਾਬੀਆਂ ਦੇ ਹਵਾਲੇ ਨਾਲ, ਤੇ ਮਤਲਬ ਪੰਜਾਬ ਦੀ ਇੱਕ ਵੱਡੀ ਮਾਈਗ੍ਰੇਸ਼ਨ ਜਿਹੜੀ ਹੈਗੀ ਹੈ ਉਹ ਅਮਰੀਕਾ ਦੇ ਵਿੱਚ ਹੋ ਰਹੀ ਸੀਗੀ, ਪਿਛਲੇ ਸਮੇਂ ਦੇ ਵਿੱਚ ਹੋਈ ਵੀ ਹੈ ਤੇ ਹੋ ਵੀ ਰਹੀ ਸੀ। ਜਿਹੜੀ ਹੋ ਰਹੀ ਸੀ ਉਹਨੂੰ ਤੇ ਹੁਣ ਕਿਤੇ ਨਾ ਕਿਤੇ ਵੱਡੇ ਲੈਵਲ ਦੇ ਉੱਤੇ ਠੱਲ ਪੈਂਦੀ ਨਜ਼ਰ ਆ ਰਹੀ ਹੈ ਵੀ ਉਹ ਕੰਮ ਇੱਕ ਹਿਸਾਬ ਨਾਲ ਠੱਪ ਹੋ ਗਿਆ ਹੈ। ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਜਾਂ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਤੇ ਉਹਦੀ ਇੰਪਲੀਮੈਂਟੇਸ਼ਨ ਵੀ ਕਾਫੀ ਹੱਦ ਤੱਕ ਹੁੰਦੀ ਨਜ਼ਰ ਆ ਰਹੀ ਹੈ। ਤੇ ਨਾਲ ਹੁਣ ਮਤਲਬ ਗੱਲ ਇਹਦੇ ਤੋਂ ਵੀ 2 ਸਟੈਪ ਅੱਗੇ ਜਾਂਦੇ ਆ ਇੱਥੇ ਤੱਕ ਆ ਗਈ ਹੈ ਵੀ ਜਿਹੜੇ ਲੋਕ ਇੱਥੇ ਰਹਿ ਰਹੇ ਆ
ਉਹਨਾਂ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਕਿਸ ਕਿਸਮ ਨਾਲ ਡੀਲ ਕਰ ਸਕਦੀ ਹੈ। ਜਦੋਂ ਅਸੀਂ ਪਿਊ ਰਿਸਰਚ ਇੰਸਟੀਚਿਊਟ ਦੀ ਗੱਲ ਕਰਦੇ ਹਾਂ, ਉਹਨਾਂ ਵੱਲੋਂ ਜਿਹੜਾ ਡਾਟਾ ਇਕੱਠਾ ਕੀਤਾ ਜਾਂਦਾ ਆ ਉਹ 6-7 ਲੱਖ ਤੱਕ ਦਾ ਨੰਬਰ ਵੀ ਦਿੰਦਾ ਆ ਵੀ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਨੇ ਸਾਊਥ ਏਸ਼ੀਅਨ ਮੂਲ ਦੇ ਜਾਂ ਭਾਰਤੀ ਮੂਲ ਦੇ ਕਹਿ ਲਓ, ਉਹ ਇਸ ਮੁਲਕ ਦੇ ਵਿੱਚ ਹੈਗੇ ਆ। ਤੇ ਮਤਲਬ ਹੁਣ ਉਹਨਾਂ ਬੰਦਿਆਂ ਨਾਲ ਕਿਵੇਂ ਡੀਲ ਕਰਨਾ, ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੋਸ਼ਿਸ਼ ਕੀਤੀ ਇੱਕ ਨਵਾਂ ਲਾਅ ਲਿਆਉਣ ਦੀ, ਜਿਹਨੂੰ ਅੱਜ ਜਿਹੜੀ ਫੈਡਰਲ ਜੱਜ ਹੈਗੇ ਆ ਉਹਨਾਂ ਨੇ ਓਕੇ ਕਰ ਦਿੱਤਾ ਆ ਕਿ ਨਵਾਂ ਕਾਨੂੰਨ ਅਮਰੀਕਾ ਦੇ ਵਿੱਚ ਆ ਰਿਹਾ, ਜਿਹਦੇ ਲਈ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਗਵਰਨਮੈਂਟ ਦੇ ਨਾਲ, ਸਰਕਾਰ ਦੇ ਨਾਲ ਕਿਸੇ ਨਾ ਉਹਨਾਂ ਨੂੰ ਰਜਿਸਟਰ ਹੋਣਾ ਪੈਣਾ ਆ, ਉਹਨਾਂ ਨੂੰ ਆਪਣੀ ਪਛਾਣ ਵੀ ਤੇ ਉਹਨਾਂ ਨੂੰ ਸਾਰਾ ਆਪਣਾ ਕੰਮ ਦਾ ਜਾਂ ਉਹ ਵੇਰਵੇ ਜਿਹੜੇ ਹੈਗੇ ਆ ਉਹ ਸਾਂਝੇ ਕਰਨੇ ਪੈਣੇ ਆ। ਜਿੱਥੇ ਇੱਕ ਪਾਸੇ ਇੱਕ ਪੈਨਿਕ ਦਾ ਮਾਹੌਲ ਬਣਿਆ ਹੋਇਆ ਵਿਦਨ ਅਮਰੀਕਾ, ਉੱਥੇ ਨਾਲ ਹੀ ਨਾਲ ਮਤਲਬ ਇਹ ਇੱਕ ਹੋਰ ਨੈਕਸਟ ਸਟੈਪ ਤੇ ਜਾਂਦੇ ਆ ਉਹਦੀ ਉਹ ਹੈ ਵੀ ਹੁਣ ਇਹਦੇ ਚੋਂ ਟਰੰਪ ਐਡਮਿਨਿਸਟ੍ਰੇਸ਼ਨ ਕੀ ਕੱਢਣਾ ਚਾਹੁੰਦਾ ਆ। ਜੇ ਉਹ ਰਜਿਸਟ੍ਰੇਸ਼ਨ ਹੁੰਦੀ ਹੈ ਕਿਸ ਲੈਵਲ ਤੇ ਹੁੰਦੀ ਹੈ, ਹਾਲਾਂਕਿ ਮੈਂ ਇਹ ਦੱਸ ਦਿਆਂ ਵੀ ਜਿਹੜੇ ਇਹ ਅੱਜ ਦੀ ਹਾਲਾਂਕਿ ਲੇਟੈਸਟ ਖਬਰ ਹੈਗੀ ਆ ਤੇ ਇਸ ਦੇ ਵਿੱਚ ਜਿਹੜੇ ਆਲਰੇਡੀ ਇਮੀਗ੍ਰੇਸ਼ਨ ਦੇ ਰਾਹੀਂ ਆਏ ਨੇ, ਵੀਜ਼ਾ ਲੈ ਕੇ ਆਏ ਨੇ, ਸਟੂਡੈਂਟ ਵੀਜ਼ਾ ਲੈ ਕੇ ਆਏ ਨੇ ਜਾਂ ਜਿਨ੍ਹਾਂ ਕੋਲ ਆਲਰੇਡੀ ਗ੍ਰੀਨ ਕਾਰਡ ਹੈਗਾ, ਉਹਨਾਂ ਨੂੰ ਇਹ ਮੰਨਿਆ ਜਾਊਗਾ ਵੀ ਉਹ ਆਲਰੇਡੀ ਰਜਿਸਟਰਡ ਨੇ ਗਵਰਨਮੈਂਟ ਦੇ ਨਾਲ। ਪਰ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਜਿਨ੍ਹਾਂ ਦੇ ਕਾਗਜ਼ ਪੱਤਰ ਇੱਥੇ ਰਹਿਣ ਦੀ ਇਜਾਜ਼ਤ ਜਾਂ ਵਰਕ ਪਰਮਿਟ ਵਗੈਰਾ ਨਹੀਂ ਮਿਲੇ ਹੋਏ, ਉਹਨਾਂ ਦੇ ਲਈ ਇਹ ਇੱਕ ਸਵਾਲੀਆ ਨਿਸ਼ਾਨ ਹੈ ਨਹੀਂ ਵੀ ਉਹਨਾਂ ਨੇ ਅੱਗੇ ਪ੍ਰੋਸੀਡ ਕਿਵੇਂ ਕਰਨਾ। ਹਾਲਾਂਕਿ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਲੀਅਰ ਹੋਣੀ ਹੈ, ਅੱਜ ਦੀ ਹੀ ਇਹ ਜੱਜਮੈਂਟ ਹੈਗੀ ਹੈ। ਸੋ ਮੈਂ ਚਾਹੂੰਗਾ ਵੀ ਥੋੜਾ ਜਿਹਾ ਜਿੰਨੀ ਕੁ ਡੀਟੇਲ ਅਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹਾਂ ਇਸ ਬਾਰੇ ਉਹ ਜ਼ਰੂਰ ਕਰੀਏ। ਬਿਲਕੁਲ ਅਮਰਜੀਤ ਸਿੰਘ ਜੀ, ਮਤਲਬ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਕਿਉਂਕਿ ਵੱਡੇ ਪੱਧਰ ਤੇ ਪਾਲਿਸੀ ਸ਼ਿਫਟ ਆ ਰਿਹਾ ਤੇ ਉਹਦੇ 'ਚ ਜਿਹੜਾ ਕਿਉਂਕਿ ਡੋਨਲਡ ਟਰੰਪ ਦੀ ਜਿਹੜੀ ਇਲੈਕਸ਼ਨ ਸੀ ਉਹਦਾ ਇੱਕ ਮੇਨ ਮੁੱਦਾ ਵੀ ਸੀ ਇਹ। ਡੋਨਲਡ ਟਰੰਪ ਨੇ ਇਲੈਕਸ਼ਨਸ ਤੋਂ ਪਹਿਲਾਂ ਹੀ ਇਹ ਕਲੀਅਰ ਕੀਤਾ ਸੀ ਕਿ ਉਹ ਜਿਹੜੇ ਇਲੀਗਲ ਇਮੀਗ੍ਰੇਸ਼ਨ ਆ ਅਮਰੀਕਾ ਦੇ ਵਿੱਚ ਉਹਦੇ ਤੇ ਕ੍ਰੈਕਡਾਊਨ ਕਰਨਗੇ ਤੇ ਜਿਹਦੇ ਤੇ ਉਹਨਾਂ ਨੇ ਆਉਂਦੇ ਹੀ ਮਤਲਬ ਪਾਵਰ 'ਚ ਆਉਂਦੇ ਹੀ ਅਸੀਂ ਦੇਖਿਆ ਕਿਵੇਂ ਜਹਾਜ਼ ਭਰ ਕੇ ਜਿਹੜੇ ਆ ਭੇਜਣੇ ਸ਼ੁਰੂ ਕੀਤੇ। ਤੇ ਉਸ ਤੋਂ ਇਲਾਵਾ ਹੁਣ ਲਗਾਤਾਰ ਜਿਹੜੇ ਬੰਦੇ ਆ ਉਹਨਾਂ ਨੂੰ ਮਤਲਬ ਡਿਪੋਰਟ ਕੀਤਾ ਜਾ ਰਿਹਾ ਵੱਖ-ਵੱਖ ਮੁਲਕਾਂ ਦੇ ਵਿੱਚ। ਤੇ ਜਿਹੜਾ ਅੱਜ ਦਾ ਇਹ ਡਿਸੀਜਨ ਆ ਇਹਦੇ ਬਾਰੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਰਜਿਸਟ੍ਰੇਸ਼ਨ ਆ ਲਾਜ਼ਮੀ ਕਰ ਦਿੱਤੀ ਗਈ ਆ ਜੀ, ਤੇ ਉਹ ਆਈ ਥਿੰਕ 11 ਅਪ੍ਰੈਲ ਤੋਂ ਇਹ ਜਿਹੜਾ ਲਾਗੂ ਆ ਇਹਦਾ ਮਤਲਬ ਵੀ ਸ਼ੁਰੂ ਆ। ਤੇ ਜਿਹਦੇ 'ਚ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਮਤਲਬ ਵਿਦਿਨ ਦਾ 30 ਡੇਜ਼ ਜਿਹੜਾ ਆ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਹੋਣੀ ਚਾਹੀਦੀ ਆ। ਜੇ ਰਜਿਸਟ੍ਰੇਸ਼ਨ ਤੁਹਾਡੀ ਨਹੀਂ ਹੁੰਦੀ ਆ ਤਾਂ ਫਿਰ ਤੁਹਾਨੂੰ ਸਜ਼ਾ ਵੀ ਹੋ ਸਕਦੀ ਆ, ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਹੈ ਜੇ ਤੁਸੀਂ ਫੜੇ ਜਾਂਦੇ ਹੋ। ਤੇ ਜਿਹੜਾ ਫਿਰ ਨਾਲ ਦੀ ਨਾਲ ਕਿਉਂਕਿ ਇਹ ਕਾਨੂੰਨ ਤਾਂ ਭਾਵੇਂ ਇੱਥੋਂ ਤੱਕ ਦੀ ਗੱਲ ਕਰਦਾ ਪਰ ਆਲਰੇਡੀ ਜਿਹੜੀਆਂ ਡੈਪੂਟੇਸ਼ਨਸ ਨੇ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਤੁਹਾਡੇ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਹੈ ਅਮਰੀਕਾ 'ਚ ਰਹਿਣ ਦੇ ਤਾਂ ਜੇ ਤੁਸੀਂ ਫੜੇ ਜਾਂਦੇ ਹੋ ਫਿਰ ਤੁਹਾਡੇ ਲਈ ਜਿਹੜਾ ਰਾਹ ਆ ਉਹ ਡੈਪੂਟੇਸ਼ਨਸ ਦਾ ਹੀ ਬਚਦਾ ਆ। ਤੇ ਉਹਦੇ ਲਈ ਫਿਰ ਚਾਹੇ ਉਹ ਗਵਰਨਮੈਂਟ ਡਿਪੋਰਟ ਕਰੇ ਜਾਂ ਹੁਣ ਸੈਲਫ ਡੈਪੂਟੇਸ਼ਨਸ ਦਾ ਜਿਹੜਾ ਇੱਕ ਨਵਾਂ ਪ੍ਰੋਵੀਜ਼ਨ ਜਿਹੜਾ ਆ ਉਹ ਪੁਸ਼ ਕੀਤਾ ਜਾ ਰਿਹਾ ਇਹ ਸੈਲਫ ਡਿਪੋਰਟ ਆਪਣੇ ਆਪ ਨੂੰ ਕਰੋ। ਤੇ ਉਹਦੇ 'ਚ ਜਿਹੜੀ ਅੱਜ ਦੀ ਸਟੇਟਮੈਂਟ ਆ ਇਸ ਮਤਲਬ ਫੈਸਲੇ ਤੋਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਦੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ I reminded all foreign nationals present in the US for longer than 30 days that the deadline to register under the Alien Registration Act is on April 11 ਜੀ, ਮਤਲਬ 11 ਅਪ੍ਰੈਲ ਤੱਕ ਤੁਹਾਨੂੰ ਡੈਡਲਾਈਨ ਆ ਰਜਿਸਟ੍ਰੇਸ਼ਨ ਕਰਾਉਣ ਦੀ। ਤੇ this law requires all aliens in the United States for more than 30 days to register with the federal government. Failure to comply is a crime punishable by fines, imprisonment or both, added the press note. ਮਤਲਬ ਵੀ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਅੱਜ ਇਹ ਫੈਸਲਾ ਆ ਮਤਲਬ ਕਿਉਂਕਿ ਇਹ ਕਾਨੂੰਨ ਤਾਂ ਉਹਨਾਂ ਨੇ ਪਹਿਲਾਂ ਹੀ ਬਣਾ ਦਿੱਤਾ ਸੀ, ਉਸ ਕਾਨੂੰਨ ਨੂੰ ਚੈਲੰਜ ਕੀਤਾ ਗਿਆ ਸੀ ਤੇ ਉਸ ਚੈਲੰਜ ਨੂੰ ਰੱਦ ਕਰ ਦਿੱਤਾ ਗਿਆ ਆ ਕੋਰਟ ਦੇ ਵੱਲੋਂ। ਤੇ ਜਿਹੜਾ ਮਤਲਬ ਹੁਣ ਉਹਦੇ ਤੇ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਕਹਿੰਦੇ ਕਿ ਪ੍ਰੈਜ਼ੀਡੈਂਟ ਟਰੰਪ ਐਂਡ I have a clear message for those in our country illegally leave now
ਕਿ ਜੇ ਸਾਡੇ ਮੁਲਕ ਦੇ ਵਿੱਚ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਆ ਉਹ ਕਹਿ ਰਹੇ ਆ ਕਿ ਪ੍ਰੈਜ਼ੀਡੈਂਟ ਟਰੰਪ, ਤੇ ਮੈਂ ਸਪਸ਼ਟ ਮੈਸੇਜ ਦੇਣਾ ਚਾਹੁੰਦੀ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਇਲੀਗਲ ਨੇ ਕਿ ਤੁਸੀਂ ਹੁਣ ਛੱਡ ਜਾਓ ਸਾਡਾ ਮੁਲਕ, ਕਿ ਤੁਸੀਂ ਚਲੇ ਜਾਓ ਇੱਥੋਂ। ਇਫ ਯੂ ਲੀਵ ਨਾਓ, ਜੇ ਤੁਸੀਂ ਹੁਣ ਚਲੇ ਜਾਓਗੇ, you may have the opportunity to return and enjoy our freedom and live the American dream, ਕਿ ਤੁਸੀਂ ਫਿਰ ਵਾਪਸ ਆ ਸਕਦੇ ਹੋ, ਤੁਸੀਂ ਅਮਰੀਕਨ ਡ੍ਰੀਮ ਨੂੰ ਜੀ ਸਕਦੇ ਹੋ। ਕਿ ਜੇ ਤੁਸੀਂ ਮਤਲਬ ਉਹ ਤੁਹਾਨੂੰ ਫੜ ਕੇ ਫੇਰ ਡਿਪੋਰਟ ਕਰਦੇ ਆ ਜਾਂ ਇਸ ਤਰੀਕੇ ਦੇ ਨਾਲ, ਫਿਰ ਉਹ ਆਈ ਥਿੰਕ ਵੀ ਉਹ ਬੰਦਾ ਜਿਹੜਾ ਆ ਵਾਪਸ ਅਮਰੀਕਾ ਜਿਹੜਾ ਆ ਦੁਬਾਰਾ ਕਦੇ ਦਾਖਲ ਨਹੀਂ ਹੋ ਸਕਦਾ ਜੀ। ਤੇ ਉਹਨਾਂ ਦੀ ਸਟੇਟਮੈਂਟ ਮਤਲਬ ਜਿਹੜੀ ਇਹ ਆ, ਉਹ ਕਹਿੰਦੇ ਆ ਕਿ the Trump administration will enforce all our immigration laws. We will not pick and choose which laws we will enforce. We must know who is in our country for the safety and security of our homeland and all Americans. ਮਤਲਬ ਕਿ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਅਮਰੀਕਨਸ ਦੀ ਉਹਦੇ ਵਾਸਤੇ ਸੇਫਟੀ ਐਂਡ ਸਿਕਿਉਰਿਟੀ ਵਾਸਤੇ, ਮਤਲਬ ਜਿਹੜੇ ਵੀ ਕੋਈ ਵੀ ਇਮੀਗ੍ਰੇਸ਼ਨ ਲੋਜ਼ ਨੇ ਜਿਨ੍ਹਾਂ ਦੇ ਬਾਰੇ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਇਹ ਲੋਜ਼ ਪਹਿਲਾਂ ਵੀ ਹੈਗੇ ਸੀ, ਕਿਉਂਕਿ ਜਿਹੜਾ ਇਹ ਲੋ ਆ ਮਤਲਬ ਏਲੀਅਨ ਰਜਿਸਟ੍ਰੇਸ਼ਨ ਐਕਟ ਆ, ਇਹ ਆਲਰੇਡੀ ਸੈਕੰਡ ਵਰਲਡ ਵਾਰ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਇੰਪਲੀਮੈਂਟ ਕੀਤਾ ਗਿਆ ਸੀ ਅਮਰੀਕਾ ਦੇ ਵਿੱਚ। ਤੇ ਇਹ ਲੋਜ਼ ਜਿਹੜੇ ਆ ਇਹ ਹੈਗੇ ਸੀ, ਪਰ ਜਿਹੜੀਆਂ ਪਿਛਲੀਆਂ ਗਵਰਨਮੈਂਟਸ ਨੇ ਉਹ ਕਿਉਂਕਿ ਇਹ ਹੁੰਦਾ ਕਿ ਤੁਸੀਂ ਕਿੰਨੀ ਸਖਤੀ ਕਰ ਰਹੇ ਹੋ ਕਿਸੇ ਲੋ ਦੇ ਉੱਤੇ, ਤੁਸੀਂ ਸਮਾਂ ਦੇ ਰਹੇ ਹੋ, ਲੋਕ ਇਲੀਗਲੀ ਅਮਰੀਕਾ ਚ ਆਉਂਦੇ ਆ, ਫਿਰ ਉਹ ਇੱਕ ਸਮੇਂ ਦੇ ਨਾਲ ਉੱਥੇ ਅਪਲਾਈ ਕਰਦੇ ਆ ਅਸਾਈਲਮ ਦੇ ਲਈ, ਫਿਰ ਉੱਥੇ ਇੱਕ ਪ੍ਰੋਸੈਸ ਚੋਂ ਲੰਘਦੇ ਅਸਾਈਲਮ ਲੈਂਦੇ ਆ, ਜਾਂ ਲੰਬਾ ਸਮਾਂ ਅਸੀਂ ਦੇਖਦੇ ਆ ਕਿ ਜਦੋਂ ਤੱਕ ਕਈ ਲੋਕ ਅਸਾਈਲਮ ਨਹੀਂ ਵੀ ਮਿਲਦਾ ਉਹ ਵੀ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਆ। ਤੇ ਉਹਨਾਂ ਸਾਰਿਆਂ ਦੇ ਉੱਤੇ ਹੁਣ ਜਿਹੜੀ ਆ ਇਹ ਟਰੰਪ ਐਡਮਿਨਿਸਟ੍ਰੇਸ਼ਨ ਸਖਤੀ ਕਰਨ ਜਾ ਰਿਹਾ। ਤੇ ਉਹਦੇ ਚ ਜਿਹੜੇ ਹੁਣ ਕਿਉਂਕਿ ਬਿਲਕੁਲ ਹੁਣ ਤਾਂ ਅਸੀਂ ਵੀ ਇਸ ਖਬਰ ਨੂੰ ਪੜ੍ਹੇ ਰਹੇ ਹਾਂ ਜਦੋਂ ਇਹ ਖਬਰ ਆਈ ਹੈ ਕੁਝ ਸਮਾਂ ਪਹਿਲਾਂ, ਤਾਂ ਉਹਦੇ ਚ ਸਪਸ਼ਟ ਆ ਕਿ ਅਮਰਵੀਰ ਸਿੰਘ ਜੀ ਇਹ ਜਿਹੜਾ ਸੁਨੇਹਾ ਵੈਸੇ ਸਮਝਣਾ ਚਾਹੀਦਾ ਇਸ ਗੱਲ ਤੋਂ, ਉਹ ਇਹ ਆ ਕਿ ਜੇ ਤੁਸੀਂ ਇਲੀਗਲ ਹੋ ਅਮਰੀਕਾ ਦੇ ਵਿੱਚ ਇਸ ਟਾਈਮ, ਤਾਂ ਜਿਹੜੇ ਹਾਲਾਤ ਨੇ ਉਹ ਤੁਹਾਡੇ ਲਈ ਮੁਸ਼ਕਲ ਹੋ ਸਕਦੇ ਆ ਜੀ। ਇਹ ਜ਼ਰੂਰ ਮਤਲਬ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਇਲੀਗਲ ਟਰਮ ਆ ਉਸ ਚੀਜ਼ ਨੂੰ ਇਸ ਹਵਾਲੇ ਨਾਲ ਜ਼ਰੂਰ ਸਮਝਣਾ ਚਾਹੀਦਾ। ਜਿਹੜੀਆਂ ਨੈਸ਼ਨੈਲਿਟੀਜ਼ ਜਾਂ ਕੌਮਾਂ ਅਮਰੀਕਾ, ਖਾਸ ਤੌਰ ਤੇ ਜਿਵੇਂ ਸਿੱਖ, ਉਹ ਅਮਰੀਕਾ ਜਦੋਂ ਇਲੀਗਲੀ ਆਏ ਆ ਉਹਦਾ ਕਾਰਨ ਸੀ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ, ਤੇ ਅਮਰੀਕਾ ਜਿਹੜਾ ਆ ਉੱਥੋਂ ਇੱਕ ਪ੍ਰੋਟੈਕਸ਼ਨ ਸੇਫਟੀ ਦੀ ਆਸ ਸੀ, ਤਾਂ ਇਸ ਕਰਕੇ ਬੜੇ ਔਖੇ ਸਫ਼ਰ ਤੈਅ ਕਰਕੇ ਜਿਹੜੇ ਲੋਕ ਆ ਉਹ ਅਮਰੀਕਾ ਪਹੁੰਚੇ, ਜਿੱਥੇ ਫਿਰ ਬੜੀਆਂ ਕਹਾਣੀਆਂ ਜਿਹੜੀਆਂ ਨੇ ਉਹ ਹੈ ਵੀ ਆ ਕਿ ਜਿੱਥੇ ਫਿਰ ਇਹਨਾਂ ਸਿੱਖਾਂ ਨੇ ਅਸਾਈਲਮ ਲੈ ਕੇ ਫਿਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਤੇ ਜਿਹੜੀ ਅਮਰੀਕਾ ਦੀ ਪ੍ਰੋਸਪੈਰਿਟੀ ਆ, ਪ੍ਰੋਗਰੈਸ ਆ, ਉਹਦੇ 'ਚ ਇੱਕ ਵੱਡਾ ਯੋਗਦਾਨ ਵੀ ਪਾਇਆ ਸਿੱਖਾਂ ਨੇ। ਜੇ ਤੁਸੀਂ ਉਹ ਸਾਰੇ ਡਾਟਾ ਨੂੰ ਉਹਨੂੰ ਸਟੱਡੀ ਕਰੋ, ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸ਼ਰਨ ਲੈ ਕੇ ਆਏ ਆ ਜੀ। ਪਰ ਹੁਣ ਕਿਉਂਕਿ ਨਵੀਂ ਐਡਮਿਨਿਸਟ੍ਰੇਸ਼ਨ ਆ, ਦੁਨੀਆ ਦੀ ਸਿਆਸਤ ਦੇ ਹਾਲਾਤ ਬਦਲ ਰਹੇ ਆ, ਤਾਂ ਉਸ ਤੇ ਚੱਲਦੇ ਆ ਮਤਲਬ ਇਸ ਟਾਈਮ ਭਾਵੇਂ ਤੁਸੀਂ ਕਿਸੇ ਕਨਫਲਿਕਟ ਚੋਂ ਆ ਰਹੇ ਹੋ, ਭਾਵੇਂ ਕਿਵੇਂ ਵੀ ਆ ਰਹੇ ਹੋ, ਤਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਉਹ ਹਰ ਇੱਕ ਨੂੰ ਇੱਕ ਤਰਜ਼ ਤੇ ਦੇਖ ਰਿਹਾ। ਤੇ ਜੇ ਤੁਸੀਂ ਕਿਸੇ ਵੀ ਇਲੀਗਲ ਤਰੀਕੇ ਦੇ ਨਾਲ ਐਂਟਰ ਹੋ ਰਹੇ ਹੋ ਤਾਂ ਅਮਰੀਕਾ ਜਿਹੜਾ ਆ ਉਹਦੇ 'ਚ ਅਸੈਪਟ ਨਹੀਂ ਕੀਤਾ ਜਾ ਰਿਹਾ ਲੋਕਾਂ ਨੂੰ। ਤਾਂ ਇਸ ਕਰਕੇ ਇਹਦੇ 'ਚ ਇੱਕ ਹੋਰ ਜਿਹੜਾ ਉਹ ਮਤਲਬ ਨੁਕਤਾ ਆ ਕਿ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਿਉਂਕਿ ਜਿਹੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਤੇ ਕਾਫੀ ਸਵਾਲ ਖੜੇ ਹੋ ਰਹੇ ਆ ਹੁਣ। ਜਿਹੜੀਆਂ ਆਰਗੇਨਾਈਜੇਸ਼ਨਸ ਹਿਊਮਨ ਰਾਈਟਸ ਦੀਆਂ ਨੇ ਜਿਨ੍ਹਾਂ ਨੇ ਇਸ ਕਾਨੂੰਨ ਨੂੰ ਚੈਲੰਜ ਕੀਤਾ ਸੀ, ਉਹਨਾਂ ਦਾ ਪਹਿਲੂ ਆ ਕਿ ਇਸ ਕਾਨੂੰਨ ਤੋਂ ਬਾਅਦ ਜੇ ਤੁਸੀਂ ਬਰਾਊਨ ਸਕਿਨ ਦੇ ਹੋ, ਜੇ ਤੁਸੀਂ ਕਿਸੇ ਉਸ ਖੇਤਰ ਤੋਂ ਆਉਂਦੇ ਲੱਗਦੇ ਹੋ ਜਿਸ ਖੇਤਰ ਤੋਂ ਜਿਹਨਾਂ ਨੂੰ ਇਲੀਗਲ ਕਿਹਾ ਜਾਂਦਾ ਕਿ ਉਹ ਲੋਕ ਆਉਂਦੇ ਆ, ਤਾਂ ਭਾਵੇਂ ਤੁਸੀਂ ਕਾਨੂੰਨੀ ਨਾਗਰਿਕ ਵੀ ਹੋ, ਪਰ ਤੁਹਾਨੂੰ ਰੋਕ ਕੇ ਪੁੱਛਿਆ ਜਾ ਸਕਦਾ ਕਿਤੇ ਵੀ ਸਿਕਿਉਰਿਟੀ ਅਫੀਸ਼ੀਅਲਸ ਦੇ ਵੱਲੋਂ ਕਿ ਸਾਨੂੰ ਆਪਣਾ ਦਸਤਾਵੇਜ਼ ਦਿਖਾਓ ਜੀ। ਮਤਲਬ ਉਹਦੇ 'ਚ ਕਿਹਾ ਜਾ ਰਿਹਾ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਟਾਰਗੇਟਿੰਗ ਸਪੈਸੀਫਿਕ ਕਮਿਊਨਿਟੀਜ਼ ਦੀ ਜਿਹੜੀ ਆ ਉਹਦੇ ਲਈ ਰਾਹ ਖੋਲਿਆ ਜਾ ਰਿਹਾ ਕਿ ਜੇ ਤੁਸੀਂ ਭਾਵੇਂ ਲੀਗਲੀ ਤੁਸੀਂ ਹੈ ਵੀ, ਕਿਉਂਕਿ ਹੁਣ ਪਿਛਲੇ ਸਮੇਂ 'ਚ ਤੁਸੀਂ ਇੱਕ ਬੜਾ ਕੇਸ ਚਰਚਾ 'ਚ ਰਿਹਾ, ਕੈਨੇਡੀਅਨ ਸਿਟੀਜ਼ਨ ਸੀ ਇੱਕ ਕੁੜੀ ਐਲਬਰਟਾ ਤੋਂ, ਆਈ ਥਿੰਕ BC ਐਲਬਰਟਾ ਤੋਂ, ਤੇ ਉਹ ਅਮਰੀਕਾ ਦੇ ਵਿੱਚ ਡਿਟੇਨ ਕੀਤੀ ਗਈ ਕਿਉਂਕਿ ਉਹਦਾ ਜਿਹੜਾ ਆਈ ਥਿੰਕ ਵੀਜ਼ਾ ਸੀ ਉਹ ਕੁਝ ਦਿਨਾਂ ਦੇ ਹੇਰ-ਫੇਰ ਨਾਲ ਐਕਸਪਾਇਰ ਹੋ ਗਿਆ ਸੀ ਜੀ। ਉਹਨੂੰ ਕਈ ਦਿਨ ਉੱਥੇ ਡਿਟੇਨ ਕਰਕੇ ਰੱਖਿਆ ਗਿਆ ਤੇ ਉਹ ਕਈ ਦਿਨਾਂ ਬਾਅਦ ਜਿਹੜੀ ਆਪਣੇ ਪਰਿਵਾਰ ਕੋਲ ਵਾਪਸ ਇੱਥੇ ਪਰਤੀ। ਤੇ ਲਗਾਤਾਰ ਕੈਨੇਡਾ ਦੀਆਂ ਜਿਹੜੀਆਂ ਅਖਬਾਰਾਂ ਦੇ ਵਿੱਚ ਇਸ ਤਰੀਕੇ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਪਿਛਲੇ ਹਫ਼ਤੇ ਕਿ ਜਿੱਥੇ ਇਹ ਹਦਾਇਤਾਂ ਕੀਤੀਆਂ ਗਈਆਂ
ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹ ਅਮਰੀਕਾ ਜਾਣ ਲੱਗਿਆ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਣ ਕਿ ਜਿਹੜੇ ਅਮਰੀਕਨ ਅਫੀਸ਼ੀਅਲਸ ਨੇ ਬਾਰਡਰ ਦੇ ਉੱਤੇ ਜੀ ਉਹ ਤੁਹਾਡੇ ਫੋਨ ਦੀ ਜਿਵੇਂ ਮਰਜ਼ੀ ਜਾਂਚ ਕਰ ਸਕਦੇ ਆ ਤੇ ਤੁਹਾਡੇ ਫੋਨ ਦੇ ਵਿੱਚੋਂ ਸਾਰਾ ਕੁਝ ਦੇਖ ਸਕਦੇ ਆ। ਤੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ। ਤੇ ਇਹ ਵੀ ਹੈਗਾ ਆ ਕਿ ਤੁਹਾਨੂੰ ਉੱਥੇ ਬਿਨਾਂ ਕਿਸੇ ਤਰ੍ਹਾਂ ਦੀ, ਜਿਵੇਂ ਤੁਸੀਂ ਜੇ ਤਾਂ ਬਾਰਡਰ ਦੇ ਉੱਤੇ ਤੁਹਾਨੂੰ ਡਿਟੇਨ ਕੀਤਾ ਜਾਂਦਾ ਆ ਤਾਂ ਉੱਥੇ ਕਾਉਂਸਲਰ ਐਕਸੈਸ ਨਹੀਂ ਹੁੰਦਾ। ਤੇ ਮਤਲਬ ਉਸ ਤੋਂ ਬਾਅਦ ਜੇ ਤੁਸੀਂ ਮੇਨਲੈਂਡ ਦੇ ਵਿੱਚ ਕਿਤੇ ਵੀ ਅਮਰੀਕਨ ਲੈਂਡ ਦੇ ਉੱਤੇ ਤੁਹਾਨੂੰ ਡਿਟੇਨ ਹੁੰਦੇ ਹੋ ਤਾਂ ਤੁਹਾਨੂੰ ਕਾਉਂਸਲਰ ਐਕਸੈਸ ਮਿਲਦਾ ਹੈ, ਉਹ ਤੁਹਾਡਾ ਹੱਕ ਆ, ਕਾਨੂੰਨੀ ਹੱਕ ਆ। ਪਰ ਜੇ ਤੁਸੀਂ ਬਾਰਡਰ ਤੇ ਡਿਟੇਨ ਹੁੰਦੇ ਹੋ ਤਾਂ ਨਹੀਂ ਮਿਲਦਾ। ਤਾਂ ਇਸ ਤਰੀਕੇ ਦੀਆਂ ਗੱਲਾਂ ਮਤਲਬ ਕੈਨੇਡਾ ਦੇ ਕੈਨੇਡੀਅਨ ਸਿਟੀਜ਼ਨਸ ਦੇ ਹਵਾਲੇ ਨਾਲ ਵੀ ਸਾਹਮਣੇ ਆਈਆਂ। ਤਾਂ ਉਹਦੇ 'ਚ ਇਹ ਮਤਲਬ ਜਿਹੜਾ ਇੱਕ ਤੋਖਲਾ ਆ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਟਾਰਗੇਟਿੰਗ ਹੋ ਸਕਦੀ ਆ ਕਿ ਚਾਹੇ ਤੁਸੀਂ ਅਮਰੀਕਨ ਸਿਟੀਜ਼ਨ ਕੋਈ ਮਤਲਬ ਬਰਾਊਨ ਸਕਿਨ ਦਾ ਬੰਦਾ ਹੋਵੇ ਪਰ ਉਹਨੂੰ ਰੋਕ ਕੇ ਉਦੋਂ ਦਸਤਾਵੇਜ਼ ਪੁੱਛੇ ਜਾ ਸਕਦੇ ਤੇ ਜੇ ਉਹਦੇ ਕੋਲ ਗਲਤੀ ਨਾਲ ਉਹ ਦਸਤਾਵੇਜ਼ ਨਹੀਂ ਆ ਉਸ ਟਾਈਮ ਤਾਂ ਉਹਨੂੰ ਵੀ ਡਿਟੇਨ ਕੀਤਾ ਜਾ ਸਕਦਾ ਹੈ। ਤਾਂ ਇਸ ਤਰੀਕੇ ਦਾ ਜਿਹੜਾ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸੋਸ਼ਲ ਪ੍ਰੋਫਾਈਲਿੰਗ ਜਿਹੜੀ ਆ ਮਤਲਬ ਟਾਰਗੇਟਿੰਗ ਦੇ ਹਵਾਲੇ ਨਾਲ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ। ਇਹ ਵੱਡਾ ਤੋਖਲਾ ਸੀ ਜਿਹਦੇ ਚੱਲਦੇ ਆ ਕੋਰਟ ਦੇ ਵਿੱਚ ਇਹ ਆਰਗੇਨਾਈਜੇਸ਼ਨਸ ਗਈਆਂ ਸੀ ਪਰ ਕੋਰਟ ਨੇ ਇਸ ਕਾਨੂੰਨ ਨੂੰ ਹਰੀ ਝੰਡੀ ਦਿੱਤੀ ਆ। ਤੇ ਹੁਣ ਮਤਲਬ ਜਿਹੜੇ ਖਾਸ ਤੌਰ ਤੇ ਜਿਹੜੇ ਇਲੀਗਲ ਹੈਗੇ ਨੇ ਲੋਕ ਤਾਂ ਉਹਨਾਂ ਨੂੰ ਇਹ ਜ਼ਰੂਰ ਆ ਕਿ ਉਹ ਜਿਵੇਂ ਉਹਨਾਂ ਨੇ ਕਿਹਾ ਆ ਸੈਕਟਰੀ ਨੇ ਕਿ ਤੁਸੀਂ ਆਪਣੇ ਆਪ ਹੀ ਜਿਹੜਾ ਅਮਰੀਕਾ ਆ ਉਹਨੂੰ ਛੱਡ ਜਾਓ, ਨਹੀਂ ਜਿਹੜੇ ਅੱਗੇ ਹਾਲਾਤ ਨੇ ਜਾਂ ਤੁਹਾਡੇ ਲਈ ਹੋ ਸਕਦਾ ਕਿ ਮੁਸ਼ਕਿਲਾਂ ਭਰੇ ਹੋ ਸਕਦੇ ਆ। ਜੀ ਬਿਲਕੁਲ, ਨਹੀਂ ਇਹ ਸਾਰਿਆਂ ਲਈ ਦੇਖਣ ਤੇ ਸਮਝਣ ਵਾਲੀ ਗੱਲ ਹੈ ਵੀ ਇਸ ਲਾਅ ਦੇ ਇੰਡੀਵਿਜੂਅਲੀ ਜਿਹੜੀ ਬੰਦੇ ਦੀ ਸਿਚੁਏਸ਼ਨ ਹੈਗੀ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਉਹਦੇ ਮਾਇਨੇ ਕੀ ਨੇ ਜਿਹੜਾ ਇਹ ਨਵਾਂ ਇੰਪਲੀਮੈਂਟ ਹੋਇਆ ਆ। ਸੋ ਇਹ ਹਰ ਇੱਕ ਇੰਡੀਵਿਜੂਅਲ ਦੇ ਲਈ ਅਸੀਂ ਮਤਲਬ ਆਪਣੇ ਪਲੇਟਫਾਰਮ ਤੋਂ ਇਹੀ ਕਹਿ ਸਕਦੇ ਹਾਂ ਕਿ ਭਾਈ ਥੋੜ੍ਹਾ ਜਿਹਾ ਇਸ ਗੱਲ ਨੂੰ ਸਮਝੋ ਤੇ ਉਸ ਮੁਤਾਬਕ ਜੋ ਵੀ ਤੁਹਾਡੀ ਪਰਸਨਲੀ ਰਣਨੀਤੀ ਤੁਸੀਂ ਬਣਾ ਸਕਦੇ ਹੋ ਇਸ ਦੇ ਨਾਲ ਡੀਲ ਕਰਨ ਦੇ ਲਈ ਉਹਨੂੰ ਤੁਸੀਂ ਉਸ ਹਿਸਾਬ ਨਾਲ ਬਣਾਓ। ਖਾਸ ਤੌਰ ਤੇ ਜਿਹੜੇ ਸਟੂਡੈਂਟ ਆਏ ਹੋਏ ਆ ਜਾਂ ਇਹ ਕਹਿ ਲਓ ਜਿਹੜੇ ਕੰਮ ਕਰ ਰਹੇ ਆ H1 ਤੇ ਹੈਗੇ ਆ ਉਹਨਾਂ ਦੇ ਲਈ ਵੀ ਮੇਰੇ ਖਿਆਲ ਇਸ ਦੇ ਵਿੱਚ ਲਾਜ਼ਮੀ ਕੀਤਾ ਗਿਆ ਆ ਕਿ ਉਹਨਾਂ ਨੇ ਜਿਹੜੀ ਡਾਕੂਮੈਂਟੇਸ਼ਨ ਹੈਗੀ ਹੈ ਉਹਨਾਂ ਦੀ ਜਿਹੜੀ ਇਹ ਪ੍ਰੂਵ ਕਰਦੀ ਹੋਵੇ ਕਿ ਭਾਈ ਅਸੀਂ ਇੱਥੇ ਆਹ ਕੰਮ ਕਰਨ ਦੇ ਲਈ ਇਸ ਮੁਲਕ ਦੇ ਵਿੱਚ ਆਏ ਹੋਏ ਹਾਂ ਤੇ ਆਹ ਸਾਡਾ ਉਹਦੀ ਡਾਕੂਮੈਂਟੇਸ਼ਨ ਹੈਗੀ ਹੈ। ਸੋ ਉਹ ਵੀ ਨਾਲ ਰੱਖਣੀ ਇਹਨਾਂ ਨੇ ਲਾਜ਼ਮੀ ਕੀਤੀ ਹੈ ਕਿ ਭਾਈ ਜਿਵੇਂ ਤੁਸੀਂ ਕਿਹਾ ਵੀ ਕਿਸੇ ਵੀ ਸਮੇਂ ਤੁਹਾਨੂੰ ਖੜਾ ਕੇ ਕਿਸੇ ਤੁਸੀਂ ਸ਼ਾਪਿੰਗ ਕਰਨ ਜਾ ਰਹੇ ਹੋ, ਕਿਤੇ ਤੁਸੀਂ ਬਾਹਰ ਖਾਣ ਜਾ ਰਹੇ ਹੋ ਜਾਂ ਆਪਣੇ ਕੰਮ ਤੇ ਹੈਗੇ ਹੋ, ਕੰਮ ਦੇ ਉੱਤੇ ਜਾ ਰਹੇ ਹੋ, ਤੁਹਾਨੂੰ ਅਥਾਰਟੀਜ਼ ਵੱਲੋਂ ਰੋਕ ਕੇ ਖੜਾ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਤੇ ਉਸ ਮੌਕੇ ਤੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੋਣੀ ਲਾਜ਼ਮੀ ਹੈ ਜਿਹੜੀ ਦੱਸ ਸਕੇ ਕਿ ਤੁਸੀਂ ਇੱਥੇ ਕਿਸ ਲਿਹਾਜ਼ ਦੇ ਜਾਂ ਕਿਸ ਕਪੈਸਿਟੀ ਦੇ ਵਿੱਚ ਇਸ ਮੁਲਕ ਦੇ ਵਿੱਚ ਰਹਿ ਰਹੇ ਹੋ। ਬਾਕੀ ਅਮਰਵੀਰ ਸਿੰਘ ਜੀ ਇਹਦੇ 'ਚ ਮੈਂ ਇੱਕ ਗੱਲ ਹੋਰ ਜ਼ਰੂਰ ਐਡ ਕਰਨੀ ਚਾਹੁੰਦਾ ਕਿ ਜਿਹੜਾ ਇਹ ਸਾਰਾ ਮਾਹੌਲ ਬਣ ਰਿਹਾ ਆ ਕਿਉਂਕਿ ਇਸ ਟਾਈਮ ਜਿਹੜਾ ਅਮਰੀਕਾ ਆ ਉਹ ਦੁਨੀਆ ਦੀ ਸਿਆਸਤ ਨੂੰ ਤੈਅ ਕਰਨ ਦੀ ਤਾਕਤ ਰੱਖਦਾ ਆ ਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜੀਆਂ ਇਹ ਸਾਰੀਆਂ ਪਾਲਿਸੀਜ਼ ਲਈਆਂ ਜਾ ਰਹੀਆਂ ਨੇ ਉਹ ਇੱਕ ਮਤਲਬ ਇੰਡੀਕੇਸ਼ਨ ਵਾਂਗ ਵੀ ਇਹਨੂੰ ਮੰਨਿਆ ਜਾ ਸਕਦਾ ਕਿ ਦੁਨੀਆ ਕਿਸੇ ਵੱਡੀ ਜੰਗ ਵੱਲ ਨੂੰ ਵੱਧ ਰਹੀ ਹੈ। ਤੇ ਉਸ ਜੰਗ ਤੋਂ ਪਹਿਲਾਂ ਜਿਹੜਾ ਆ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇਹ ਉਸੇ ਤਰੀਕੇ ਦੇ ਕਾਨੂੰਨ ਨੇ ਜਿਨ੍ਹਾਂ ਨੂੰ ਅਸੀਂ ਐਮਰਜੈਂਸੀ ਲੋਸ ਕਹਿੰਦੇ ਆ ਵੀ ਉਸ ਤਰੀਕੇ ਦਾ ਇੱਕ ਮਾਹੌਲ ਪੂਰਾ ਪ੍ਰੋਟੈਕਸ਼ਨਿਜ਼ਮ ਵਾਲਾ ਬਣ ਰਿਹਾ। ਤਾਂ ਉਹ ਜਿਹੜੀ ਜੰਗ ਆ ਵੱਡੀ ਉਹ ਮਤਲਬ ਕਿਉਂਕਿ ਜਿਹੜੀਆਂ ਗੱਲਾਂ ਸ਼ਾਇਦ ਮਤਲਬ ਅਸੀਂ ਨਹੀਂ ਸਮਝ ਸਕਦੇ ਅਜੇ ਬਾਹਰ ਬੈਠੇ ਜਿਹੜਾ ਕਿ ਜੋ ਪੈਂਟਾਗਨ ਦੇ ਵਿੱਚ ਜਾਂ CIA ਹੈਡਕੁਆਟਰਸ ਦੇ ਵਿੱਚ ਜੋ ਚੱਲ ਰਿਹਾ ਹੈ ਤੇ ਦੁਨੀਆ ਦੇ ਮਤਲਬ ਹੋਰ ਮੁਲਕਾਂ ਦੀਆਂ ਏਜੰਸੀਆਂ ਦੇ ਵਿੱਚ ਕੀ ਚੱਲ ਰਿਹਾ ਜੋ ਸਾਨੂੰ ਨਹੀਂ ਪਤਾ ਪਰ ਪੈਂਟਾਗਨ ਤੇ CIA ਨੂੰ ਪਤਾ ਆ ਤੇ ਜਿਹਦੇ ਚੱਲਦੇ ਆ ਮਤਲਬ ਇਹ ਸਾਰਾ ਜਿਹੜਾ ਇੱਕ ਮਾਹੌਲ ਆ ਉਹ ਬਣ ਰਿਹਾ, ਫੈਸਲੇ ਉਹੋ ਜਿਹੇ ਹੋ ਰਹੇ ਆ। ਇਹਨਾਂ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਆ ਕਿ ਦੁਨੀਆ ਕਿਸੇ ਵੱਡੀ ਜਿਹੜੀ ਆ ਵੋਲੇਟਾਈਲ ਸਿਚੁਏਸ਼ਨ ਵੱਲ ਨੂੰ ਵੱਧ ਰਹੀ ਆ ਤੇ ਕੁਝ ਖਬਰਾਂ ਸਾਨੂੰ ਮਤਲਬ ਯੂਰਪ ਤੋਂ ਵੀ ਇਸ ਤਰੀਕੇ ਦੀਆਂ ਦੇਖਣ ਨੂੰ ਮਿਲੀਆਂ ਨੇ ਕਿ ਜਿੱਥੇ ਜਿਹੜੀਆਂ ਸਰਕਾਰਾਂ ਆ ਉਹ ਲੋਕਾਂ ਨੂੰ ਇਸ ਗੱਲ ਦੇ ਲਈ ਤਿਆਰ ਕਰ ਰਹੀਆਂ ਨੇ ਕਿ ਜਿਵੇਂ ਜੰਗ ਦੇ ਲਈ ਲੋਕਾਂ ਨੂੰ ਸਿਵਿਲੀਅਨਸ ਨੂੰ ਤਿਆਰ ਕੀਤਾ ਜਾਂਦਾ ਆ ਫੋਰ ਦਾ ਸੇਕ ਆਫ ਪ੍ਰੋਟੈਕਸ਼ਨ। ਤੇ ਇਸ ਕਰਕੇ ਸਿੱਖਾਂ ਦੇ ਹਵਾਲੇ ਨਾਲ ਸਿੱਖਾਂ ਨੂੰ ਵੀ ਇਸ ਗੱਲ ਦੇ ਲਈ ਮਤਲਬ ਹਮੇਸ਼ਾ ਵੈਸੇ ਤਾਂ ਸਿੱਖ ਦਾ ਸੁਭਾਅ ਆ ਕਿ ਉਹ ਹਮੇਸ਼ਾ ਜਿਹਨੂੰ ਤਿਆਰ ਪਰ ਤਿਆਰ ਸਾਡੇ ਬੋਲਿਆਂ 'ਚ ਕਿਹਾ ਜਾਂਦਾ ਆ ਕਿ ਸਿੱਖ ਤਿਆਰ ਪਰ ਤਿਆਰ ਰਹਿੰਦੇ ਨੇ ਪਰ ਅਸੀਂ ਮਤਲਬ ਇਸ ਗੱਲ ਨੂੰ ਸੀਰੀਅਸ ਲੈਣ ਦੀ ਲੋੜ ਆ
ਕਿ ਇਸ ਟਾਈਮ ਸਿੱਖ ਕਿਉਂਕਿ ਸਟੇਟਲੈਸ ਨੇਸ਼ਨ ਆ, ਸਿੱਖਾਂ ਦੇ ਕੋਲ ਕੋਈ ਆਪਣੀ ਪ੍ਰੋਟੈਕਸ਼ਨ ਨਹੀਂ ਆ, ਸਿੱਖਾਂ ਦੇ ਕੋਲ ਕੋਈ ਆਪਣੀ ਸਟੇਟ ਨਹੀਂ ਆ, ਤਾਂ ਇਸ ਦੇ ਚੱਲਦਿਆਂ ਸਿੱਖਾਂ ਦੇ ਕੋਲ ਜਿਹੜੀ ਤਾਕਤ ਆ ਉਹ ਸੰਗਤ ਦੀ ਤਾਕਤ ਆ, ਆਪਣੇ ਗੁਰਦੁਆਰਾ ਸਾਹਿਬਾਨ ਨੇ, ਆਪਣੇ ਇੰਸਟੀਚਿਊਟ ਨੇ, ਤਾਂ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹ ਇੱਕ ਸਰਕਾਰਾਂ ਵਰਗਾ ਹੀ ਰੋਲ ਨਿਭਾਉਣ। ਇੱਕ ਮਤਲਬ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਸਰਕਾਰਾਂ ਨਿਭਾਉਂਦੀਆਂ ਨੇ ਆਪਣੇ ਸਿਟੀਜ਼ਨਸ ਦੇ ਲਈ, ਤੇ ਉਵੇਂ ਦੀਆਂ ਜਿਹੜੀਆਂ ਤਿਆਰੀਆਂ ਨੇ ਕਿਸੇ ਵੀ ਭਵਿੱਖ ਦੇ ਸੰਭਾਵੀ ਹਾਲਾਤ ਦੇ ਲਈ ਉਹ ਸਿੱਖਾਂ ਨੂੰ ਕਰਨੇ ਚਾਹੀਦੀਆਂ, ਪੰਜਾਬ 'ਚ ਵੀ ਤੇ ਵਿਦੇਸ਼ਾਂ 'ਚ ਵੀ। ਪੰਜਾਬ ਦੇ ਮਤਲਬ ਇਹ ਇੱਕ ਹੋਰ ਬੜਾ ਅਹਿਮ ਪੱਖ ਹੁੰਦਾ ਆ ਕਿ ਸਰਮਾਏ ਦਾ। ਇਸ ਟਾਈਮ ਦੁਨੀਆ ਆਪਣੇ ਸਰਮਾਏ ਨੂੰ ਸਾਂਭਣ ਤੇ ਲੱਗੀ ਹੋਈ ਆ। ਤੁਸੀਂ ਦੇਖ ਸਕਦੇ ਹੋ ਕਿ ਸੋਨੇ ਦਾ ਭਾਅ ਜਿਹੜਾ ਆ ਉਹ ਦਿਨ ਪ੍ਰਤੀ ਦਿਨ ਚੜ ਰਿਹਾ ਆ। ਤੁਸੀਂ ਬੌਂਡਸ ਦੀ ਗੱਲ ਕੀਤੀ ਆ, ਮਤਲਬ ਤਾਂ ਇਸ ਕਰਕੇ ਸਿੱਖਾਂ ਨੂੰ, ਕਿਉਂਕਿ ਸਿੱਖ ਸਟੇਟਲੈਸ ਨੇ, ਤਾਂ ਸਿੱਖਾਂ ਦਾ ਜਿਹੜਾ ਇਸ ਟਾਈਮ ਕੌਮੀ ਸਰਮਾਇਆ ਆ ਜਿਹੜਾ ਸੰਬੰਧ ਦੇ ਰੂਪ 'ਚ ਵੱਖੋ ਵੱਖ ਥਾਵਾਂ ਦੇ ਉੱਤੇ ਸਿੱਖਾਂ ਕੋਲ ਹੁੰਦਾ ਹੈ, ਤਾਂ ਉਹਨੂੰ ਵੀ ਸਹੀ ਤਰੀਕੇ ਦੇ ਨਾਲ ਸੰਭਾਲਿਆ ਜਾਵੇ ਤੇ ਕਿਸੇ ਵੀ ਭਵਿੱਖ ਦੇ ਵਿੱਚ ਕੋਈ ਵੀ ਵਿਪਤਾ ਕੌਮੀ ਤੌਰ ਦੇ ਉੱਤੇ ਉਹਨੂੰ ਨਜਿੱਠਣ ਦੇ ਲਈ ਤਿਆਰੀਆਂ ਕੀਤੀਆਂ ਜਾਣ। ਤਾਂ ਇਹ ਇੱਕ ਸੁਨੇਹਾ ਮੈਸੇਜ ਆ ਜਿਹੜਾ ਅਸੀਂ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਗੱਲਾਂ ਨੂੰ ਸਿਰਫ ਵਪਾਰ ਤੱਕ ਜਾਂ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਲੋਜ਼ ਨੇ ਇਹਨਾਂ ਤੱਕ ਸੀਮਿਤ ਨਾ ਰੱਖਿਆ ਜਾਵੇ ਜਾਂ ਇੱਥੋਂ ਤੱਕ ਨਾ ਸਮਝਿਆ ਜਾਵੇ। ਇਸ ਗੱਲ ਦੇ ਲਈ ਤਿਆਰ ਰਿਹਾ ਜਾਵੇ ਕਿ ਦੁਨੀਆ ਕਿਸੇ ਵੱਡੀ ਜੰਗ ਵੱਲ ਨੂੰ ਵੱਧ ਰਹੀ ਹੈ। ਜੀ ਬਿਲਕੁਲ, ਨਹੀਂ ਇਹ ਗੱਲ ਜ਼ਰੂਰ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਆਪਣੇ ਆਪਣੇ ਇੰਡੀਵਿਜੂਅਲ ਲੈਵਲ ਦੇ ਉੱਤੇ ਸਮਝਣ ਦੀ ਲੋੜ ਹੈ ਤੇ ਇਹਦੀ ਜਿਹੜੀ ਇੱਕ ਇੰਟੈਂਸਿਟੀ ਹੈਗੀ ਹੈ ਜਾਂ ਜਿਹੜੀ ਸੀਰੀਅਸਨੈਸ ਹੈ ਉਹ ਉਹਦੇ ਤੋਂ ਬੇਖਬਰ ਨਹੀਂ ਹੋਣਾ ਚਾਹੀਦਾ। ਇਸੇ ਦੇ ਨਾਲ ਸੁਖਵਿੰਦਰ ਸਿੰਘ ਜੀ ਅਗਲੇ ਟੌਪਿਕ ਵੱਲ ਚੱਲਦੇ ਹਾਂ, ਜਿੱਥੇ ਅਸੀਂ ਇਹ ਸਾਰੇ ਪਾਰਟ ਦੀ ਗੱਲ ਕਰਕੇ ਹਟੇ ਹਾਂ। ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ, ਜਿੱਥੇ ਭਾਰਤ ਦੀ ਜਿਹੜੀ ਮੋਦੀ ਹਕੂਮਤ ਹੈਗੀ ਹੈ ਉਹਨਾਂ ਦਾ ਪਿਛਲੇ ਸਾਰੇ ਸਾਲਾਂ ਦੇ ਵਿੱਚ ਸਿੱਖ ਸਟਰਗਲ ਦੇ ਪ੍ਰਤੀ ਇੱਕ ਕਿਸਮ ਦਾ ਉਹ ਰਿਹਾ ਜਿਵੇਂ ਉਹਨਾਂ ਨੇ ਡੀਲ ਕੀਤਾ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਵੇ ਜਾਂ ਜਿਹੜਾ ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ, ਉਹਦੇ 'ਚ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਉਹ ਨਾਰਥ ਅਮਰੀਕਾ ਹੋਵੇ, ਯੂਰਪ ਹੋਵੇ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਹੋਵੇ, ਉੱਥੇ ਇਸ ਹਿਸਾਬ ਨਾਲ ਇੱਕ ਕਮਿਊਨਿਟੀਜ਼ ਦੀ ਆਪਸ ਦੇ ਵਿੱਚ ਲੜਾਈ ਦੇ ਤੌਰ ਤੇ ਇਹਨੂੰ ਪੇਸ਼ ਕੀਤਾ ਜਾਂਦਾ ਤੇ ਇਹ ਦਿਖਾਇਆ ਜਾਂਦਾ ਵੀ ਜਿਵੇਂ ਇੱਕ ਹਿੰਦੂ ਫੋਬੀਆ ਟਰਮ ਵੀ ਇਹਦੇ ਥੱਲੋਂ ਕੋਇਨ ਕੀਤੀ ਗਈ ਕਿ ਭਾਈ ਜਿਹੜਾ ਹਿੰਦੂ ਭਾਈਚਾਰਾ ਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬਾਹਰਲੇ ਮੁਲਕਾਂ ਦੇ ਵਿੱਚ। ਉਹਦੇ ਥੱਲੇ ਇੱਕ ਵੱਡੀ ਚੀਜ਼ ਜਾਂ ਵੱਡੀ ਐਗਜ਼ਾਮਪਲ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਮੰਦਿਰ ਹੈਗੇ ਆ ਥਾਂ ਥਾਈਂ, ਖਾਸ ਤੌਰ ਤੇ ਜਦੋਂ ਰੈਫਰੈਂਡਮ ਹੋ ਰਿਹਾ ਹੁੰਦਾ ਉਹਦੇ ਆਲੇ ਦੁਆਲੇ ਦੇਖਣ ਨੂੰ ਮਿਲਦਾ ਕਿ ਜਿਹੜੇ ਮੰਦਿਰ ਨੇ ਉਹਨਾਂ ਨੂੰ ਡੀਫੇਸ ਕੀਤਾ ਗਿਆ, ਉੱਥੇ ਜਾ ਕੇ ਕਿਤੇ ਨਾਅਰੇ ਲਿਖ ਦਿੱਤੇ ਗਏ। ਅੱਜ ਵੀ ਅਜਿਹੀ ਹੀ ਇੱਕ ਖਬਰ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਵਿੱਚੋਂ ਸਾਡੇ ਸਾਹਮਣੇ ਆਈ ਹੈ, ਜਿੱਥੇ ਜਿਹੜਾ ਮੰਦਿਰ ਹੈਗਾ ਜਾਂ ਇੰਡੀਅਨ ਕੌਂਸੂਲੇਟ ਹੁੰਦਾ, ਉੱਥੇ ਦਾ ਜਿਹੜਾ ਸਫੀਰਖਾਨਾ ਹੈਗਾ ਉਹਨੂੰ ਡੀਫੇਸ ਕੀਤਾ ਗਿਆ ਆ। ਉਹਦੇ ਤੇ ਕੁਛ ਗਲਤ ਨਾਅਰੇ ਜਿਹੜੇ ਹੈਗੇ ਆ ਉਹ ਲਿਖ ਦਿੱਤੇ ਗਏ ਆ। ਸੋ ਹੁਣ ਉਹਦੇ ਲਈ ਇੰਡੀਆ ਵੱਲੋਂ ਪ੍ਰੋਟੈਸਟ ਕੀਤਾ ਗਿਆ ਆ ਆਸਟ੍ਰੇਲੀਆ ਨੂੰ। ਹੁਣ ਇਹ ਖਬਰ ਥੋੜੀ ਜਿਹੀ ਜਿੱਥੇ ਮੈਂ ਡੀਟੇਲ ਵੀ ਚਾਹੂੰਗਾ ਤੁਹਾਡੇ ਕੋਲੋਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਸਕੋ। ਨਾਲ ਹੀ ਨਾਲ ਇਹਦੇ ਬਿਹਾਈਂਡ ਕੀ ਨਜ਼ਰ ਆ ਰਿਹਾ ਹੈ, ਜਿੱਥੇ ਪਹਿਲਾਂ ਸਾਡੇ ਕੋਲ ਕੁਝ ਹੋਰ ਇਨਵੈਸਟੀਗੇਸ਼ਨਸ ਦੇ ਵਿੱਚ ਜਿਹੜੀਆਂ ਲੋਕਲ ਅਥਾਰਟੀਜ਼ ਵੱਲੋਂ ਕੀਤੀਆਂ ਗਈਆਂ ਕੋਈ ਹੋਰ ਗੱਲਾਂ ਸਾਹਮਣੇ ਆਈਆਂ। ਇਹ ਕੀ ਮਸਲਾ ਹੈਗਾ ਪੂਰਾ? ਬਿਲਕੁਲ ਅਮਰ ਸਿੰਘ ਜੀ, ਜਿਵੇਂ ਕਿ ਤੁਸੀਂ ਖਬਰ ਸਾਂਝੀ ਕੀਤੀ ਆ, ਕਿਹਾ ਜਾ ਰਿਹਾ ਕਿ ਜਿਹੜਾ ਇੰਡੀਆ ਦਾ ਸਫੀਰਖਾਨਾ ਆ ਮੈਲਬਰਨ ਦੇ ਵਿੱਚ, ਉੱਥੇ ਕੋਈ ਗ੍ਰਾਫਿਟੀ ਜਿਵੇਂ ਕੁਝ ਸਿੰਬਲ ਜਿਹੜੇ ਹੁੰਦੇ ਆ ਜਾਂ ਕੁਝ ਲਿਖਿਆ ਗਿਆ ਉਹ ਹਾਲੇ ਤੱਕ ਸਾਹਮਣੇ ਨਹੀਂ ਆਇਆ। ਮੈਂ ਕੋਸ਼ਿਸ਼ ਵੀ ਕਰ ਰਿਹਾ ਸੀ ਉਸ ਚੀਜ਼ ਨੂੰ ਲੱਭਣ ਦੀ, ਪਰ ਉਹ ਜਾਣਕਾਰੀ ਨਹੀਂ ਮਿਲੀ ਆ। ਤੇ ਵੀ ਕੁਛ ਜਿਹੜਾ ਇਸ ਤਰੀਕੇ ਦਾ ਜਿਹੜਾ ਆ ਉਹਨਾਂ ਦੀਆਂ ਕੰਧਾਂ ਦੇ ਉੱਤੇ ਜਿਹੜਾ ਆ ਲਿਖਿਆ ਗਿਆ ਤੇ ਜਿਹਨੂੰ ਐਕਟ ਆਫ ਵੈਂਡਲਿਜ਼ਮ ਕਿਹਾ ਜਾ ਰਿਹਾ ਭਾਰਤੀ ਮੀਡੀਆ ਦੇ ਵੱਲੋਂ। ਤੇ ਮਤਲਬ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਮਤਲਬ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਿਦੇਸ਼ਾਂ ਦੇ ਵਿੱਚ ਭਾਰਤੀ ਭਾਵੇਂ ਜਿਹੜੇ ਗਵਰਨਮੈਂਟ ਬਿਲਡਿੰਗਸ ਹੋਣ, ਜਿਵੇਂ ਕੌਂਸੂਲੇਟ ਦੀਆਂ ਬਿਲਡਿੰਗਸ ਹੋਣ, ਚਾਹੇ ਉਹ ਖਾਸ ਤੌਰ ਤੇ ਹਿੰਦੂ ਮੰਦਿਰ ਜਿਹੜੇ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਗ੍ਰੈਫਿਟੀ ਆ ਉਹਦੀਆਂ ਘਟਨਾਵਾਂ ਹੋਣ। ਉਹ ਕਾਫੀ ਕੁਝ ਕੁ ਸਾਲਾਂ ਤੋਂ ਇਹ ਰੁਝਾਨ ਸ਼ੁਰੂ ਹੋਇਆ ਵੀ ਜਿਹਨੂੰ ਆਧਾਰ ਬਣਾ ਕੇ ਜਿਹੜਾ ਸਾਰਾ ਇੰਡੀਅਨ ਸਟੇਟ ਆ ਤੇ ਜਿਹੜਾ ਇੰਡੀਅਨ ਮੀਡੀਆ ਆ ਉਹ ਇੱਕ ਵਰਤਾਂਤ, ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਿਹਾ
ਵੈਸਟਰਨ ਵਰਲਡ ਦੇ ਵਿੱਚ, ਜਿਹਦੇ 'ਚ ਉਹ ਜਿਹੜੀ ਤੁਸੀਂ ਟਰਮ ਦੀ ਗੱਲ ਕੀਤੀ ਆ ਹਿੰਦੂ ਫੋਬੀਆ, ਉਹਨੂੰ ਪ੍ਰਵਾਨਗੀ ਦਿਵਾਉਣੀ ਚਾਹੁੰਦੇ ਆ। ਮਤਲਬ ਇਹ ਹੁਣ ਜਿਹੜੀ ਘਟਨਾ, ਇਹ ਖਬਰ ਆ ਵੀ ਰਾਤ ਨੂੰ 1 ਵਜੇ ਦੇ ਕਰੀਬ, ਮਤਲਬ ਅੱਧੀ ਰਾਤ ਨੂੰ ਕਿਸੇ ਨੇ ਜੀ ਉੱਥੇ ਗ੍ਰੈਫਿਟੀ ਜਿਹੜੀ ਆ ਉਹ ਬਣਾਤੀ ਆ। ਤੇ ਮਤਲਬ ਹੁਣ ਆਸਟ੍ਰੇਲੀਆ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਮੰਦਿਰ ਦੇ ਉੱਤੇ ਜਿਵੇਂ ਉਹ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸੀ, ਜਿਹੜੇ ਉਸ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ 'ਚ ਸਪਸ਼ਟ ਹੋਇਆ ਸੀ ਕਿ ਕੁਛ ਜਿਹੜੇ ਹਿੰਦੂ ਨੌਜਵਾਨ ਆ ਜਿਹੜੇ ਉਹੀ ਉਸ ਮਾਮਲੇ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਾਮ ਸਾਹਮਣੇ ਆਏ ਸੀ। ਤੇ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਲਗਾਤਾਰ ਇਹ ਗੱਲ ਕਹਿੰਦੀਆਂ ਆ ਕਿ ਇਹਦੀ ਥੋਰਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜਾਂ ਅਮਰੀਕਾ ਦੇ ਵਿੱਚ ਜੋ ਹੋਇਆ ਕਿ ਜੇ ਤੁਸੀਂ ਇਹਦੀ ਜਾਂਚ ਕਰੋਗੇ ਡੀਪਲੀ ਜਾ ਕੇ ਤਾਂ ਤੁਹਾਨੂੰ ਪਤਾ ਲੱਗਣਾ ਕਿ ਇਹ ਮੰਦਿਰਾਂ ਵਾਲੇ ਆਪ ਹੀ ਕਰਵਾ ਰਹੇ ਆ। ਮਤਲਬ ਇਹ ਸੇਮ ਤੁਹਾਨੂੰ ਮਤਲਬ ਇੱਕ ਕਈ ਵਾਰ ਹੁੰਦਾ ਨਾ ਮੋਡਸ ਆਪਰੈਂਡੀ ਹੀ ਹੁੰਦਾ, ਹਰੇਕ ਸਟੇਟ ਦਾ ਕੰਮ ਕਰਦਾ, ਉਹਦੀਆਂ ਏਜੰਸੀਆਂ ਦਾ ਕੰਮ ਕਰਦਾ। ਤਾਂ ਤੁਸੀਂ ਇਸ ਚੀਜ਼ ਨੂੰ ਇੱਥੋਂ ਸਮਝ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਸ਼ਿਵ ਸੈਨਾ ਜਾਂ ਇਸ ਨਾਮ ਦੇ ਉੱਤੇ ਕਈ ਇਹੋ ਜਿਹੇ ਜਿਹੜੇ ਗਰੁੱਪ ਖੜੇ ਕੀਤੇ ਹੋਏ ਆ ਇੰਡੀਅਨ ਡੀਪ ਸਟੇਟ ਨੇ, ਏਜੰਸੀਜ਼ ਨੇ ਜੀ ਆਪਣੇ ਪੇਰੋਲ ਤੇ। ਤਾਂ ਜਿਹੜੇ ਉਹ ਬੰਦੇ ਆ ਉਹ ਹੁਣ ਉਹਨਾਂ ਦਾ ਕੰਮ ਕੀ ਆ ਅਮਰਵੀਰ ਸਿੰਘ ਜੀ? ਉਹਨਾਂ ਦਾ ਕੰਮ ਕੀ ਆ ਵੀ ਉਹ ਜਿਵੇਂ ਚਾਹੇ ਗਾਂ ਰੱਖਿਆ ਦੇ ਨਾਂ ਤੇ ਜਾਂ ਇਸ ਤਰੀਕੇ ਦੇ ਨਾਲ ਜੀ ਹਿੰਦੂਆਂ ਦੀ ਖਤਰੇ ਦੀ ਗੱਲ ਕਰਕੇ ਵੀ ਉਹਨਾਂ ਨੇ ਸਿਰਫ ਮਤਲਬ ਬਦਮਾਸ਼ੀ ਕਰਨੀ ਹੁੰਦੀ ਆ ਆਪਣੇ ਜਿਹੜੇ ਆਲਾ ਦੁਆਲਾ ਜਾਂ ਲੋਕਲ ਹੈ ਨਾ, ਵੀ ਜਿਹਦੇ ਚੋਂ ਉਹ ਪੈਸਾ ਕਿਵੇਂ ਕਮਾਉਂਦੇ ਆ। ਵੀ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਪੁਲਿਸ ਸਿਕਿਉਰਿਟੀ, ਕਿਉਂਕਿ ਇੰਡੀਆ ਦੇ ਵਿੱਚ ਸਿਸਟਮ ਇਹੋ ਜਿਹਾ ਵੀ ਜੇ ਤੁਹਾਡੇ ਨਾਲ 4 ਪੁਲਿਸ ਵਾਲੇ ਚੱਲ ਰਹੇ ਆ ਫਿਰ ਲੋਕ ਸਮਝਦੇ ਯਾਰ ਇਹ ਬੰਦੇ ਦੀ ਕਿਤੇ ਚੱਲਦੀ ਹੈ, ਇਹਦੀ ਗੱਲਬਾਤ ਹੈ ਕਿਤੇ, ਹੈ ਨਾ। ਤੇ ਉਹਨਾਂ ਦੀ ਗੱਲਬਾਤ ਕਿਉਂਕਿ ਉੱਪਰ ਏਜੰਸੀਆਂ 'ਚ ਹੁੰਦੀ ਵੀ ਆ। ਤੇ ਉਹ ਕੰਮ ਪਿਛਲੇ ਦਿਨੀ ਤੁਹਾਨੂੰ ਯਾਦ ਮਤਲਬ ਵੀ ਉਹ ਕੰਮ ਕਿਹੋ ਜਿਹੇ ਕਰਦੇ ਆ ਵੀ ਜਿਵੇਂ ਲੜਾਈ ਝਗੜਾ ਹੋ ਗਿਆ, ਮੁੰਡੇ ਸਮਝ ਲਓ ਵੀ ਲੜਦੇ ਆ, ਹਨਾ, ਗੈਂਗਸਟਰ ਬਣਦੇ ਆ ਜਾਂ ਕਿਸ ਤਰੀਕੇ ਨਾਲ ਵੀ ਉਹ ਜਦੋਂ ਮੁੰਡਿਆਂ ਤੋਂ ਪੁੱਠੇ ਸਿੱਧੇ ਕੰਮ ਕਰਾਉਣੇ, ਫਿਰ ਉਹਨਾਂ ਬੰਦਿਆਂ ਦੇ ਫੈਸਲੇ ਥਾਣਿਆਂ ਦੇ ਵਿੱਚ ਕਰਾਉਣੇ, ਥਾਣੇਦਾਰਾਂ ਕੋਲ ਜਾ ਕੇ ਵਿੱਚ ਪੈ ਕੇ, ਹਨਾ, ਵੀ ਅਸੀਂ ਕਰਾਤਾ ਜੀ। ਫਿਰ ਉਹਦੇ ਚੋਂ ਕੁਛ ਪੈਸੇ ਥਾਣੇਦਾਰ ਨੂੰ ਦੇ ਦੇਣੇ ਆ, ਪੁਲਿਸ ਵਾਲਿਆਂ ਨੂੰ ਦੇ ਦੇਣੇ ਆ, ਕੁਛ ਪੈਸੇ ਆਪ ਰੱਖ ਲੈਣੇ ਆ। ਵੀ ਇਹੋ ਜਿਹਾ ਵਪਾਰ ਉਹ ਲੋਕ ਕਰਦੇ ਆ। ਤੇ ਇਸੇ ਤਰ੍ਹਾਂ ਦੇ ਨਾਲ ਗਾਂ ਰੱਖਿਆ ਦੇ ਨਾਂ ਦੇ ਵੀ ਇਹੋ ਜਿਹਾ ਵਪਾਰ ਜਿਹੜਾ ਕੀਤਾ ਜਾਂਦਾ। ਵੀ ਉੱਤੇ ਵੀ ਕੀ ਆ ਵੀ ਉਹ ਕੀ ਕਰਦੇ ਆ ਵੀ ਆਪਣੇ ਤੇ ਆਪ ਹੀ ਹਮਲਾ ਕਰਾਉਂਦੇ ਆ। ਤੇ ਹਮਲਾ ਕਰਾ ਕੇ ਮਤਲਬ ਹੁੰਦਾ ਵੀ ਖਬਰ ਲਵਾਤੀ ਤੇ ਫਿਰ ਬਾਅਦ ਚ ਸਰਕਾਰ ਦੇ ਲਈ ਇੱਕ ਰੀਜ਼ਨੇਬਲ ਲੌਜਿਕ ਬਣ ਜਾਂਦਾ ਉਹਨਾਂ ਨੂੰ ਸਿਕਿਉਰਿਟੀ ਦੇਣ ਦਾ। ਫਿਰ ਜਿਹੜੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਉੱਤੇ ਮਤਲਬ ਮੁਲਾਜ਼ਮ ਪਾਲ ਰਹੇ ਆ ਉਹ ਉਹਨਾਂ ਦੀ ਸਿਕਿਉਰਿਟੀ ਤੇ ਲਾਏ ਜਾਂਦੇ ਆ। ਤੇ ਮਤਲਬ ਉਹਨਾਂ ਨੂੰ ਇੱਕ ਲੀਡਰ ਵੀ ਬਣਾਇਆ ਜਾਂਦਾ, ਐਸੈਟ ਵੀ ਬਣਾਇਆ ਜਾਂਦਾ ਸਟੇਟ ਦੇ ਵਿੱਚ। ਵੀ ਇਸ ਤਰ੍ਹਾਂ ਦਾ ਇੱਕ ਨੈਰੇਟਿਵ, ਇੱਕ ਵਰਤਾਂਤ ਖੜਾ ਕੀਤਾ ਜਾਂਦਾ। ਨਾਲ ਦੀ ਨਾਲ ਇਹ ਦੁਨੀਆ ਤੇ ਪੇਸ਼ ਕੀਤਾ ਜਾਂਦਾ ਕਿ ਹਿੰਦੂ ਖਤਰੇ 'ਚ ਨੇ ਪੰਜਾਬ 'ਚ, ਕੋਈ ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਆ, ਜਦ ਕਿ ਉਹ ਸਾਰਾ ਕੁਝ ਆਪੇ ਪਲਾਨ ਕੀਤਾ ਹੁੰਦਾ। ਉਹ ਇਸੇ ਤਰੀਕੇ ਦਾ ਹੁਣ ਉਹ ਮਤਲਬ ਡਾਇਸਪੋਰਾ ਦੇ ਵਿੱਚ ਉਹਦਾ ਤਰੀਕਾ ਬਦਲ ਗਿਆ ਵੀ ਇੱਥੇ ਉਹ ਸ਼ਿਵ ਸੈਨਾ ਵਾਲੇ ਉਹੋ ਜਿਹੇ ਬੰਦਿਆਂ ਦੇ ਜਾਂ ਉਹ ਜਿਹੜੇ ਕਾਰਕੁਨ ਆ ਉਹਨਾਂ ਦੀ ਬਜਾਏ ਉਹ ਇੱਥੇ ਮੰਦਿਰ ਉਹਨਾਂ ਨੇ ਰੱਖ ਲਿਆ ਜਾਂ ਕੌਂਸਲੇਟ ਜਨਰਲ ਜਿਹੜੇ ਆਪਣੇ ਆਫਿਸ ਨੇ ਕਿ ਦੇਖੋ ਜੀ ਉਹਨਾਂ ਦੇ ਉੱਤੇ ਅਟੈਕ ਕਰਾਓ, ਆਪਣੇ ਆਪ ਅਟੈਕ ਕਰਾਓ। ਤੇ ਫਿਰ ਇਹ ਮਾਹੌਲ ਸਿਰਜੋ ਕਿ ਦੇਖੋ ਜਿਹੜੇ ਖਾਲਿਸਤਾਨੀ ਨੇ, ਸਿੱਖ ਨੇ, ਉਹ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ, ਸਾਡੇ ਕੌਂਸਲਰ ਆਫਿਸ ਨੇ ਜਿਹੜੇ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਆ ਜੀ। ਮਤਲਬ ਧਾਰਮਿਕ ਸਥਾਨਾਂ ਤੇ ਅਟੈਕ ਕਰਨ ਨਾਲ ਜਿਹੜਾ ਇੰਟਰਸਟ ਆ ਉਹਨਾਂ ਦਾ ਇਹ ਆ ਕਿ ਸਿੱਖਾਂ ਨੂੰ ਏਦਾਂ ਪੋਰਟਰੇ ਕਰਨਾ ਕਿ ਦੇਖੋ ਜੀ ਸਿੱਖ ਜਿਹੜੇ ਆ ਉਹ ਕਿਵੇਂ ਮਤਲਬ ਇੱਕ ਧਰਮ ਦੇ ਉੱਤੇ ਹਮਲਾ ਕਰਦੇ ਆ, ਜਿਹੜੀ ਮਤਲਬ ਰਿਲੀਜੀਅਸ ਫਰੀਡਮ ਆ, ਹੈ ਨਾ, ਵੀ ਇਹ ਇਹੋ ਜਿਹੇ ਲੋਕ ਆ। ਤੇ ਦੂਜੇ ਪਾਸੇ ਜਿਹੜੇ ਕੌਂਸਲਰ ਆਫਿਸ ਆ ਉਹਨਾਂ ਦੇ ਉੱਤੇ ਅਟੈਕ ਕਰਾ ਕੇ ਤਾਂ ਉਹ ਸਿੱਖਾਂ ਦੇ ਜਿਹੜੇ ਪ੍ਰੋਟੈਸਟ ਹੁੰਦੇ ਆ ਕੌਂਸਲਰ ਆਫਿਸਿਸ ਦੇ ਬਾਹਰ, ਜਿਹੜੇ ਇਹਨਾਂ ਕੰਟਰੀਜ਼ ਦੇ ਵਿੱਚ ਬਾਏ ਮਤਲਬ ਅਕੋਰਡਿੰਗ ਟੂ ਲੋ ਪਰਮਿਟਡ ਆ। ਵੀ ਸਿੱਖ ਦੁਨੀਆ ਨੂੰ ਦੱਸਦੇ ਆ ਕਿ ਇੰਡੀਆ ਨੇ ਸਾਡਾ ਜੈਨੋਸਾਈਡ ਕੀਤਾ, ਇੰਡੀਆ ਸਾਡੇ ਬੰਦੇ ਮਾਰ ਰਿਹਾ ਆ। ਬਾਹਰ ਖੜ ਕੇ ਉਹਨਾਂ ਨੂੰ ਉੱਥੇ ਉਹਨਾਂ ਦੇ ਮੂੰਹ ਦੇ ਉੱਤੇ ਲਿਖਤਾਂ ਦੇ ਰਾਹੀਂ, ਪੋਸਟਰਸ ਦੇ ਰਾਹੀਂ ਮੈਸੇਜ ਕਨਵੇ ਕਰਦੇ ਆ। ਉਹਨੂੰ ਬੰਦ ਕਰਾਉਣ ਦੇ ਲਈ ਕਿ ਉਹਨਾਂ ਗਵਰਨਮੈਂਟਸ ਨੂੰ ਇਸ ਗੱਲ ਤੇ ਮਜਬੂਰ ਕੀਤਾ ਜਾਵੇ ਕਿ ਇਹ ਬਾਹਰ ਖੜ ਕੇ ਸਾਡੇ ਤੇ ਪ੍ਰੋਟੈਸਟ ਵੀ ਨਾ ਕਰ ਸਕਣ। ਵੀ ਇਹਨਾਂ ਨੂੰ ਕਿਹਾ ਜਾਵੇ ਇਹ ਤਾਂ ਵਾਇਲੈਂਟ ਹੁੰਦੇ ਆ, ਸਾਡੇ ਤੇ ਵਾਇਲੈਂਟ ਐਕਟ ਕਰਦੇ ਆ, ਜੇ ਸਾਡੀ ਬਿਲਡਿੰਗ ਦੇ ਨੇੜੇ ਆਉਣਗੇ ਸਾਡੇ ਤੇ ਐਕਟ ਕਰਨਗੇ, ਤਾਂ ਕਰਕੇ ਸਾਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਇਹਨਾਂ ਦੇ ਇਹ ਪ੍ਰੋਟੈਸਟ ਜਿਹੜੇ ਆ ਰੋਕੇ ਜਾਣ। ਮਤਲਬ ਇਹ ਜਿਹੜਾ ਹੈ ਇੰਡੀਆ ਇਹਨਾਂ ਸਾਰੇ ਐਕਟਸ ਦੇ ਵਿੱਚ ਉਹ ਅਚੀਵ ਕਰਨਾ ਚਾਹੁੰਦਾ ਹੈ। ਤੇ ਉਹਦੇ ਲਈ ਉਹ ਕਿਉਂਕਿ ਉਹ ਨੈਰੇਟਿਵ ਸਰਜਣ 'ਚ, ਵਰਤਾਂਤ ਸਰਜਣ 'ਚ ਤਾਂ ਬਹੁਤ ਮਾਹਰ ਆ। ਤੇ ਇਹਦੇ ਵਾਸਤੇ ਫਿਰ ਉਹ ਜਿਹੜੀ ਆ ਤੁਸੀਂ ਟ੍ਰਿਬਿਊਨ ਦੀ ਅੱਜ ਦੀ ਇਹ ਖਬਰ ਆ, ਇਹ ਪੂਰੀ ਇੱਕ ਪਲਾਂਟਡ ਖਬਰ ਆ ਜਿਹੜੀ ਪੀਟੀਆਈ ਦੇ ਹਵਾਲੇ ਨਾਲ। ਵੈਸੇ ਤਾਂ ਪੀਟੀਆਈ ਦੇ ਹਵਾਲੇ ਨਾਲ ਜਦੋਂ ਵੀ ਕੋਈ ਖਬਰ ਲੱਗਦੀ ਹੈ ਤਾਂ ਸਮਝ ਲਓ ਕਿ ਇਹ ਪਲਾਂਟਡ ਆ। ਵੀ ਜਿਹੜੀ ਪੀਟੀਆਈ ਨਿਊਜ਼ ਏਜੰਸੀ ਆ ਉਹਦੇ ਹਵਾਲੇ ਨਾਲ ਇਹ ਖਬਰ ਲੱਗੀ ਆ। ਤੇ ਉਹਦੇ 'ਚ ਮੈਂ ਜਿਹੜੀ ਖਬਰ ਦੀਆਂ ਜੇ ਆਪਾਂ ਮਤਲਬ ਲਾਈਨਾਂ ਤੇ ਜਾਈਏ, ਕਿਉਂਕਿ ਕਿਸੇ ਪੱਤਰਕਾਰ ਦੇ ਨਾਂ ਨੇ ਨਹੀਂ ਇਹ ਖਬਰ ਲਿਖੀ ਆ, ਇਹ ਪੀਟੀਆਈ ਏਜੰਸੀ ਨੇ ਬੇਸਿਕਲੀ ਏਜੰਸੀ ਨੇ ਖਬਰ ਇਹਨੂੰ ਲਿਖਿਆ ਤੇ ਉਵੇਂ ਹੀ ਅਖਬਾਰ ਨੇ ਇਹਨੂੰ ਛਾਪਤਾ ਹੈ ਜੀ। ਉਹਦੇ 'ਚ ਉਹ ਕਹਿੰਦੇ ਆ ਕਿ ਪਹਿਲਾਂ ਇਹ ਸਾਰਾ ਕੁਝ ਦੱਸਤਾ। ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅਸੀਂ ਇਸ ਗੱਲ ਨੂੰ ਸਮਝੀਏ
ਉਹ ਕਹਿੰਦੇ the act has reignited concerns within the Indian Australian community, which has expressed frustration over a growing pattern of targeted incidents involving Hindu temples. ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਵੀ ਉਹ ਕਰਨਾ ਕੀ ਚਾਹੁੰਦੇ ਆ ਵੀ ਟੈਂਪਲਸ ਤੇ ਇਸ ਦੋਨਾਂ ਦੇ ਰਾਹੀਂ ਵੀ attacks, incidents involving Hindu temples and Indian government establishments across Melbourne, the news portal said. It's not just graffiti, it's a message of intimidation aimed at our community, an Indian Australian said, adding that repeated attacks on places of religious and cultural significance were deeply distressing. Ji. Victoria Premier Jacinta Allen's government passed anti-vilification laws this year to strengthen penalties for acts motivated by hate or religious bias. However, members of the Indian Australian community continue to raise concerns over perceived slow responses and inconsistent enforcement, especially when compared to responses to similar incidents involving other communities. This is not about politics, it's about safety, respect and equal protection under the law. ਮਤਲਬ ਹੁਣ ਇਹ ਸਾਰੇ ਬਿਆਨ ਨੂੰ ਲਿਖਿਆ ਗਿਆ ਏਜੰਸੀਆਂ ਦੇ ਵੱਲੋਂ, ਇਹ ਜਿਹੜਾ ਆਖਰ 'ਚ ਮਤਲਬ ਉੱਪਰ ਘਟਨਾ ਦਾ ਜ਼ਿਕਰ ਕਰਕੇ ਆਖਰ 'ਚ ਸਾਰਾ ਇਹ ਨੈਰੇਟਿਵ ਹਿੰਦੂ ਟੈਂਪਲਾਂ ਦੇ ਨਾਲ ਜੋੜ ਕੇ ਤੇ ਸਾਰਾ ਉਹ ਵੀ ਜਿਹ 'ਚੋਂ ਕਹਿੰਦੇ ਆ ਕਿ ਮਤਲਬ ਕੋਈ ਨਾ ਕੋਈ ਐਕਟ ਜਿਹੜਾ ਕਾਨੂੰਨ ਆ ਉਹ ਇਸ ਤਰੀਕੇ ਦਾ ਬਣਾਇਆ ਜਾਵੇ, ਚਾਹੇ ਉਹ ਕੈਨੇਡਾ, ਆਸਟ੍ਰੇਲੀਆ, ਜਿਹਦੇ ਨੂੰ ਉਹ ਪੁਸ਼ ਵੀ ਕਰ ਰਹੇ ਆ, ਜਿਹਨੂੰ ਉਹ ਟਰਮ ਕੱਢ ਰਹੇ ਆ ਹਿੰਦੂ ਫੋਬੀਆ, ਜਿਵੇਂ ਕਿ ਇਹ ਹਿੰਦੂ ਫੋਬੀਆ ਟਰਮ ਨੂੰ ਉਹ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਦੇ ਰਾਹੀਂ ਜਾਂ ਇਸ ਤਰੀਕੇ ਦਾ ਇੱਕ ਨੈਰੇਟਿਵ ਸਿਰਜ ਕੇ ਘੜਨ ਦੇ ਵਿੱਚ ਕਾਮਯਾਬ ਹੋ ਗਏ, ਤਾਂ ਤੁਸੀਂ ਇਹ ਸਮਝ ਸਕਦੇ ਹੋ ਵੀ ਫਿਰ ਜਿਹੜੇ ਸਿੱਖ ਪ੍ਰੋਟੈਸਟ ਆ ਮਤਲਬ ਉਹਨਾਂ ਨੂੰ ਵੱਡੇ ਪੱਧਰ ਤੇ ਵਿਲੀਫਾਈ ਕਰਨਗੇ। ਉਹ ਜਿਵੇਂ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਸਾਰਾ ਸਿੱਖ ਐਕਟਿਵਿਜ਼ਮ ਆ ਉਹ ਕੰਸਨਟਰੇਟਡ ਆ ਅਗੇਂਸਟ ਦਾ ਇੰਡੀਅਨ ਐਸਟੈਬਲਿਸ਼ਮੈਂਟ, ਮਤਲਬ ਉਹਨੂੰ ਜਿਹੜਾ ਵੈਸਟਰਨ ਵਰਲਡ ਆ ਉਹ ਇਹ ਗੱਲ ਸਮਝਦਾ ਹੈ ਕਿ ਸਿੱਖ ਜਿਹੜੇ ਆ ਉਹ ਕਿਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਆ, ਕਿਹਦੇ ਖਿਲਾਫ ਲੜ ਰਹੇ ਆ, ਇੰਡੀਆ ਦੇ ਖਿਲਾਫ। ਪਰ ਜੇ ਹਿੰਦੂ ਫੋਬੀਆ ਟਰਮ ਨੂੰ ਏਦਾਂ ਉਹ ਇੱਕ ਮਤਲਬ ਬਣਾਉਣ 'ਚ ਕਾਮਯਾਬ ਹੋ ਗਏ, ਘੜਨ 'ਚ ਕਾਮਯਾਬ ਹੋ ਗਏ, ਤਾਂ ਫਿਰ ਜਿੰਨਾ ਸਿੱਖਾਂ ਦਾ ਐਕਟਿਵਿਜ਼ਮ ਆ ਉਹਨੂੰ ਉਹ ਮਤਲਬ ਇੰਡੀਆ ਦੀ ਬਜਾਏ ਹਿੰਦੂ ਤੇ ਕੰਸਨਟਰੇਟਡ ਕਰ ਦੇਣਗੇ। ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਹੱਕੀ ਸੰਘਰਸ਼ ਨੂੰ ਹਿੰਦੂਆਂ ਦੇ ਖਿਲਾਫ ਦੇ ਉੱਤੇ ਜ਼ਬਰ ਦੇ ਨੈਰੇਟਿਵ 'ਚ ਢਾਲਿਆ, ਉਹ ਇਸੇ ਤਰੀਕੇ ਦੇ ਨਾਲ ਵੈਸਟ ਦੇ ਵਿੱਚ ਹੋ ਰਿਹਾ ਸਿੱਖ ਐਕਟਿਵਿਜ਼ਮ ਆ ਉਹਨੂੰ ਵੀ ਇੰਡੀਆ ਤੋਂ ਡੀਰੇਲ ਕਰਕੇ ਉਹਨੂੰ ਹਿੰਦੂਆਂ ਦੇ ਉੱਤੇ ਕੰਸਨਟਰੇਟ ਕਰਨਾ ਚਾਹੁੰਦੇ ਆ, ਤੇ ਫਿਰ ਜਿਹੜੀ ਸਾਰੀ ਸਿੱਖ ਸਟਰਗਲ ਆ ਉਹਨੂੰ ਵਿਲੀਫਾਈ ਕਰਨਾ ਚਾਹੁੰਦੇ ਆ, ਮਤਲਬ ਉਹਨੂੰ ਇਹ ਪੋਰਟਰੇ ਕਰਕੇ ਕਿ ਸਿੱਖਾਂ ਦਾ ਸੰਘਰਸ਼ ਦੇਖੋ ਇੱਕ ਧਰਮ ਦੇ ਖਿਲਾਫ ਲੜਾਈ ਆ, ਮਤਲਬ ਸਿੱਖ ਜਿਹੜੀ ਸਟੇਟ ਬਣਾਉਣੀ ਚਾਹੁੰਦੇ ਆ ਉਹ ਸਿਰਫ ਇੱਕ ਧਰਮ ਦੇ ਖਿਲਾਫ ਬਣਾਉਣੀ ਚਾਹੁੰਦੇ ਆ, ਤੇ ਪੰਜਾਬ ਦੇ ਵਿੱਚ ਉਸ ਧਰਮ ਦੇ ਵੀ ਵੱਡੀ ਗਿਣਤੀ 'ਚ ਵਸਿੰਦੇ ਰਹਿੰਦੇ ਆ। ਇਸ ਕਰਕੇ ਜਿਹੜਾ ਵੈਸਟਰਨ ਵਰਲਡ ਆ ਉਹਨੂੰ ਸਿੱਖਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਆ। ਜੇ ਸਿੱਖ ਉਹ ਮਤਲਬ ਬਣਾਉਣਗੇ ਤਾਂ ਅਲਟੀਮੇਟਲੀ ਜਿਹੜੀ ਉਹ ਕਮਿਊਨਿਟੀ ਆ, ਉਹ ਪਾਰਟੀਕੂਲਰ ਰਿਲੀਜਨ ਆ, ਉਹ ਫਿਰ ਉਹਦੇ ਉੱਤੇ ਉਸ ਖਿੱਤੇ ਦੇ ਵਿੱਚ ਜ਼ੁਲਮ ਕਰਨਗੇ। ਤਾਂ ਮਤਲਬ ਇਹ ਇੱਕ ਪੂਰਾ ਨੈਰੇਟਿਵ ਜਿਹੜਾ ਆ ਉਹ ਇੰਡੀਆ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਹਜੇ ਤੱਕ ਜਿਹੜਾ ਵੈਸਟਰਨ ਸਿੱਖ ਲੀਡਰਸ਼ਿਪ ਆ ਉਹਨਾਂ ਇਹਨੂੰ ਬੜੇ ਤਰੀਕੇ ਦੇ ਨਾਲ ਕਾਊਂਟਰ ਕੀਤਾ, ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਅੱਗੇ ਵੀ ਜਿਹੜੀਆਂ ਸਾਰੀਆਂ ਸਿੱਖ ਜਥੇਬੰਦੀਆਂ ਨੇ ਉਹ ਬੜੀ ਸੁਹਿਰਦਤਾ ਦੇ ਨਾਲ ਜਿਹੜੇ ਇਸ ਤਰੀਕੇ ਦੇ ਐਕਟ ਆ ਉਹਨਾਂ ਦਾ ਮਤਲਬ ਉਹਨਾਂ ਦਾ ਸੱਚ ਜਿਹੜੀਆਂ ਵੈਸਟਰਨ ਗਵਰਨਮੈਂਟਸ ਆ ਉਹਨਾਂ ਦੇ ਅੱਗੇ ਉਜਾਗਰ ਕਰਦੇ ਰਹਿਣਗੇ, ਤੇ ਜਿਹੜੇ ਐਫਰਟਸ ਨੇ ਇੰਡੀਅਨ ਏਜੰਸੀਜ਼ ਦੇ ਐਸਟੈਬਲਿਸ਼ਮੈਂਟ ਦੇ ਵੀ ਸਿੱਖਾਂ ਦੀ ਇੰਡੀਅਨ ਸਟੇਟ ਦੇ ਖਿਲਾਫ ਜਿਹੜੀ ਆਪਣਾ ਹੱਕੀ ਸੰਘਰਸ਼ ਆ ਉਹਨੂੰ ਹਿੰਦੂ ਧਰਮ ਦੇ ਖਿਲਾਫ ਲੜਾਈ ਬਣਾਉਣ ਦਾ ਵੀ ਉਹ ਮਤਲਬ ਇਸ ਤਰੀਕੇ ਦੀ ਜਿਹੜੀ ਕੋਈ ਵੀ ਘਟਨਾ ਆ ਉਹ ਮਤਲਬ ਉਹ ਨਹੀਂ ਵਾਪਰਨੀ ਚਾਹੀਦੀ ਹੈ। ਬੇਸਿਕਲੀ ਉਹ ਭਾਵੇਂ ਪਲਾਂਟਡ ਹੋਵੇ, ਪਲੈਨਡ ਹੋਵੇ ਕਿਸੇ ਵੱਲੋਂ, ਤਾਂ ਸਿੱਖ ਆਰਗੇਨਾਈਜੇਸ਼ਨਸ ਨੂੰ, ਸਿੱਖ ਐਕਟਿਵਿਸਟ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਬਿਲਕੁਲ ਇਹ ਗੱਲਾਂ ਕਿਉਂਕਿ ਬਹੁਤ ਇੰਪੋਰਟੈਂਟ ਹੈਗੀਆਂ ਨੇ। ਅਸੀਂ 84 ਤੋਂ ਲੈ ਕੇ ਇਸ ਕਿਸਮ ਦਾ ਪੈਟਰਨ ਦੇਖਦੇ ਹਾਂ ਜਿਹਦੇ ਵੱਖ-ਵੱਖ ਦੌਰ ਸਾਨੂੰ ਦੇਖਣ ਨੂੰ ਮਿਲਦੇ ਆ, ਜਾਂ ਵੱਖ-ਵੱਖ ਰੂਪ ਦੇ ਵਿੱਚ ਜਿਹੜੀ ਇੱਕ ਇਨਫਿਲਟਰੇਸ਼ਨ ਤੇ ਅੱਜ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਜਿਹੜੀ ਗੱਲ ਹੈ ਉਹ ਪਹੁੰਚੀ ਹੋਈ ਹੈ। ਸੋ ਇਹਨੂੰ ਕਾਊਂਟਰ ਕਰਨ ਦਾ ਤਰੀਕਾ ਤੇ ਇਹੀ ਹੈ ਕਿ ਤੁਸੀਂ ਵਿਜੀਲੈਂਟ ਹੁੰਦੇ ਹੋ, ਤੁਸੀਂ ਦੇਖਦੇ ਹੋ, ਸਮਝਦੇ ਹੋ ਕਿ ਇਹ ਗੱਲ ਕਿੱਥੋਂ ਆ ਰਹੀ ਹੈ, ਕੀ ਕੀਤਾ ਜਾ ਰਿਹਾ, ਤੇ ਫਿਰ ਤੁਸੀਂ ਉਹਨੂੰ ਕਾਊਂਟਰ ਕਰਨ ਦੇ ਲਈ ਇੱਥੇ ਦੀਆਂ ਅਥਾਰਟੀਜ਼ ਦੇ ਨਾਲ ਜਾਂ ਇੱਥੇ ਦੇ ਲੋਕਾਂ ਦੇ ਨਾਲ ਉਸ ਦਾ ਜਿਹੜਾ ਕਾਊਂਟਰ ਹੈਗਾ ਉਹ ਤੁਸੀਂ ਦਿੰਦੇ ਹੋ ਤੇ ਉਸ ਨੂੰ ਤੁਸੀਂ ਠੱਲ ਪਾਉਂਦੇ ਹੋ।
ਇਸੇ ਦੇ ਨਾਲ ਸੁਖਵਿੰਦਰ ਸਿੰਘ ਜੀ, ਅਖੀਰ ਦੇ ਵਿੱਚ ਜਾਂਦੇ ਜਾਂਦੇ ਮੈਂ ਜ਼ਰੂਰ ਗੱਲ ਪੰਜਾਬ ਦੀ ਕਰਨੀ ਚਾਹੂੰਗਾ। ਜਦੋਂ ਅਸੀਂ ਪੰਜਾਬ ਦੇ ਵਿੱਚ ਇਸ ਧੱਕੇ ਦੀ ਗੱਲ ਕਰਦੇ ਹਾਂ ਤੇ ਉਹ ਇੱਕ ਬੜੇ ਵੱਖਰੇ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਹੈ ਪਿੱਛੇ, ਤੇ ਅੱਜ ਵੀ ਉਹ ਨਿਰੰਤਰ ਜਾਰੀ ਹੈ। ਆਵਾਜ਼ ਨੂੰ ਦੱਬਣ ਦੇ ਲੈਵਲ ਤੋਂ ਲੈ ਕੇ ਹਰ ਕਿਸਮ ਦਾ ਜਿਹੜਾ ਤਸ਼ੱਦਦ ਹੈ ਉਹ ਪਿਛਲੇ ਸਮੇਂ ਦੇ ਵਿੱਚ ਉਹਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਹੁਣ ਲੇਟਲੀ ਵੀ ਅਸੀਂ ਦੇਖ ਰਹੇ ਹਾਂ ਤੇ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਹੁਣ ਅੱਜ ਦੀ ਇੱਕ ਖਬਰ ਜਿਹੜੀ ਮੈਂ ਥੋੜਾ ਜਿਹਾ ਚਾਹੂੰਗਾ ਕਿ ਅਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਦੇ ਚੱਲੀਏ। ਅਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ, ਸ਼ਹਿਰ ਦੇ ਵਿੱਚ, ਉੱਥੇ ਪਾਣੀ ਦੀ ਕਿੱਲਤ ਪਿਛਲੇ ਕੁਝ ਦਿਨਾਂ ਤੋਂ ਦੇਖਣ ਨੂੰ ਮਿਲ ਰਹੀ ਹੈ ਤੇ ਲੋਕਲ ਅਥਾਰਟੀਜ਼ ਵੱਲੋਂ ਜਿਹੜਾ ਹੈਗਾ ਬਲੇਮ ਗੇਮ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੇ ਉੱਤੇ ਸੁੱਟਿਆ ਜਾ ਰਿਹਾ ਹੈ, ਜਾਂ ਉਹਨਾਂ ਵੱਲੋਂ ਇੱਕ ਵੱਖਰੀ ਕਿਸਮ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਪਾਣੀ ਦੀ ਜਿਹੜੀ ਕਿੱਲਤ ਹੈ ਉਸ ਏਰੀਏ ਦੇ ਵਿੱਚ ਕਿਉਂ ਹੋ ਰਹੀ ਹੈ। ਡੈਮ ਦੇ ਵਿੱਚ ਪਾਣੀ ਘਟਿਆ, ਕਿਸ ਕਾਰਨ ਕਰਕੇ ਘਟਿਆ ਤੇ ਕੀ ਉਹਦੇ ਜਿਹੜੇ ਕੀ ਕਹਿੰਦੇ ਹੁੰਦੇ ਆ ਰੀਜ਼ਨਿੰਗ ਹੈਗੀ ਆ, ਉਹ ਇੱਕ ਦੇਖਣ ਵਾਲੀ ਗੱਲ। ਇੱਕ ਟੈਕਨੀਕਲ ਪਾਰਟ ਜਾਂ ਇੱਕ ਲੀਗਲ ਆਸਪੈਕਟ ਇੱਕ ਵੱਖਰੀ ਚੀਜ਼ ਹੈ, ਪਰ ਜਦੋਂ ਸਾਡਾ ਕੰਸਰਨ ਜਾਂ ਅਸੀਂ ਦੇਖਦੇ ਹਾਂ ਇਸ ਚੀਜ਼ ਨੂੰ ਤੇ ਅਸੀਂ ਹਮੇਸ਼ਾ ਇੱਥੋਂ ਦੇਖਦੇ ਹਾਂ ਕਿ ਡੈਮ ਦੇ ਬਣਨ ਤੋਂ ਲੈ ਕੇ ਜਾਂ ਜਦੋਂ ਇੱਕ ਹੜ੍ਹ ਵਾਲੀ ਸਥਿਤੀ ਪੈਦਾ ਕਰਨ ਦੀ ਗੱਲ ਦੇਖੀ ਜਾਂਦੀ ਹੈ, ਕਹੀ ਜਾਂਦੀ ਹੈ, ਉੱਦਾਂ ਦੀਆਂ ਕੁਝ ਐਗਜ਼ਾਮਪਲਸ ਸਾਨੂੰ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਨੇ ਕਿ ਸਟੇਟ ਵੱਲੋਂ ਵਾਟਰ ਐਜ਼ ਅ ਵੈਪਨ ਯੂਜ਼ ਕੀਤਾ ਜਾਂਦਾ ਹੈ ਜਾਂ ਯੂਜ਼ ਕੀਤਾ ਜਾ ਸਕਦਾ ਹੈ। ਇਸ ਨਜ਼ਰੀਏ ਨਾਲ ਅਸੀਂ ਇਸ ਪਾਰਟ ਨੂੰ ਹਮੇਸ਼ਾ ਦੇਖਣ ਦੀ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਚੱਲ ਕੀ ਰਿਹਾ ਆ। ਬਿਲਕੁਲ ਅਮਰਵੀਰ ਸਿੰਘ ਜੀ, ਆਪਾਂ ਬਿਲਕੁਲ ਜਾਂਦੇ ਜਾਂਦੇ ਇਹ ਜ਼ਰੂਰ ਬੜਾ ਅਹਿਮ ਮਸਲਾ ਆ ਜਿਹੜਾ ਮਤਲਬ ਵੈਸੇ ਤਾਂ ਇੱਕ ਛੋਟੀ ਜਿਹੀ ਖਬਰ ਬਣ ਕੇ ਰਹਿ ਜਾਂਦਾ ਹੁੰਦਾ, ਪਰ ਮਤਲਬ ਇਹ ਸਿੱਖਾਂ ਦੀ ਤਰਾਸਦੀ ਰਹੀ ਆ ਕਿ ਅਸੀਂ ਜਦੋਂ ਚੀਜ਼ਾਂ ਵੱਡੀਆਂ ਹੋ ਜਾਂਦੀਆਂ ਨੇ, ਜਦੋਂ ਉਹ ਕਾਬੂ ਕਰਨ ਤੋਂ ਬਾਹਰ ਹੋ ਜਾਂਦੀਆਂ ਆ, ਫਿਰ ਅਸੀਂ ਉਹਨਾਂ ਦੇ ਉੱਤੇ ਜਿਹੜਾ ਆ ਕਹਿ ਸਕਦੇ ਹਾਂ ਕਿ ਮਤਲਬ ਵੀ ਬੋਲਦੇ ਆ ਜਾਂ ਰੌਲਾ ਪਾਉਣਾ ਸ਼ੁਰੂ ਕਰਦੇ ਆ। ਜਦੋਂ ਉਹ ਗੱਲਾਂ ਛੋਟੀਆਂ ਹੁੰਦੀਆਂ ਨੇ, ਕਾਬੂ ਕੀਤੀਆਂ ਜਾ ਸਕਦੀਆਂ ਹੁੰਦੀਆਂ, ਉਦੋਂ ਅਸੀਂ ਉਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਜੀ। ਮਤਲਬ ਇਹ ਹੁਣ ਜਿਹੜੀ ਖਬਰ ਅਨੰਦਪੁਰ ਸਾਹਿਬ ਦੀ ਲੱਗੀ ਆ, ਅਨੰਦਪੁਰ ਸਾਹਿਬ ਖਾਲਸੇ ਦਾ ਸਾਜਨਾ ਦਿਹਾੜਾ, ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ। ਉਸ ਤੋਂ ਪਹਿਲਾਂ ਜਿਹੜਾ ਅਨੰਦਪੁਰ ਸਾਹਿਬ ਨੂੰ ਸਪਲਾਈ ਹੁੰਦਾ ਆ ਜਿਸ ਨਹਿਰ ਤੋਂ ਪਾਣੀ, ਵੈਸੇ ਮੈਂ ਤੁਹਾਨੂੰ ਜ਼ਰੂਰ ਜਾਣਨਾ ਚਾਹੁੰਦਾ ਕਿਉਂਕਿ ਅਸੀਂ ਟ੍ਰਿਬਿਊਨ ਦੀ ਖਬਰ ਦਾ ਹਵਾਲਾ ਦੇ ਰਹੇ ਸੀ, ਤਾਂ ਜਦੋਂ ਮੈਂ ਹੁਣ ਉਹ ਖਬਰ ਨੂੰ ਖੋਲ ਰਿਹਾ ਤਾਂ ਉਹ ਮੈਨੂੰ ਇਹ ਆ ਰਿਹਾ ਕਿ ਟ੍ਰਿਬਿਊਨ ਨੇ ਉਹ ਖਬਰ ਹਟਾ ਦਿੱਤੀ ਆ ਜੀ। ਜੇ ਤੁਸੀਂ ਆਪਣੇ ਸਿਸਟਮ ਤੇ ਉਸ ਖਬਰ ਨੂੰ ਖੋਲ ਕੇ ਇੱਕ ਵਾਰ ਜ਼ਰੂਰ ਦੇਖ ਸਕਦੇ ਹੋ ਵੀ ਤੁਹਾਡੇ ਕੋਲ ਖੁੱਲ ਰਹੀ ਆ। ਮੈਂ ਚੈੱਕ ਕਰ ਲੈਣਾ ਜੀ। ਇਹ ਮਤਲਬ ਜਿਹੜੀ ਇਹ ਖਬਰ ਆ, ਚਲੋ ਭਾਵੇਂ ਹਟਾਤੀ ਹੈ ਜਾਂ ਕੁਛ ਵੀ ਆ, ਪਰ ਇਹ ਖਬਰ ਬੜੀ ਅਹਿਮ ਆ। ਮਤਲਬ ਆ ਰਹੀ ਹੈ ਜੀ ਤੁਹਾਡੇ? ਜੀ ਠੀਕ ਹੈ ਜੀ। ਫਿਰ ਮੇਰੇ ਹੋ ਸਕਦਾ ਕਿ ਇੱਥੇ ਸਿਸਟਮ ਦੇ ਵਿੱਚ ਕੋਈ ਦਿੱਕਤ ਹੋਊਗੀ, ਪਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਇੱਕ ਨਦੀ ਲੰਘਦੀ ਆ ਉੱਥੋਂ, ਨੰਗਲ ਹਾਈਡਲ ਜਿਹਨੂੰ ਕਿਹਾ ਜਾਂਦਾ, ਉਸ ਨੰਗਲ ਹਾਈਡਲ ਨਹਿਰ ਦੇ ਵਿੱਚੋਂ ਜਿਹੜਾ ਪਾਣੀ ਦੀ ਸਪਲਾਈ ਆ ਉਹ ਅਨੰਦਪੁਰ ਸਾਹਿਬ ਦੇ ਇਲਾਕਿਆਂ ਨੂੰ ਹੁੰਦੀ ਆ। ਤੇ ਹੁਣ ਉੱਥੇ ਸੰਗਤਾਂ ਨੇ ਆਉਣਾ ਸੀ ਤਾਂ ਉਹਦੇ 'ਚ BBMB ਦੇ ਵੱਲੋਂ ਉਸ ਨਹਿਰ ਦੇ ਵਿੱਚ ਜਿਹੜੀ ਪਾਣੀ ਦੀ ਸਪਲਾਈ ਆ ਉਹ ਘਟਾ ਦਿੱਤੀ ਗਈ। ਉਹ ਘਟਾਉਣ ਦੇ ਨਾਲ ਜਿਹੜੇ ਪਾਈਪ ਨਹਿਰ ਦੇ ਵਿੱਚ ਪਾਏ ਹੁੰਦੇ ਆ, ਜਿੱਥੋਂ ਪਾਣੀ ਜਿਹੜਾ ਚੁੱਕਿਆ ਜਾਂਦਾ ਆ ਸ਼ਹਿਰ ਦੇ ਵਿੱਚ ਦੇਣ ਦੇ ਲਈ, ਉਹ ਜਿਹੜਾ ਲੈਵਲ ਆ ਪਾਣੀ ਦਾ ਉਹਨਾਂ ਪਾਈਪਾਂ ਤੋਂ ਥੱਲੇ ਕਰ ਦਿੱਤਾ ਗਿਆ, ਜਿਹਦੇ ਨਾਲ ਜਿਹੜੀ ਸਾਰੀ ਸਪਲਾਈ ਆ ਵੀ ਸ਼ਹਿਰ ਦੇ ਵਿੱਚ ਪਾਣੀ ਦੀ ਉਹ ਰੁਕ ਗਈ ਆ। ਜਿਹਦੇ ਨਾਲ ਹੁਣ ਉੱਥੇ ਆ ਰਹੀਆਂ ਸੰਗਤਾਂ ਜਿਹੜੀਆਂ ਆ, ਤੁਸੀਂ ਮਤਲਬ ਇਮੈਜਿਨ ਕਰ ਸਕਦੇ ਹੋ ਕਿ ਕਿੰਨੀ ਵੱਡੀ ਦਿੱਕਤ ਉੱਥੇ ਸੰਗਤਾਂ ਨੂੰ ਆ ਰਹੀ ਹੋਵੇਗੀ। ਤੇ ਅੱਜ ਇਹ ਜਿਹੜੀ ਖਬਰ ਆ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਆ, ਪਰ ਇਹਦਾ ਜਿਹੜਾ ਇੱਕ ਵੱਡਾ ਫੈਕਟਰ ਆ ਜਿਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ BBMB ਜਿਹੜਾ ਜਦੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਿਆ, ਜਿਹਦੇ ਵਿੱਚ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ BBMB ਅਦਾਰਾ ਭਾਰਤ ਸਰਕਾਰ ਨੇ ਬਣਾਇਆ, ਜਿਹਦੇ ਰਾਹੀਂ ਪੰਜਾਬ ਦੇ ਦਰਿਆਵਾਂ ਦੇ ਉੱਤੇ ਬਣੇ ਡੈਮਾਂ ਦੇ ਉੱਤੇ ਤੇ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੇ ਉੱਤੇ ਸਿੱਧਾ ਭਾਰਤ ਦੀ ਕੇਂਦਰ ਸਰਕਾਰ ਨੇ ਕਬਜ਼ਾ ਕਰ ਲਿਆ ਜੀ। ਉਸ ਕਬਜ਼ੇ ਦੇ ਖਿਲਾਫ ਜਿਹੜਾ 1984 ਤੋਂ ਬਾਅਦ ਸਾਰਾ ਸੰਘਰਸ਼ ਸਿੱਖਾਂ ਨੇ ਲੜਿਆ, ਉਹਦੇ 'ਚ ਇਹ ਮੰਗ ਵੀ ਸੀ ਕਿ ਉਹ ਦਰਿਆਵਾਂ ਦਾ ਜਿਹੜਾ ਪ੍ਰਬੰਧ ਆ ਉਹ ਪੰਜਾਬ ਨੂੰ ਮਿਲਣਾ ਚਾਹੀਦਾ। ਬੇਸਿਕਲੀ ਫਿਰ ਜਾ ਕੇ ਜਦੋਂ ਤੁਸੀਂ ਖਾਲਿਸਤਾਨ ਦੀ ਗੱਲ ਆ ਗਈ ਫਿਰ ਤਾਂ ਸਾਰਾ ਹੀ ਕੁਛ ਮਤਲਬ ਆ ਗਿਆ। ਜਿਹੜਾ ਅਨੰਦਪੁਰ ਸਾਹਿਬ ਦਾ ਮੋਰਚਾ ਸੀ ਉਹਦੇ 'ਚ ਇਹ ਵੀ ਇੱਕ ਅਹਿਮ ਮੰਗ ਸੀ। ਤੇ ਉਹ ਸਾਰੇ ਦਾ ਹੁਣ ਜਿਹੜੇ ਅਸਰ ਅਸੀਂ ਅੱਜ ਵੀ ਦੇਖ ਰਹੇ ਆ
ਕਿ BBMP ਉਹਨੂੰ ਕੰਟਰੋਲ ਕਰਦਾ ਤੇ BBMP ਵਾਲੇ ਨੇ ਜਦੋਂ ਜੀ ਕੀਤਾ ਉਹ ਸੁੱਚ ਘਟਾਤਾ। ਤੇ ਤੁਸੀਂ ਦੇਖੋ ਮਤਲਬ ਦੁਨੀਆ ਦੇ ਵਿੱਚ ਬੜੀਆਂ ਇਹੋ ਜਿਹੀਆਂ ਉਦਾਹਰਨਾਂ ਨੇ ਕਿ ਮਤਲਬ ਪਾਣੀ ਪਹਿਲਾ ਪਾਣੀ ਜੀਵ ਹੈ ਚਿਤ ਹਰਿਆ ਸਭ ਕੋਏ, ਮਤਲਬ ਪਾਣੀ ਤੋਂ ਜੀਵਨ ਦੀ ਸ਼ੁਰੂਆਤ ਹੁੰਦੀ ਆ ਤੇ ਪਾਣੀ ਜੀਵਨ ਦੀ ਮੁੱਢਲੀ ਲੋੜ ਆ। ਤੇ ਅੱਜ ਉਹ ਤੁਸੀਂ ਦੇਖ ਰਹੇ ਹੋ ਵੀ ਤੁਹਾਡੀ ਸੰਗਤ ਪਹੁੰਚ ਰਹੀ ਆ ਉੱਥੇ ਤੇ ਉਹ ਪਾਣੀ ਦਾ ਸਵਿੱਚ ਉਹਨਾਂ ਕੋਲ ਆ ਤੇ ਉਹਨਾਂ ਨੇ ਪਾਣੀ ਦਾ ਸਵਿੱਚ ਬੰਦ ਕਰਤਾ ਤੇ ਤੁਸੀਂ ਉਹ ਮਤਲਬ ਇੱਕ ਇੰਡੀਕੇਸ਼ਨ ਆ ਕਿ ਅਸੀਂ ਤੁਹਾਨੂੰ ਥਿਆਏ ਮਾਰ ਦਾਂਗੇ ਜੀ। ਮਤਲਬ ਇੰਡੀਆ ਦੇ ਅਫੀਸ਼ੀਅਲਸ ਕਈ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਜਿਹੜੇ ਡੈਮ ਨੇ ਉਹ ਸਾਡੇ ਲਈ ਇੱਕ ਤਰ੍ਹਾਂ ਦੇ ਨਾਲ ਵੈਪਨ ਆ ਵੀ ਡੈਮਾਂ ਦੇ ਰਾਹੀਂ ਅਸੀਂ ਦੇਖਿਆ ਕਿ ਜਦੋਂ ਉਹਨਾਂ ਦਾ ਜੀ ਕੀਤਾ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਹੜ੍ਹ ਲਿਆ ਕੇ ਤੇ ਪੰਜਾਬ ਦੇ ਲੋਕਾਂ ਨੂੰ ਮਾਰਿਆ ਤੇ ਨਾਲ ਹੀ ਜਦੋਂ ਉਹਨਾਂ ਦਾ ਜੀ ਕਰੂਗਾ ਉਹ ਪਾਣੀ ਦੀ ਸਪਲਾਈ ਰੋਕ ਕੇ ਤੇ ਤੁਹਾਨੂੰ ਥਿਆਏ ਵੀ ਮਾਰ ਸਕਦੇ ਆ, ਕਦੇ ਕਢਾ ਕੇ ਤੇ ਕਦੇ ਥਿਆਏ। ਮਤਲਬ ਇੰਨਾ ਜ਼ਿਆਦਾ ਕੰਟਰੋਲ ਜਿਹੜਾ ਆ ਪੰਜਾਬ ਦੇ ਜੀਵਨ ਦੇ ਉੱਤੇ, ਜ਼ਿੰਦਗੀ ਦੇ ਉੱਤੇ ਇੰਡੀਅਨ ਐਸਟੈਬਲਿਸ਼ਮੈਂਟ ਦਾ, ਭਾਰਤੀ ਰਾਜ ਦਾ ਜਿਹੜਾ ਆ ਹੋ ਚੁੱਕਿਆ। ਤੇ ਹੁਣ ਪਿਛਲੇ ਦਿਨਾਂ ਤੋਂ ਇਹ ਮਸਲੇ ਦਾ ਇੱਕ ਹੋਰ ਜਿਹੜਾ ਬੈਕਡਰੋਪ ਆ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਜੀ। ਪੰਜਾਬ ਸਰਕਾਰ ਨੇ ਕਿਤੇ ਕਿਸੇ ਅਫਸਰ ਨੇ ਪੰਜਾਬ ਸਰਕਾਰ ਦੇ ਨੇ ਫੈਸਲਾ ਕਰ ਲਿਆ ਕਿ ਜਿਹਦੇ ਚ ਉਹਨਾਂ ਨੇ ਮਤਲਬ ਇੱਕ ਕੇਸ ਬਣਾ ਦਿੱਤਾ ਕਿ ਜਿਹੜਾ BBMP ਆ ਉਹਨੂੰ ਜਿਹੜਾ ਪੰਜਾਬ ਸਰਕਾਰ ਦੇ ਹਿੱਸੇ ਦਾ ਜਿਹੜਾ ਫੰਡ ਸੀ ਉਹਦੀ ਇਸ ਸਾਲ ਅਦਾਇਗੀ ਰੋਕਤੀ ਪੰਜਾਬ ਸਰਕਾਰ ਨੇ। ਮਤਲਬ ਜਿਹੜਾ 33.98 ਕਰੋੜ ਦਾ ਜਿਹੜੇ ਪਿਛਲੇ ਸਾਲ ਦੀ ਆਖਰੀ ਤਿਮਾਹੀ ਮਤਲਬ ਲਾਸਟ ਕੁਆਰਟਰ ਆ ਜਿਹੜਾ ਉਹਦਾ ਜਿਹੜਾ 33.98 ਕਰੋੜ ਰੁਪਏ ਦਾ ਫੰਡ ਜਿਹੜਾ ਪੰਜਾਬ ਸਰਕਾਰ ਤੋਂ ਜਾਣਾ ਸੀ BBMP ਨੂੰ ਉਹ ਰੋਕਤਾ, ਜਿਹਦੇ ਚ ਮਤਲਬ ਇਹ ਕਿਹਾ ਗਿਆ ਕਿ ਜਿਹੜਾ ਪਹਿਲਾ ਪੈਸਾ ਪੰਜਾਬ ਸਰਕਾਰ ਦਾ ਜਾ ਰਿਹਾ BBMP ਨੂੰ ਉਹਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ ਤੇ ਨਾ ਜਿੰਨਾ ਪੰਜਾਬ ਨੂੰ ਪਾਣੀ ਚਾਹੀਦਾ ਹੁੰਦਾ ਦਰਿਆਵਾਂ ਤੋਂ, ਨਹਿਰਾਂ ਤੋਂ, ਉਹ BBMP ਪੰਜਾਬ ਨੂੰ ਦਿੰਦੀ ਨਹੀਂ। ਨਾ ਬਿਜਲੀ ਉਸ ਤਰੀਕੇ ਨਾਲ ਦਿੰਦੀ ਹੈ, ਨਾ ਪਾਣੀ ਉਸ ਤਰੀਕੇ ਦੇ ਨਾਲ ਦਿੰਦੀ ਆ ਤੇ ਪੈਸਾ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਆ ਉਹ BBMP ਨੂੰ ਜਾਂਦਾ ਹੈ। ਤੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਪਾਣੀ ਆ, ਬਿਜਲੀ ਆ, ਉਹ ਸਰਮਾਇਆ ਪੰਜਾਬ ਦਾ ਹੈ, ਉਹ ਰਿਸੋਰਸ ਪੰਜਾਬ ਦਾ ਹੈ ਤੇ ਉਹਦੇ ਲਈ ਵੀ ਪੰਜਾਬ ਨੂੰ ਕੇਂਦਰ ਦੇ ਇਸ ਅਦਾਰੇ ਦੇ ਤਰਲੇ ਮਿੰਨਤਾਂ ਕਰਨੀਆਂ ਪੈ ਰਹੀਆਂ। ਤੇ ਨਾਲ ਹੀ ਜਿਹੜਾ ਹੁਣ ਇੱਕ ਉਹਦੀ ਜਿਹੜੀ ਜਿਹੜੇ ਮੈਂਬਰ ਹੁੰਦੇ ਆ BBMP ਦੇ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਮਤਲਬ ਐਲੀਜੀਬਿਲਿਟੀ ਆ ਉਹਦੇ ਚ ਤਰਮੀਮਾਂ ਕੀਤੀਆਂ ਗਈਆਂ। ਪਿਛਲੇ ਸਾਲ ਕਾਫੀ ਵੱਡੇ ਪੱਧਰ ਤੇ ਮਾਮਲਾ ਉੱਠਿਆ ਸੀ ਜਿਹਦੇ ਨਾਲ ਇਹ ਹੋ ਗਿਆ ਕਿ ਪੰਜਾਬ ਦਾ ਕੋਈ ਵੀ ਜਿਹੜਾ ਇੰਜੀਨੀਅਰ ਆ ਜਿਹੜੀ ਉਸ ਕਮੇਟੀ ਦੇ ਵਿੱਚ ਉਹ ਐਲੀਜੀਬਲ ਹੀ ਨਹੀਂ ਹੋ ਸਕਦਾ ਵੀ ਉਹਦੇ ਨੇਮ ਇਸ ਤਰੀਕੇ ਦੇ ਬਣਾ ਦਿੱਤੇ ਗਏ ਕਿ ਉਹਦਾ ਮੈਂਬਰ ਨਹੀਂ ਬਣ ਸਕਦਾ। ਵੀ ਇਹ ਸਾਰਾ ਕੁਛ ਕੀਤਾ ਜਾ ਰਿਹਾ ਜਿਹਦੇ ਚੱਲਦੇ ਫੈਸਲਾ ਹੋਇਆ। ਤੇ ਉਦੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਅੱਜ ਉਹਨਾਂ ਨੇ BBMP ਨੇ ਇਹ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਵੀ ਜਦੋਂ ਆਪਸੀ ਅਦਾਰਿਆਂ ਦੀ ਭਾਵੇਂ ਪੰਜਾਬ ਸਰਕਾਰ ਜਿਹੜੀ ਆ ਉਹ ਵੀ ਭਾਰਤ ਸਰਕਾਰ ਦੇ ਹੁਕਮਾਂ ਨਾਲ ਹੀ ਚੱਲਦੀ ਆ, ਪਰ ਜੇ ਕਿਤੇ ਮਾੜਾ ਮੋਟਾ ਇਸ ਤਰੀਕੇ ਦਾ ਫੈਸਲਾ ਕਰ ਵੀ ਲੈਣ ਤਾਂ ਵੀ ਉਹਦੇ ਹੱਥ ਵੱਸ ਕੁਛ ਨਹੀਂ ਆ। ਮਤਲਬ ਇੱਕ ਉਦਾਹਰਨ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਕਹੇ ਕਿ ਮੈਂ ਸਰਕਾਰ ਬਣਾ ਕੇ ਤੇ ਮੈਂ ਪੰਜਾਬ ਦੇ ਸਾਰੇ ਹੱਕ ਦਵਾ ਦੂੰਗਾ ਵੀ ਇੱਥੇ ਉਹਨਾਂ ਨੇ ਇੱਕ ਫੰਡ ਰੋਕਣ ਦੀ ਗੱਲ ਕੀਤੀ ਤੇ ਅਗਲਿਆਂ ਨੇ ਅਗਲੇ ਦਿਨ ਪਾਣੀ ਰੋਕਤਾ ਤੁਹਾਡਾ। ਤੇ ਮਤਲਬ ਵੀ ਪੰਜਾਬ ਦੇ ਕੋਲ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਾਇਆ ਉਹਨਾਂ ਨੇ ਜਦੋਂ ਪੰਜਾਬ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੂਬਾ ਦਿੱਤਾ ਤਾਂ ਉਸ ਐਕਟ ਦੇ ਵਿੱਚ ਇੰਨੀਆਂ ਪ੍ਰੋਵੀਜ਼ਨਸ ਰੱਖ ਲਈਆਂ ਕਿ ਪੰਜਾਬ ਦੇ ਕੋਲ ਕੋਈ ਹੱਕ ਛੱਡਿਆ ਹੀ ਨਹੀਂ ਜੀ। ਸਾਰੇ ਹੱਕ ਮਤਲਬ ਕੇਂਦਰ ਨੇ ਆਪਣੇ ਕੋਲ ਰੱਖ ਲਏ ਜਿਹੜੇ ਅਹਿਮ ਮਸਲੇ ਹੁੰਦੇ ਆ ਉਹਨਾਂ ਦੇ। ਤੇ ਜਿਹੜੇ ਮਾੜੇ ਮੋਟੇ ਹੱਕ ਹੈ ਵੀ ਸੀ ਉਹ ਵੀ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ। ਉਹਨਾਂ ਨੇ ਸਿਰਫ ਸਰਕਾਰਾਂ ਚਲਾਉਣ ਦੇ ਲਈ, ਸਰਕਾਰਾਂ ਮਾਣਨ ਦੇ ਲਈ ਲਗਾਤਾਰ ਜਿਵੇਂ ਕੇਂਦਰ ਦੇ ਅਫਸਰ ਜਿਹੜੇ ਜੋ ਪੰਜਾਬ ਨੂੰ ਗਵਰਨ ਕਰਾਉਂਦੇ ਆ ਉਹ ਲਾਏ ਹੁੰਦੇ ਆ, ਜਿਵੇਂ ਉਹ ਸਲਾਹਾਂ ਦਿੰਦੇ ਆ ਉਹਨਾਂ ਦੇ ਮੁਤਾਬਕ ਉਹ ਕਾਨੂੰਨ ਬਣਾਉਂਦੇ ਗਏ। ਹੁਣ ਰੀਸੈਂਟਲੀ ਪੰਜਾਬ ਦੀ ਵਿਧਾਨ ਸਭਾ ਨੇ ਉਹ ਕਾਨੂੰਨ ਪਾਸ ਕਰਤਾ ਕਿ ਜਿਹਦੇ ਵਿੱਚ ਪਹਿਲਾਂ ਕਾਨੂੰਨ ਹੁੰਦਾ ਸੀ ਕਿ ਜੇ ਕੋਈ ਜਿਹੜਾ ਕਾਰਖਾਨਾ ਆ ਉਹ ਪੰਜਾਬ ਦੇ ਜਿਹੜੇ ਪਾਣੀ ਨੇ, ਦਰਿਆ ਨੇ, ਉਹਨਾਂ ਦੇ ਵਿੱਚ ਕੋਈ ਪ੍ਰਦੂਸ਼ਣ ਸੁੱਟ ਰਿਹਾ ਆ, ਕੋਈ ਜ਼ਹਿਰ ਸੁੱਟ ਰਿਹਾ ਤਾਂ ਉਹਨੂੰ ਜੇਲ੍ਹ ਹੁੰਦੀ ਸੀ। ਹੁਣ ਪਿਛਲੇ 1.5 ਹਫ਼ਤੇ ਪਹਿਲਾਂ ਇਹਨਾਂ ਨੇ ਕਾਨੂੰਨ ਕੇਂਦਰ ਨੇ ਬਣਾਇਆ ਸੀ ਪਰ ਉਹ ਸੂਬਿਆਂ ਨੇ ਪਾਸ ਕਰਨਾ ਹੁੰਦਾ ਹੈ। ਹੋਰ ਕਈ ਸੂਬਿਆਂ ਉਹ ਨਹੀਂ ਪਾਸ ਕੀਤਾ। ਪੰਜਾਬ ਨੇ ਮਤਲਬ ਆਪ ਦੀ ਸਰਕਾਰ ਨੇ ਉਹਨੂੰ ਪਾਸ ਕਰਤਾ ਵੀ ਹੁਣ ਉਹ ਕੋਈ ਸਜ਼ਾ ਨਹੀਂ ਹੋਊਗੀ ਉਸ ਕਾਰਖਾਨੇ ਵਾਲੇ ਬੰਦੇ ਨੂੰ ਜਿਹੜਾ ਜ਼ਹਿਰ ਸੁੱਟੂਗਾ ਦਰਿਆਵਾਂ 'ਚ, ਵੀ ਉਹਨੂੰ ਸਿਰਫ ਤੇ ਸਿਰਫ ਕੁਛ ਜੁਰਮਾਨਾ ਹੈ ਜਿਹੜਾ ਉਹ ਹੁਣ ਦੇਣਾ ਪਿਆ ਕਰੂਗਾ। ਤੇ ਉਹ ਪਹਿਲਾਂ ਜਦੋਂ ਸਜ਼ਾਵਾਂ ਦਾ ਪ੍ਰੋਵੀਜ਼ਨ ਸੀ ਉਦੋਂ ਨਹੀਂ ਸੀ ਹਟਦੇ ਜ਼ਹਿਰ ਸੁੱਟਣ ਤੋਂ, ਤੇ ਉਹ ਹੁਣ ਕਿਵੇਂ ਹਟਣਗੇ? ਤੇ ਨਾਲ ਹੀ ਉਹਦੇ ਵਿੱਚ ਜਿਹੜਾ ਉਹ ਕਾਨੂੰਨ ਭਾਰਤ ਸਰਕਾਰ ਨੇ ਬਣਾਇਆ ਵੀ ਜਿਹੜੀ ਸਟੇਟ ਦੀ এনवायरमेंटल ਕਮੇਟੀ ਆ ਉਹਦੇ ਵਿੱਚ ਪਹਿਲਾਂ ਕੋਈ ਕਾਨੂੰਨ ਕੇਂਦਰ ਦਾ ਬੰਦਾ ਨਹੀਂ ਸੀ ਹੁੰਦਾ। ਉਹਦੇ ਚ ਜਿਹੜਾ ਨਵੇਂ ਕਾਨੂੰਨ ਚ ਕਿ ਉਹਦੇ ਚ ਹੁਣ ਇੱਕ ਕੇਂਦਰ ਦਾ ਬੰਦਾ ਹੋਇਆ ਕਰੂਗਾ ਜੀ। ਉਹਦੇ ਚ ਵੀ ਤੁਸੀਂ ਕੇਂਦਰ ਦੀ ਦਖਲਅੰਦਾਜ਼ੀ ਕਰਾ ਲਈ। ਮਤਲਬ ਪੰਜਾਬ ਦੇ ਵਿੱਚ ਵੀ ਇਹ ਆਵਾਈ ਉੱਤਿਆ ਪਿਆ ਅਮਰਵੀਰ ਸਿੰਘ ਜੀ
ਵੀ ਲਗਾਤਾਰ ਪੰਜਾਬ ਨੂੰ ਇੰਡੀਅਨ ਸਟੇਟ ਨੇ ਪੰਜਾਬ ਦੇ ਉੱਤੇ ਇਹੋ ਜਿਹਾ ਐਡਮਿਨਿਸਟ੍ਰੇਸ਼ਨ ਥੋਪਿਆ, ਇਹੋ ਜਿਹੇ ਕਾਨੂੰਨ ਬਣਾਏ ਵੀ ਜਿਵੇਂ ਜਦੋਂ ਬ੍ਰਿਟਿਸ਼ਰ ਆਉਂਦੇ ਸੀ ਤਾਂ ਇਹ ਉਹ ਜਿਹੜਾ ਕਾਨੂੰਨ ਕਹਿੰਦੇ ਆ ਸਾਈਮਨ ਕਮਿਸ਼ਨ ਦੀ ਗੱਲ ਕਰਦੇ ਆ ਜੀ, ਲਾਲਾ ਲਾਜਪਤ ਰਾਏ ਉਹ ਡਾਂਗਾ ਖਾਂਦਾ ਸੀ ਸਾਈਮਨ ਕਮਿਸ਼ਨ ਵਾਪਸ ਜਾਓ, ਉਹ ਵੀ ਤਾਂ ਇੰਨੀ ਕਰਦੇ ਸੀ ਅੰਗਰੇਜ਼ ਵੀ, ਉਹ ਕਾਨੂੰਨ ਲੈ ਕੇ ਆਉਂਦੇ ਸੀ, ਕਾਨੂੰਨ ਬਣਾਉਂਦੇ ਸੀ ਤੇ ਉਹ ਐਜ਼ ਅ ਕਲੋਨੀ ਉਹਨਾਂ ਕਾਨੂੰਨਾਂ ਦੇ ਰਾਹੀਂ ਇੰਡੀਆ ਦੇ ਸਾਰੇ ਰਿਸੋਰਸਿਸ ਨੂੰ, ਇਸ ਖਿੱਤੇ ਦੇ ਸਾਰੇ ਰਿਸੋਰਸਿਸ ਨੂੰ ਲੁੱਟਦੇ ਸੀ। ਕਾਨੂੰਨ ਤੋਂ ਬਾਅਦ ਤਾਂ ਕੁਝ ਨਹੀਂ ਸੀ ਕਰਦੇ, ਉਹ ਜੋ ਵੀ ਕਰਦੇ ਸੀ ਕਾਨੂੰਨ ਦੇ ਮੁਤਾਬਕ ਕਰਦੇ ਸੀ, ਬਣਾਉਂਦੇ ਸੀ ਜਿਹਦੇ ਨਾਲ ਲੁੱਟ ਕੀਤੀ ਜਾ ਸਕੇ। ਉਹੀ ਸੇਮ ਤਰੀਕਾ ਜਿਹੜਾ ਆ ਇੰਡੀਆ ਕਰਦਾ ਆ ਕਿ ਉਹ ਕਾਨੂੰਨ ਇਹੋ ਜਿਹੇ ਪੰਜਾਬ ਦੇ ਵਾਸਤੇ ਬਣਾਉਂਦਾ ਜਾਂ ਥੋਪਦਾ ਪੰਜਾਬ ਤੇ ਕਿ ਜਿਹਦੇ ਨਾਲ ਪੰਜਾਬ ਦੇ ਸਰਮਾਏ ਦੀ, ਪੰਜਾਬ ਦੇ ਰਿਸੋਰਸਿਸ ਦੀ ਲੁੱਟ ਕੀਤੀ ਜਾ ਸਕੇ, ਪੰਜਾਬ ਦੇ ਵਿੱਚੋਂ ਅਨਐਮਪਲੋਇਮੈਂਟ ਪੰਜਾਬ 'ਚ ਪੈਦਾ ਕੀਤੀ ਜਾ ਸਕੇ, ਪੰਜਾਬ ਦੀ ਜ਼ਮੀਨ ਤੇ ਪ੍ਰਵਾਸੀਆਂ ਦੇ ਕਬਜ਼ੇ ਕਰਵਾਏ ਜਾ ਸਕਣ, ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀਆਂ ਦੀ ਘੁਸਪੈਠ ਕਰਵਾਈ ਜਾ ਸਕੇ। ਮਤਲਬ ਸਾਰੇ ਉਹ ਕਾਨੂੰਨ ਪੰਜਾਬ ਦੇ ਵਿੱਚ, ਪਰ ਉਹ ਕਰਦੇ ਸਾਰਾ ਕੁਛ ਕਾਨੂੰਨ ਦੇ ਮੁਤਾਬਕ। ਤੇ ਉਹ ਹੁਣ ਜਦੋਂ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ, ਫਿਰ ਜਿਹੜੇ ਲੋਕ ਵਿਰੋਧ ਕਰਦੇ ਆ, ਖਾਸ ਤੌਰ ਤੇ ਜਦੋਂ ਸਿੱਖ ਕਰਦੇ ਆ, ਫਿਰ ਉਹ ਕਹਿੰਦੇ ਇਹ ਗੈਰ ਕਾਨੂੰਨੀ ਕੰਮ ਜੀ। ਫਿਰ ਭਗਤ ਸਿੰਘ ਹੋਰੀ ਵੀ ਤਾਂ ਉਦੋਂ ਗੈਰ ਕਾਨੂੰਨੀ ਤਾਂ ਹੀ ਕਰਦੇ ਸੀ ਨਾ ਕਿਉਂਕਿ ਅੰਗਰੇਜ਼ ਸਾਰਾ ਕੁਛ ਕਰਦੇ ਕਾਨੂੰਨ ਦੇ ਮੁਤਾਬਕ ਸੀ। ਤਾਂ ਇਹ ਜਿਹੜੀ ਗੱਲ ਆ ਇਹ ਮਤਲਬ ਸਮਝਣੀ ਬੜੀ ਜ਼ਰੂਰੀ ਆ ਅੱਜ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਜਿਹੜੇ ਹਜੇ ਵੀ ਇਸ ਗੱਲ ਦੇ ਉੱਤੇ ਖੜੇ ਆ ਵੀ ਸਿੱਖਾਂ ਨੂੰ ਆਪਣਾ ਰਾਜ ਨਹੀਂ ਚਾਹੀਦਾ। ਉਹਨਾਂ ਨੂੰ ਇਹ ਵੀ ਕਾਨੂੰਨ ਮੁਤਾਬਕ ਚੱਲੋ। ਕਿਹੜੇ ਕਾਨੂੰਨ ਮੁਤਾਬਕ ਚੱਲੀਏ ਜਦੋਂ ਸਾਰੇ ਕਾਨੂੰਨ ਹੀ ਪੰਜਾਬ ਦਾ ਖਾਤਮਾ ਕਰਨ ਦੀ ਬਣਾਏ ਜਾ ਰਹੇ ਹੋਣ, ਪੰਜਾਬ ਦੀ ਸੰਘੀ ਨੱਪਣ ਲਈ ਬਣਾਏ ਜਾ ਰਹੇ ਹੋਣ, ਤੇ ਹਾਲਾਤ ਇੱਥੋਂ ਤੱਕ ਆ ਵੀ ਉਹ ਸਾਰਾ ਕੁਛ ਪੰਜਾਬ ਦਾ ਅੱਜ ਉਹਨਾਂ ਦੇ ਕਾਬੂ 'ਚ ਆ। ਜਦੋਂ ਉਹਨਾਂ ਦਾ ਜੀ ਕਰੇ ਉਹ ਤੁਹਾਨੂੰ ਹੜਾ ਸਕਦੇ ਆ, ਜਦੋਂ ਦਿੱਲੀ ਦਾ ਜੀ ਕਰੇ ਉਹ ਤੁਹਾਨੂੰ ਥਿਆਈ ਮਾਰ ਸਕਦੇ ਆ। ਤਾਂ ਇਹ ਗੱਲ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਜੰਮੇ ਜਾਇਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਤੱਕ ਤੁਹਾਡਾ ਆਪਣਾ ਰਾਜ ਪ੍ਰਬੰਧ ਨਹੀਂ ਹੁੰਦਾ ਵੀ ਉਦੋਂ ਤੱਕ ਪੰਜਾਬ ਜਿਹੜਾ ਉਹ ਖੁਸ਼ਹਾਲ ਨਹੀਂ ਹੋ ਸਕਦਾ। ਦਿੱਲੀ ਕਦੇ ਵੀ ਪੰਜਾਬ ਦੇ ਨਾਲ ਸਕਿਆਂ ਵਾਲਾ ਸਲੂਕ ਨਹੀਂ ਕਰਦੀ। ਦਿੱਲੀ ਪੰਜਾਬ ਨੂੰ ਐਸਾ ਕਲੋਨੀ ਟਰੀਟ ਕਰਦੀ ਆ ਤੇ ਉਹਦਾ ਇੱਕੋ ਇੱਕ ਨਿਸ਼ਾਨਾ ਪੰਜਾਬ ਦੀ ਸੱਭਿਅਤਾ, ਮਨੁੱਖੀ ਸੱਭਿਅਤਾ ਨੂੰ ਖਤਮ ਕਰਨਾ ਤੇ ਪੰਜਾਬ ਦੇ ਰਿਸੋਰਸਿਸ ਨੂੰ ਲੁੱਟਣਾ ਤੇ ਸਿੱਖੀ ਜਿਹੜੀ ਆ ਉਹਨੂੰ ਹਿੰਦੂਤਵ ਦੇ ਸਾਗਰ ਦੇ ਵਿੱਚ ਜਜ਼ਬ ਕਰਨਾ। ਤੇ ਸਿੱਖੀ ਨੂੰ ਖਤਮ ਕਰਨ ਦੇ ਲਈ ਕਿਉਂਕਿ ਮਤਲਬ ਪੰਜਾਬ ਨੂੰ ਖਤਮ ਕਰਨਾ ਜ਼ਰੂਰੀ ਆ, ਪੰਜਾਬ ਨੂੰ ਕਮਜ਼ੋਰ ਕਰਨਾ ਜ਼ਰੂਰੀ ਹੈ, ਇਸ ਲਈ ਇਹ ਪੰਜਾਬ ਦੇ ਨਾਲ ਸਾਰਾ ਕੁਛ ਕੀਤਾ ਜਾ ਰਿਹਾ ਜੀ। ਸੁਖਵਿੰਦਰ ਸਿੰਘ ਜੀ, ਬਿਲਕੁਲ ਇਹ ਗੱਲ ਬਿਲਕੁਲ ਅਖੀਰ ਦੇ ਉੱਤੇ ਗੱਲ ਇੱਥੇ ਹੀ ਆ ਕੇ ਮੁੱਕਦੀ ਹੈ ਕਿ ਆਪਣੀ ਕਿਸਮਤ ਘੜਨ ਦਾ ਜਿਹੜਾ ਹੱਕ ਹੈ ਉਹ ਸਾਡਾ ਆਪਣੇ ਕੋਲ ਹੋਣਾ ਚਾਹੀਦਾ ਹੈ। ਅਸੀਂ ਆਪ ਆਪਣੀ ਕਿਸਮਤ ਲਿਖਣੀ ਹੈ, ਆਪ ਅੱਗੇ ਵਧਣਾ। ਜੇ ਕੋਈ ਹੋਰ ਸਾਨੂੰ ਦੱਸ ਰਿਹਾ ਕਿ ਸਾਨੂੰ ਧਰਮ ਦੇ ਤੌਰ ਤੇ ਵੀ ਸਾਨੂੰ ਡਿਫਾਈਨ ਕਰ ਰਿਹਾ ਤੇ ਸਾਡੀ ਰਹਿਣੀ ਬਹਿਣੀ ਵੀ ਜਿਹੜੀ ਹੈ ਉਹ ਸਾਨੂੰ ਦੱਸ ਰਹੇ ਆ ਵੀ ਅਸੀਂ ਕਿੱਥੇ ਰਹਿਣਾ, ਕਿਵੇਂ ਖਾਣਾ, ਕਿਵੇਂ ਪੀਣਾ, ਕਿਸ ਕਾਨੂੰਨ ਦੇ ਅਧੀਨ ਅਸੀਂ ਚੱਲਣਾ, ਤੇ ਫਿਰ ਸਾਡਾ ਇਹੋ ਹਾਲ ਹੋਣਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਉਮੀਦ ਕਰਦਾ ਜਿਹੜੇ ਦਰਸ਼ਕ ਸਾਡੇ ਨਾਲ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ ਜੁੜੇ ਹੋਏ ਆ, ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਗਲੇ ਹਫਤੇ ਸੋਮਵਾਰ ਨੂੰ ਦੁਬਾਰਾ ਡਾਕਟਰ ਅਮਰਜੀਤ ਸਿੰਘ ਹੋਰੀ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਇਸ ਪ੍ਰੋਗਰਾਮ ਦੇ ਰਾਹੀਂ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।